ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਪ੍ਰੋਬਲਮ ਆ ਉਹ ਪੁੱਛਣੀ ਆ ਉਹ ਤੁਸੀਂ ਪੁੱਛ ਸਕਦੇ ਹੋ। ਜੇ ਤੁਸੀਂ ਕੁਛ ਦੱਸਣਾ ਆ, ਕੁਛ ਪੁੱਛਿਆ ਗਿਆ ਹੁੰਦਾ, ਪਿਛਲੇ ਹਫਤੇ ਦਾ ਪੁੱਛਿਆ ਗਿਆ ਹੁੰਦਾ ਜਾਂ ਤੁਹਾਨੂੰ ਕੁਛ ਵੀ ਯਾਦ ਆ, ਫੀਡਬੈਕ ਦੇਣੀ ਆ ਅਤੇ ਉਹ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣ ਸਕਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਕਈ ਸਾਧਨ ਆ ਜਿਨ੍ਹਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜਦੇ ਹੋ। ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇਹ ਪ੍ਰੋਗਰਾਮ ਸਿਹਤ ਸੰਭਾਲ ਹੈ, ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ ਜਿਹੜੇ ਕੋਈ ਨਾ ਕੋਈ ਜੇ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਪੁੱਛਦੇ ਆ ਅਤੇ ਜਾਂ ਕੋਈ ਕੁਛ ਪਤਾ ਹੁੰਦਾ ਅਤੇ ਉਹਦੇ ਬਾਰੇ ਉਹ ਦੱਸਦੇ ਆ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਸਾਡੇ ਕੋਲ, ਸਿਰਫ ਅਤੇ ਸਿਰਫ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਕਰ ਸਕਦੇ ਹਾਂ, ਪੁੱਛ ਸਕਦੇ ਹਾਂ, ਦੱਸ ਸਕਦੇ ਹਾਂ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਉੱਤੇ ਤੁਸੀਂ ਕਾਲਸ ਸਾਨੂੰ ਕਰ ਸਕਦੇ ਹਾਂ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਅਤੇ ਇਸ ਦਾ ਰਿਪੀਟ ਆ ਜਿਹੜਾ ਉਹ ਐਤਵਾਰ ਹੁੰਦਾ ਆ। ਐਤਵਾਰ ਨੂੰ ਤੁਸੀਂ ਰਿਪੀਟ ਇਸ ਦਾ ਸੁਣ ਸਕਦੇ ਆ। ਉੱਥੇ ਉਸ ਰਿਪੀਟ ਦੇ ਵਿੱਚ ਤੁਸੀਂ ਕਾਲ ਨਹੀਂ ਕਰ ਸਕਦੇ, ਸਿਰਫ ਅਤੇ ਸਿਰਫ ਤੁਸੀਂ ਸਵਾਲ ਪੁੱਛ ਸਕਦੇ ਹੋ। ਅਤੇ ਹੁਣ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੀਆਂ ਕਾਲਸ ਲੈਂਦੇ ਹਾਂ ਵਾਰੀ ਵਾਰੀ। ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਾਲਰਸ। ਤੁਹਾਡੇ ਨਾਂ ਮੈਨੂੰ ਨਹੀਂ ਦਿਸ ਰਿਹਾ, ਮੇਰੇ ਖਿਆਲ ਕੁਲਵਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਹੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਮੈਂ ਪਿਛਲੇ ਵੀਕ ਪੁੱਛਿਆ ਸੀ ਆਪਣੇ ਮਿਹਦੇ 'ਚ ਗਰਮੀ, ਉਦੋਂ ਬਾਅਦ ਜਗਵੀਰ ਭਾਜੀ ਨੇ ਜਾ ਕੇ ਦੱਸਿਆ ਸੀ ਵੀ 6 ਚਮਚੇ ਔਲੇ ਦਾ ਜੂਸ ਲੈਣਾ, ਪਰ ਉਹ ਕਾਹ 'ਚ ਪਾ ਕੇ ਲੈਣਾ, ਪਾਣੀ 'ਚ ਜਾਂ ਉੱਦਾਂ, ਅਤੇ ਕਿਹੜੇ ਟਾਈਮ ਲੈਣਾ, ਵੀ ਮੋਰਨਿੰਗ ਜਾਂ ਨਿਰਨੇਕਾਲ ਜਾਂ ਕਿਸੇ ਟਾਈਮ ਵੀ, ਜੇ ਉਹ ਸੁਣਦੇ ਹੋਣ ਤਾਂ ਦੱਸ ਜਾਣਾ ਨਾ ਵੀ। ਠੀਕ ਹੈ ਜੀ, ਠੀਕ ਆ। ਆਪਾਂ ਹੋਰ ਵੀ ਕਿਸੇ ਨੂੰ ਪੁੱਛਾਂਗੇ, ਜੇ ਕਿਸੇ ਨੂੰ ਪਤਾ ਹੋਊਗਾ ਤਾਂ ਕੋਈ ਨਾ ਕੋਈ ਜ਼ਰੂਰ ਦੱਸੋ। ਇੱਦਾਂ ਹਾਂਜੀ, ਵੀ ਕਈ ਵਾਰ ਹੁੰਦਾ ਨਾ ਪਾਣੀ 'ਚ ਪਾ ਕੇ ਲੈਣਾ ਜਾਂ ਇਕੱਲਾ ਹੀ ਪੀਣਾ। 6 ਚਮਚੇ ਨੂੰ ਦੱਸਿਆ ਵੀ ਉਹ ਦੱਸ ਦੇਣ ਫਿਰ ਉਹਦੇ ਹਿਸਾਬ ਨਾਲ ਨਾ। ਠੀਕ ਹੈ ਜੀ, ਠੀਕ ਹੈ। ਓਕੇ ਜੀ, ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਬਿਲਕੁਲ ਜੀ, ਜੇ ਤੁਹਾਨੂੰ ਵੀ ਹੋਰ ਵੀ ਕਿਸੇ ਨੂੰ ਪਤਾ ਆ ਤਾਂ ਤੁਸੀਂ ਦੱਸ ਸਕਦੇ ਆ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਉਹ ਵੇਟ ਕਰਦੇ ਰਹਿਣ ਇੰਨੇ ਦਿਨ, ਪਰ ਜੇ ਤੁਹਾਨੂੰ ਪਤਾ ਤਾਂ ਤੁਸੀਂ ਇਹ ਗੱਲਾਂ ਬਾਤਾਂ ਸ਼ੇਅਰ ਕਰ ਸਕਦੇ ਆ। ਅਮਨ, ਸਤਿ ਸ਼੍ਰੀ ਅਕਾਲ। ਹਾਂ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਮੇਰੀ ਸਿਸਟਰ ਲਈ ਪੁੱਛਣਾ ਸੀਗਾ। ਉਹ ਇੰਡੀਆ ਰਹਿੰਦੀ ਆ ਅਤੇ ਉਹਦੇ ਜਿੱਦਾਂ ਬਲੱਡ ਪਲੇਟਲੈਟਸ ਜਿੱਦਾਂ ਬਹੁਤ ਘੱਟ ਜਾਂਦੀਆਂ, ਲਾਈਕ 12-13,000 ਰਹਿੰਦੀਆਂ ਸਮਟਾਈਮ। ਅਤੇ ਮਤਲਬ ਉਹਦੇ ਅੰਦਰ ਕਹਿੰਦੇ ਕੋਈ ਇਨਫੈਕਸ਼ਨ ਹੈਗਾ, ਉਹਦੇ ਕਰਕੇ ਜਿੱਦਾਂ ਉਹ ਬਣਦੀਆਂ ਹੈਗੀਆਂ ਪਰ ਮਰ ਜਾਂਦੀਆਂ ਆ। ਤਾਂ ਜੇ ਉਹਦੇ ਲਈ ਕਿਸੇ ਨੂੰ ਪਤਾ ਹੋਵੇ ਤਾਂ ਉਹ ਦੱਸਿਓ। ਅਤੇ ਇੱਕ ਜੀ ਅਮਨ ਜੀ, ਤੁਹਾਡੀ ਆਵਾਜ਼ ਬੰਦ ਹੋਈ ਸੀ। ਹਾਂਜੀ ਹਾਂਜੀ, ਇੱਕ ਸੋਰਾਇਸਿਸ ਲਈ ਪੁੱਛਣਾ ਹੈਗਾ ਮੈਂ, ਜੇ ਕਿਸੇ ਨੂੰ ਕੁਛ ਵੀ ਪਤਾ ਹੋਵੇ ਸੋਰਾਇਸਿਸ ਲਈ, ਜੇ ਕੋਈ ਹੈਗਾ ਤਾਂ ਇਹਦਾ ਕੋਈ ਇਲਾਜ ਤਾਂ। ਠੀਕ ਹੈ ਜੀ, ਠੀਕ ਹੈ। ਠੀਕ ਹੈ ਜੀ, ਓਕੇ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸੋਰਾਇਸਿਸ ਬਾਰੇ ਵੀ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸੋ। ਕਈ ਵਾਰੀ ਸੋਰਾਇਸਿਸ ਬਾਰੇ ਦੱਸਿਆ ਗਿਆ ਆ, ਪਰ ਤੁਸੀਂ ਕਾਲ ਕਰਕੇ ਉਹ ਗੱਲਾਂ ਬਾਤਾਂ ਸ਼ੇਅਰ ਕਰ ਸਕਦੇ ਆ ਜੇ ਕਿਸੇ ਨੂੰ ਪਤਾ ਹੈ ਉਹਦੇ ਬਾਰੇ। ਰਮਨ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੈਂ ਭੈਣ ਜੀ ਪੁੱਛਣਾ ਸੀ, ਬੱਚਾ ਆ ਛੋਟਾ 7 ਸਾਲ ਦਾ, ਉਹਦਾ ਹਮੇਸ਼ਾ ਨੱਕ ਹੀ ਬੰਦ ਰਹਿੰਦਾ ਵਾ, ਉਹਨੂੰ ਸਾਹ ਲੈਣ 'ਚ ਬੜੀ ਔਖੀ ਹੁੰਦੀ ਆ। ਅਲਰਜੀ ਕਹਿ ਕੇ ਜਦੋਂ ਉਹਨੂੰ ਦਵਾਈਆਂ ਦੇ ਦਿੰਦੇ ਆ, ਬੈਂਡਰਲ ਦੇਤੀ ਜਾਂ ਵਿਕਸ ਲਾ ਦਿਓ, ਪਰ ਉਹ ਇੰਨਾ ਤੰਗ ਹੁੰਦਾ, ਰਾਤ ਨੂੰ ਉੱਠ ਉੱਠ ਕੇ ਬਹਿੰਦਾ, ਰੋਂਦਾ ਬਹੁਤ ਆ, ਛੇਤੀ ਛੇਤੀ ਹੋ ਜਾਂਦਾ ਉਹਨੂੰ। ਵੀ ਇਹ ਸਮਝ ਨਹੀਂ ਲੱਗਦੀ ਉਹਨੂੰ ਹੁਣ ਕੀ ਉਹਦਾ ਹੋਵੇ, ਤਾਂ ਮੈਂ ਜੇ ਕਿਸੇ ਨੂੰ ਪਤਾ ਹੋਵੇ, ਥੋੜ੍ਹਾ ਬਹੁਤਾ ਛੋਟਾ ਆ ਹਜੇ। ਠੀਕ ਹੈ ਜੀ, ਹਾਂਜੀ, ਓਕੇ ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇਹ ਜਿਹੜੀਆਂ ਪ੍ਰੋਬਲਮਸ ਆ ਇਹ ਪਹਿਲਾਂ ਵੀ ਆਈਆਂ ਆ ਅਤੇ ਇਹਨਾਂ ਦੇ ਬਾਰੇ ਵਿੱਚ ਪਹਿਲਾਂ ਦੱਸਿਆ ਵੀ ਗਿਆ ਹੈਗਾ ਆ। ਅਤੇ ਤੁਸੀਂ ਵੀ ਜੇ ਕਿਸੇ ਨੂੰ ਯਾਦ ਆ ਜਾਂ ਕਿਸੇ ਨੂੰ ਆਰਾਮ ਆਇਆ ਹੋਵੇ, ਫੀਡਬੈਕ ਦੇਣੀ ਹੋਵੇ, ਵੈਸੇ ਫੀਡਬੈਕ ਹੀ ਆਈ ਸੀਗੀ ਕਿ ਜਿਨ੍ਹਾਂ ਨੂੰ ਆਰਾਮ ਆਇਆ, ਹੈ ਤਾਂ ਮਾਮੂਲੀ ਜਿਹੀ ਚੀਜ਼ ਆ, ਪਰ ਆਪਾਂ ਤੁਹਾਡੀ ਵੇਟ ਕਰਾਂਗੇ ਕਿ ਜੇ ਕਿਸੇ ਨੂੰ ਉਹਦੇ ਬਾਰੇ ਪਤਾ ਆ ਅਤੇ ਤੁਸੀਂ ਜ਼ਰੂਰ ਉਹ ਚੀਜ਼ਾਂ ਸ਼ੇਅਰ ਕਰ ਲਓ। ਜਗਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਮੇਰੀ ਸਿਸਟਰ ਵਾਸਤੇ ਕੁਛ ਪੁੱਛਣਾ ਸੀ। ਮੇਰੀ ਸਿਸਟਰ ਨੂੰ ਨਾ ਜੀ ਅਸਥਮਾ ਆ, ਠੀਕ ਹੈ। ਤੇ ਉਹ ਦਿਨ 'ਚ 2 ਵਾਰ ਪੰਪ ਲੈਂਦੇ ਆ, ਕਾਫੀ ਲੈਣਾ ਪੈਂਦਾ ਪੰਪ ਉਹਨਾਂ ਨੂੰ। ਤੇ ਜਗਵੀਰ ਸਿੰਘ ਜੀ ਨੇ ਇੱਕ ਪ੍ਰੋਗਰਾਮ 'ਚ ਦੱਸਿਆ ਸੀ ਵੀ ਉਹਨਾਂ ਨੇ ਕੈਨੇਡਾ 'ਚ ਕਿਸੇ 2-4 ਬੰਦਿਆਂ ਦਾ ਪੰਪ ਛਡਵਾਇਆ, ਤੇ ਪਲੀਜ਼ ਜੇ ਉਹਦੇ ਬਾਰੇ ਕੁਛ ਦੱਸ ਸਕਦੇ ਤਾਂ ਅਗਲੇ ਪ੍ਰੋਗਰਾਮ 'ਚ। ਜ਼ਰੂਰ ਜੀ, ਜ਼ਰੂਰ ਸੁਣ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਵੈਸੇ ਯੂਜ਼ਲੀ ਉਹ ਦੱਸ ਦਿੰਦੇ ਹੁੰਦੇ ਕਿਹੜੀ ਗੱਲ ਤੋਂ। ਚਲੋ ਕੋਈ ਨਹੀਂ, ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਰਿਪੀਟ ਵੀ ਕਰ ਦੇਣਗੇ। ਕੈਨੇਡਾ ਤੋਂ ਨੇ ਜੀ ਰਾਜਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਅੱਗੇ ਮੈਂ ਤੁਹਾਨੂੰ ਕੀਤੀ ਸੀ ਕਾਲ, ਅਤੇ ਉਹ ਤੁਸੀਂ ਮੈਨੂੰ ਦੱਸਿਆ ਸੀ ਅਤੇ ਮੈਂ ਉਹ ਮਤਲਬ ਕੀਤਾ ਸੀਗਾ ਜੋ ਵੀ ਆ,
ਤਾਂ ਮੈਨੂੰ ਬਹੁਤ ਬੈਨੀਫਿਟ ਸੀਗਾ। ਹਾਂਜੀ, ਕਿਹੜੀ ਚੀਜ਼ ਤੋਂ ਪੁੱਛਿਆ ਸੀ ਤੇ ਕੀ ਲਿਆ ਤੁਸੀਂ? ਹਾਂਜੀ ਭੈਣ ਜੀ, ਉਦੋਂ ਮੈਂ ਸੀਗਾ ਪੁੱਛਿਆ ਤੁਹਾਨੂੰ, ਜਿਸ ਤਰ੍ਹਾਂ ਮੈਨੂੰ ਸੀਗੀ ਜਿਵੇਂ ਮੇਰੇ ਹਾਰਟ ਦਾ ਲੱਗਦਾ ਸੀ ਪੇਨ। ਹਾਂਜੀ ਹਾਂਜੀ, ਹਾਂ ਹਾਂ, ਮੈਨੂੰ ਡਾਕਟਰ ਕਦੀ ECG ਕਰਾਉਂਦੇ, ਕਦੀ ਕੁਛ ਨਹੀਂ ਹੁੰਦਾ, ਪਰ ਮੈਂ ਉਹ ਜਿਹੜਾ ਤੁਸੀਂ ਦੱਸਿਆ ਸੀ 4 ਅਦਰਕ ਨਿੰਬੂ ਵਾਲਾ ਹਾਂਜੀ ਪਾਣੀ, ਹਾਂਜੀ ਹਾਂਜੀ, ਉਹ ਮੈਂ ਪੀਂਦੀ ਰਹੀ ਹਾਂ ਤੇ ਉਹਦੇ ਨਾਲ ਮੈਨੂੰ ਬਹੁਤ ਮਤਲਬ ਫਾਇਦਾ, ਜਿਸ ਤਰ੍ਹਾਂ ਮੇਰੇ ਹਾਰਟ ਤੋਂ ਪੇਨ ਜਿਹੜੀ ਉਹ ਹਟ ਗਈ ਆ। ਠੀਕ ਹੈ ਜੀ। ਹਾਂਜੀ, ਤੇ ਹੁਣ ਪਹਿਲੇ ਜਿਸ ਤਰ੍ਹਾਂ ਨਾ ਮੈਨੂੰ ਥੋੜੇ ਕੁ ਟਾਈਮ ਤੋਂ ਨਾ, ਜਿਸ ਤਰ੍ਹਾਂ ਮੈਨੂੰ ਇੰਝ ਹੁੰਦਾ ਕਿ ਜਿਵੇਂ ਮੇਰੇ ਗਲੇ ਨੂੰ ਸਵੈਲਿੰਗ ਆ ਤੇ ਜਿਵੇਂ ਕੁਛ ਸਟਕ ਹੋਇਆ ਰਹਿੰਦਾ ਆ, ਠੀਕ ਹੈ। ਗਲਾ ਦੁਖਦਾ ਬਹੁਤ ਹੈ। ਤੇ ਥੋੜੇ ਕੁ ਦਿਨਾਂ ਬਾਅਦ ਮੈਨੂੰ ਨਾ ਸਵੇਰੇ ਜਿਸ ਤਰ੍ਹਾਂ ਗਲੇ 'ਚ ਬਹੁਤ ਬੈਡ ਸਮੈਲ ਆਉਂਦੀ ਆ। ਠੀਕ ਹੈ। ਤੇ ਪਾਣੀ ਬਹੁਤ ਕੌੜਾ ਜਿਸ ਤਰ੍ਹਾਂ ਆਉਂਦਾ ਗਲੇ 'ਚ। ਠੀਕ। ਮੈਂ ਆਪਣੇ ਡਾਕਟਰ ਕੋਲ 2-3 ਵਾਰੀ ਗਈ, ਉਹਨਾਂ ਨੇ ਪਹਿਲਾਂ ਮੈਨੂੰ ਐਂਟੀਬਾਇਓਟਿਕ ਦਿੱਤੀ ਕਿ ਉਹਦੇ ਮਤਲਬ ਕਾਰਨ ਆ। ਹੁਣ ਮੈਂ ਕੱਲ ਫੇਰ ਗਈ ਸੀ, ਉਹਨਾਂ ਨੇ ਹੁਣ ਐਸਿਡ ਦੀ ਦਿੱਤੀ ਹੈ ਮੈਨੂੰ। ਠੀਕ ਹੈ। ਤੇ ਉਹ ਕਹਿੰਦੇ ਐਸਿਡ ਬਣਦਾ ਵਾ, ਤੇ ਮੈਨੂੰ ਨਾ ਬਹੁਤ ਜ਼ਿਆਦਾ ਬੈਡ ਸਮੈਲ ਆਉਂਦੀ ਤੇ ਇੰਝ ਲੱਗਦਾ ਜਿਵੇਂ ਨਾ ਗਲਾ ਬਹੁਤ ਦੁਖਦਾ ਵਾ ਮੇਰਾ। ਠੀਕ ਹੈ। ਤੇ ਕਿਸੇ ਵੀ ਭੈਣ ਭਰਾ ਨੂੰ ਇਹਦੇ ਬਾਰੇ ਹੋਵੇ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਿਓ। ਤੇ ਇੱਕ ਭੈਣ ਜੀ, ਮੇਰਾ ਨਾ ਜਿਵੇਂ ਬਾਂਹ ਆ ਖੱਬੀ, ਉਹ ਵੀ ਥੋੜੀ ਜਿਸ ਤਰ੍ਹਾਂ ਨਾਲ ਭਾਰੀ ਜੀ ਆ, ਤੇ ਜਿਵੇਂ ਪੈਰ ਵੀ ਲੱਗਦਾ ਮੈਨੂੰ। ਤੇ ਪਰ ਡਾਕਟਰ ਦੇ ਮੈਂ ਜਾਂਦੀ ਹਾਂ ਵਾਰ-ਵਾਰ, ਤੇ ਉਹ ਇਹ ਕਹਿੰਦੇ ਵੀ ਤੁਹਾਨੂੰ ਐਕਸਰਸਾਈਜ਼ ਵਗੈਰਾ ਦੌੜੋ, ਹਨਾ, ਉਹ ਵੀ ਮੈਂ ਕਰਦੀ ਹਾਂ। ਤੇ ਪਰ ਕਈ ਵਾਰੀ ਇਸ ਤਰ੍ਹਾਂ ਜਕੜਨ ਜੀ ਜਿਵੇਂ ਬੋਡੀ ਵਿੱਚ ਬਹੁਤ ਰਹਿੰਦੀ ਆ। ਚਲੋ ਠੀਕ ਹੈ, ਆਪਾਂ ਪੁੱਛਦੇ ਹਾਂ ਜੀ ਜ਼ਰੂਰ। ਤੇ ਗਲੇ ਬਾਰੇ ਜ਼ਰੂਰ ਦੱਸਿਓ, ਮੈਂ ਬਹੁਤ ਪਰੇਸ਼ਾਨ ਆ। ਜਿਵੇਂ ਮੈਂ ਬਹੁਤ ਕੁਛ ਕਰਦੀ ਹਾਂ, ਗਰਾਰੇ ਵਗੈਰਾ ਸਾਰਾ ਕੁਛ ਕਰਦੀ ਹਾਂ, ਪਰ ਸਮੈਲ ਸਿਰ ਉਬਾਸੀ ਲੈਂਦੀ ਆ ਨਾ, ਉਦੋਂ ਨਾਲ ਹੀ ਪਾਣੀ ਕੌੜਾ ਜਿਸ ਤਰ੍ਹਾਂ ਆਉਂਦਾ ਵਾ ਬਾਹਰ ਨੂੰ, ਤੇ ਨਾਲ ਹੀ ਸਮੈਲ ਬਹੁਤ ਬੈਡ ਆਉਂਦੀ ਹੈ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ ਜੀ। ਹਾਂਜੀ ਹਾਂਜੀ, ਓਕੇ, ਥੈਂਕ ਯੂ ਸੋ ਮਚ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ ਰਾਜਨਵੀਰ। ਬਿਲਕੁਲ, ਜਿਹੜੀ ਤੁਸੀਂ 4 ਚੀਜ਼ਾਂ ਲੈਂਦੇ ਆ ਨਾ, ਇਹ ਬਹੁਤ ਹਰ ਇੱਕ ਚੀਜ਼ ਲਈ ਇਫੈਕਟਿਵ ਹੈਗੀ ਆ। ਵੈਸੇ ਇਹਨੂੰ ਦਿਨ ਛੱਡ ਕੇ ਲੈਂਦੇ ਵੀ ਰਹੋ ਤਾਂ ਹੋਰ ਵੀ ਤੁਹਾਡੇ ਇਲਾਜ ਆ ਜਿਹੜੇ ਉਹਨਾਂ ਦੇ ਬਾਰੇ ਆਪਾਂ ਪੁੱਛ ਲੈਂਦੇ, ਜੇ ਕਿਸੇ ਨੂੰ ਪਤਾ ਹੋਊਗਾ ਜ਼ਰੂਰ ਦੱਸਣਗੇ। 408-272-5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਅਗਲੇ ਕਾਲਰ ਨੇ ਗੁਰਚਰਨ ਸਿੰਘ। ਬਾਥਰੂਮ ਦੇ ਬਾਰੇ ਜੀ, ਕਿਹੜੀ ਮਿਲੀ ਆ, ਉਹ ਕਿੰਨੀਆਂ ਇਕੱਠੀਆਂ ਲੈਣੀਆਂ ਜੀ, ਮੈਨੂੰ ਦੱਸਿਓ। ਠੀਕ ਹੈ ਜੀ, ਪੁੱਛ ਲੈਂਦੇ ਜੀ ਆਪਾਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਉਹ ਜੀ ਜੇ ਦੱਸਦਾ ਕੋਈ ਇਮਲੀ ਬਾਰੇ ਤਾਂ ਦੱਸਿਆ ਵੀ ਗਿਆ, ਕਿਹੜੀ ਚੀਜ਼ ਤੋਂ ਦੱਸਿਆ ਗਿਆ ਉਹਦੇ ਬਾਰੇ ਨਹੀਂ ਪਤਾ ਹੈਗਾ, ਮੈਨੂੰ ਯਾਦ ਨਹੀਂ ਗਾ, ਪਰ ਦੱਸਿਓ ਜ਼ਰੂਰ। ਹਰਮਿੰਦਰ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਹਨਾ, ਆਪਣੀ ਇੱਕ ਭੈਣ ਜੀ ਆ ਸਾਡੇ, ਉਹਨਾਂ ਦੀਆਂ ਕਿਡਨੀਆਂ ਕਾਫੀ ਖਰਾਬ ਹੋ ਗਈਆਂ, ਐਂਡ ਤੇ ਹੋਈਆਂ ਆ। ਉਹਦੇ ਬਾਰੇ ਕੁਛ ਮੈਨੂੰ ਇੱਕ ਵਾਰ ਮੈਂ ਕੌਡੀਆਂ ਵਾਲਾ ਸੁਣਿਆ ਸੀ, ਮੈਨੂੰ ਲੱਭਿਆ ਨੀ ਕਿੱਥੇ ਆ ਉਹ, ਵੀ ਕੌਡੀਆਂ ਨਿੰਬੂ ਦੇ ਪ੍ਰੇਮ। ਜੇ ਕਿਸੇ ਨੂੰ ਪਤਾ ਇਹਦੇ ਬਾਰੇ, ਜਗਵੀਰ ਸਿੰਘ ਹੋਣੀ ਵੀ ਜੇ ਹੁਣ ਤਾਂ ਪੂਰੀ ਹੈਲਪ ਕਰਨ, ਤੇ ਜੇ ਕੋਈ ਹੋਰ ਭੈਣ ਭਰਾ ਨੂੰ ਪਤਾ ਹੋ ਵੀ ਦੱਸਣ, ਹਨਾ। ਠੀਕ ਹੈ ਜੀ। ਇੱਕ ਨਾ, ਇੱਕ ਭਾਈ ਸਾਹਿਬ ਕਹਿੰਦੇ ਸੀ ਨਾ ਵੀ ਮੇਰਾ ਢਿੱਡ ਬਹੁਤ ਵਧਿਆ ਆ, ਭਾਰ ਬਹੁਤਾ ਆ, ਤੇ ਪਿਛਲੇ ਵੀ ਕੋਈ ਨਹੀਂ ਪੁੱਛਿਆ ਸੀ, ਹਨਾ। ਤੇ ਉਹਦੇ ਵਿੱਚ ਮਤਲਬ ਹੈ ਜੀ, ਜਿੱਦਾਂ ਆਪਾਂ ਨਾ ਕਦਮ ਤਾਲ ਜਿਹਨੂੰ ਕਹਿੰਦੇ ਆ, ਉਹ ਸਟੈਪ 2000 ਵਾਰ ਕਰਨੇ ਚਾਹੀਦੇ ਆ। ਜਿੱਦਾਂ 500 ਕਰਕੇ ਕਰ ਲੈਣ, ਜਾਂ ਜਿੰਨਾ ਕਿਸੇ ਦੀ ਹਿੰਮਤ ਆ। ਮੈਂ ਤਾਂ 500 ਕਰਕੇ ਕਰਦੀ, ਮੇਰੇ ਗੋਡੇ ਦੁਖਦੇ ਕਰਕੇ ਮੇਰੇ ਲਈ ਪ੍ਰੋਬਲਮ ਆ ਜਾਂਦੀ। ਪਰ ਹਨਾ, ਉਹਦੇ ਨਾਲ ਤੁਸੀਂ ਜੇ ਤੁਸੀਂ ਲਗਾਤਾਰ ਕਰਨਗੇ, 1 ਮਹੀਨਾ ਵੀ ਕਰਕੇ ਦੇਖਣਗੇ, ਉਹਨਾਂ ਦਾ 4-5 ਕਿਲੋ ਵੇਟ ਘਟੂਗਾ, ਢਿੱਡ ਅੰਦਰ ਨੂੰ ਜਾਊਗਾ। ਠੀਕ ਹੈ ਜੀ। ਹਾਂਜੀ ਹਾਂਜੀ, ਕੋਈ ਮਿਹਰਬਾਨੀ ਹੋ ਜੋ ਮੇਰੀ ਭੈਣ ਲਈ ਦੱਸੇ ਵੀ ਕਿਡਨੀਆਂ ਦਾ ਕੀ ਹੋ ਸਕਦਾ, ਹਨਾ। ਠੀਕ ਹੈ। ਉਹਨਾਂ ਨੂੰ ਪ੍ਰੋਬਲਮਾਂ ਬਹੁਤ ਹੈ, ਹਾਰਟ ਦੀ ਆ, ਗੋਡਿਆਂ ਦੀ ਆ, ਬਹੁਤ ਇਕੱਠੀਆਂ ਹੋਈਆਂ ਆ। ਹੁਣ ਕਿਡਨੀਆਂ ਨੇ ਐਂਡ ਕਰ ਦਿੱਤਾ। ਓਕੇ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕਿਡਨੀਆਂ ਦੇ ਬਾਰੇ ਵੀ ਦੱਸਿਆ ਤਾਂ ਸੀਗਾ, ਐਂਡ ਹੋਈਆਂ ਨੂੰ ਕਿਵੇਂ ਰਿਵਾਈਵ ਕਰਨਾ, ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜਿਹੜੀਆਂ ਛੋਟੀਆਂ ਮੋਟੀਆਂ ਹੋਰ ਪ੍ਰੋਬਲਮਸ ਹੁੰਦੀਆਂ ਆ, ਉਹਦੇ ਬਾਰੇ ਤਾਂ ਬਹੁਤ ਵਾਰੀ ਦੱਸਿਆ। ਜਿਹੜੇ ਡਾਇਲਸਿਸ 'ਤੇ ਸੀ ਉਹਦੇ ਬਾਰੇ ਵੀ ਪੁੱਛਿਆ ਕਿ ਉਹਨੂੰ ਰਿਵਰਸ ਕਰ ਲਿਆ। ਜਿਹੜੇ ਟੀਕਾ ਲੈਂਦੇ ਸੀਗੇ, ਇੰਸੂਲਿਨ ਲੈਂਦੇ ਸੀ, ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਉਹ ਵੀ ਛੱਡ ਦਿੱਤਾ, ਉਹ ਠੀਕ ਠਾਕ ਹੋ ਗਏ ਆ। ਅਤੇ ਜੇ ਹੋਰ ਵੀ ਕਿਸੇ ਕੋਲ ਇਲਾਜ ਆ, ਦੇਖੋ ਸ਼ੂਗਰ ਆ ਇੱਕ ਜਿਸ ਲਈ ਹੋ ਜਾਂਦੀ ਆ, ਅਤੇ ਇਹ ਬਹੁਤ ਕੁਛ ਬੰਦੇ ਨੂੰ ਅੰਦਰੋਂ ਅੰਦਰੀ ਖਾ ਜਾਂਦੀ। 408-272-5200 ਨਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਦੂਜਾ ਜਿਹੜੇ ਤੇ ਗਰਮੀ ਆ, ਉਹਦੇ ਲਈ ਤਾਂ ਹੈਗਾ ਆ ਆਪਣਾ ਦੂਜਾ ਔਲੇ ਦਾ ਜਿਹੜਾ ਜੂਸ ਹੁੰਦਾ, ਉਹ ਪਾਣੀ 'ਚ ਪਾ ਕੇ ਉਹ ਪੀਣਾ 3-4 ਵਾਰੀ, ਜਿੱਦਾਂ ਸਵੇਰੇ ਸ਼ਾਮ, ਜਿੱਦਾਂ ਤਾਂ 2 ਵਾਰੀ ਕਰ ਲਵੇ, ਜਦ ਦੁਪਹਿਰਾ 1 ਵਾਰੀ, ਏਦਾਂ ਵੀ ਕਰ ਸਕਦੇ ਜੀ। ਤਾਂ ਇੱਕ ਜੀ ਇੱਧਰ ਸਾਡੇ ਕੁੜੀ ਆ 40 ਕੁ ਸਾਲ ਦੀ, ਉਹਦੇ ਇੱਕ ਫੈਂਸੀ ਹਟ ਜਾਂਦੀ ਆ, ਉਹ ਭਰ ਕੇ ਜਿੱਦਾਂ ਮੋਟੀ ਜਿਹੀ ਹੋ ਕੇ ਦੂਜੀ ਫੇਰ ਹੋ ਜਾਂਦੀ ਆ। ਇਹਦੇ ਬਾਰੇ ਕੁਛ ਕਿਸੇ ਨੂੰ ਵੀ ਪਤਾ ਭੈਣ ਜੀ, ਉਹ ਜ਼ਰੂਰ ਦੱਸਿਓ। ਠੀਕ ਹੈ ਜੀ।
ਹਾਂਜੀ ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਤੇ ਆਪਾਂ ਰਿਕੁਐਸਟ ਜ਼ਰੂਰ ਕਰਾਂਗੇ ਜੇ ਤੁਹਾਨੂੰ ਕਿਸੇ ਇਲਾਜ ਦਾ ਪਤਾ ਆ ਤਾਂ ਪਲੀਜ਼ ਉਹਨਾਂ ਨੂੰ ਦੱਸ ਜ਼ਰੂਰ ਦਿਓ ਕਿ ਉਹ ਆਪਣਾ ਇਲਾਜ ਕਰ ਸਕਦੇ ਆ। ਰਣਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਫੀਡਬੈਕ ਦੇਣੀ ਹੈ ਇੱਕ ਤਾਂ ਤੁਹਾਨੂੰ। ਹਾਂਜੀ। ਤੇ ਮੈਂ ਪਹਿਲਾਂ ਵੀ ਪੁੱਛਿਆ ਸੀ, ਆਪਣੇ ਇੱਥੇ ਰੇਡੀਓ ਤੇ ਦੱਸਿਆ ਗਿਆ ਸੀ ਕੁਮਾਰੀ ਆਸੂ ਦੇ ਬਾਰੇ। ਹਾਂਜੀ। ਤੇ ਉਹ ਪੇਟ ਦੇ ਮਤਲਬ ਬਿਮਾਰੀ ਹਰ ਇੱਕ ਲਈ ਬਹੁਤ ਠੀਕ ਆ। ਮੈਂ ਉਹਨੂੰ ਸਾਲ 1.5 ਸਾਲ ਤੋਂ ਲੱਭ ਰਹੀ ਸੀਗੀ ਤੇ ਮੈਨੂੰ ਮਿਲੀ ਨਹੀਂ। ਹੁਣ ਮੈਨੂੰ ਮਿਲੀ, 1 ਮਹੀਨਾ ਹੋਇਆ ਮੈਨੂੰ ਯੂਜ਼ ਕਰਦੀ ਨੂੰ, ਤੇ ਮੈਨੂੰ ਬਹੁਤ ਫਰਕ ਆ ਜਿੱਦਾਂ ਉਹਦੇ ਨਾਲ। ਮਹੀਨੇ 'ਚ ਫਰਕ ਤੁਹਾਨੂੰ ਦਿਸ ਪਿਆ? ਠੀਕ ਹੈ ਜੀ। ਹਾਂਜੀ ਮੈਨੂੰ ਫਰਕ ਮਤਲਬ ਕਿ ਹਟੇ ਗਈਆਂ ਮੇਰੀਆਂ ਪ੍ਰੋਬਲਮ, ਮਾੜੀਆਂ ਮੋਟੀਆਂ ਰਹਿੰਦੀਆਂ। ਹਾਂਜੀ ਠੀਕ ਹੈ ਜੀ। ਤੇ ਮੈਂ ਇਹਦੇ ਬਾਰੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਵੀ ਦੱਸਿਆ ਸੀਗਾ। ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿਨ੍ਹਾਂ ਨੇ ਵੀ ਇਹ ਯੂਜ਼ ਕੀਤੀ ਆ ਉਹ ਮੈਨੂੰ ਪਲੀਜ਼ ਦੱਸਣ ਕਿ ਇਹ ਕਿੰਨਾ ਕੁ ਚਿਰ ਪੀਣੀ ਚਾਹੀਦੀ ਆ। ਠੀਕ ਆ। ਹਾਂਜੀ ਮੇਰੀ ਤਕਰੀਬਨ 1 ਸ਼ੀਸ਼ੀ 1 ਮਹੀਨੇ ਦੇ ਵਿੱਚ ਖਤਮ ਹੋਈ ਆ ਉਹ। ਬਸ ਮੈਨੂੰ ਜਿੰਨਾ ਕੁ ਯਾਦ ਆ ਰਣਜੀਤ ਜੀ, ਕਈਆਂ ਨੇ 2-2 3-3 ਸ਼ੀਸ਼ੀਆਂ ਪੀਤੀਆਂ ਕੰਪਲੀਟ ਕਰ ਲਈਆਂ। ਹਾਂਜੀ ਹਾਂਜੀ ਠੀਕ ਹੈ, ਚਲੋ ਜੇ ਕੋਈ ਹੋਰ ਵੀ ਕੋਈ ਹੋ ਤਾਂ ਜ਼ਰੂਰ ਪੁੱਛਦੇ ਆ। ਹਾਂਜੀ ਤਾਂ ਇਹਦੇ ਬਾਰੇ ਜ਼ਰੂਰ ਦੱਸ ਦਿਓ, ਕਿਉਂਕਿ ਉਹਨਾਂ ਕੁ ਚਿਰ ਪਹਿਲਾਂ ਮੈਂ ਦੂਜੀ ਲੈ ਆਂਦੀ, 1 ਮੇਰੀ ਖਤਮ ਹੋ ਗਈ, ਦੂਜੀ ਮੈਂ ਸ਼ੁਰੂ ਕੀਤੀ ਆ। ਤੇ ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਕਈ ਚੰਗੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਤੁਹਾਨੂੰ ਸਵਾਦ ਨਹੀਂ ਗੁੱਡ ਲੱਗਦਾ, ਪਰ ਉਹ ਚੰਗੀਆਂ ਚੀਜ਼ਾਂ ਹੁੰਦੀਆਂ। ਗਰਮੇਸ਼ ਕੌਰ ਜੀ। ਹਾਂਜੀ ਬਲਵਿੰਦਰ ਜੀ, ਪਿਆਰ ਭੈਣ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੀ ਨਾ ਸਹੇਲੀ ਦੀ ਬੇਟੀ ਹੈ 17-18 ਸਾਲ ਦੀ, ਤੇ ਉਹਦੇ ਨਾ ਪੇਸ ਦੇ ਉੱਤੇ ਬਰੀਕ ਬਰੀਕ ਤੈਨ ਆ। ਅੱਛਾ ਜੀ। ਸਾਲਕ ਤੋਂ ਹੋਣ ਲੱਗੇ ਆ, ਤੇ ਮੈਂ ਤਾਂ ਪੁੱਛਦੀ ਜੇ ਕਿਸੇ ਭਰਾ ਨੂੰ, ਭੈਣ ਜੀ ਨੂੰ, ਕਿਸੇ ਨੂੰ ਵੀ ਪਤਾ, ਜਾਂ ਗੁਰਦੀਪ ਕੌਰ ਭੈਣ ਜੀ ਆ ਦੱਸਣ, ਤੇ ਉਹਦੇ ਬਾਰੇ ਕੁਛ ਵੀ ਹੋਵੇ ਤਾਂ ਹਨਾ ਉਹਨੂੰ ਫਿਰ ਦੱਸਣਾ ਪੈਣਾ ਸਾਨੂੰ ਵੀ ਆਹ ਤੁਸੀਂ ਲਾਭੋ ਜਾਂ ਕਿੱਦਾਂ। ਇਸ ਕਰਕੇ ਮੈਂ ਫੋਨ ਕੀਤਾ ਸੀ ਜੀ। ਓਕੇ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਦੇ ਜੀ ਜੇ ਕਿਸੇ ਨੂੰ ਪਤਾ ਹੋਇਆ ਕਿ ਉਹ ਜਿਹੜੇ ਫੇਸ ਦੇ ਉੱਤੇ ਉਹਨਾਂ ਦੇ ਕਾਲੇ ਤਿੰਨ ਆ ਕਿਵੇਂ ਹਟ ਸਕਦੇ ਆ। ਹਰਜਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਕਿਸੇ ਨੇ ਦੱਸਤਾ, ਮੈਂ ਤਾਂ ਉਹ ਦੱਸਣਾ ਸੀ ਜਿਹੜੇ ਅੰਕਲ ਪੁੱਛਦੇ ਸੀਗੇ ਕਿ ਆਮਲੇ ਦਾ ਜੂਸ ਕਿਵੇਂ ਪੀਣਾ ਆ। ਉਹਨਾਂ ਨੇ ਸਵੇਰ ਨੂੰ ਦੱਸਿਆ ਸੀ ਜਿਹੜਾ ਆਪਾਂ ਸਵੇਰ ਨੂੰ ਉੱਠ ਕੇ ਜਿਹੜਾ ਉਹਦੇ ਉੱਪਰ ਢੱਕਣ ਲੱਗਾ ਹੁੰਦਾ ਹੈ ਨਾ, ਕੈਪ ਜਿਹਾ ਆਉਂਦਾ ਆ ਜੂਸ ਦੀ ਬੋਤਲ ਹੁੰਦਾ। ਹਾਂਜੀ ਹਾਂਜੀ ਹੁੰਦਾ। ਹਾਂਜੀ ਉਹ ਠੀਕ ਹੈ ਜੀ। ਮੈਨੂੰ ਲੱਗਦਾ ਇਹ ਡਰਾਈਵ ਕਰਦੇ ਆ, ਉਹਨੇ ਦੱਸਿਆ ਕਿ ਜਿਹੜਾ ਉੱਤੇ ਕੈਪ ਹੁੰਦਾ ਆ ਉਹ ਕੈਪ ਭਰ ਕੇ ਤੁਸੀਂ ਪੀਣਾ ਆ। ਤਾਂ ਬੇਸ਼ੱਕ ਜੇ ਤੁਸੀਂ ਸਿੱਧਾ ਨਹੀਂ ਪੀ ਸਕਦੇ ਤਾਂ ਤੁਸੀਂ ਵਿੱਚ ਪਾਣੀ ਵੀ ਪਾ ਸਕਦੇ ਆ। ਪਰਮਜੀਤ ਜੀ। ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਇੱਕ ਤਾਂ ਭੈਣ ਜੀ ਰਣਜੀਤ ਜਿਨ੍ਹਾਂ ਨੇ ਕੁਮਾਰੀ ਆਸਤ ਤੋਂ ਦੱਸਿਆ ਜਾਂ ਵੀ ਇਹ ਮੈਨੂੰ ਮਿਲ ਗਿਆ, ਮੈਨੂੰ ਇਹਦਾ ਬਹੁਤ ਫਾਇਦਾ ਹੋਇਆ। ਉਹਨਾਂ ਨੂੰ ਫਾਇਦੇ ਵੀ ਦੱਸ ਦੇਣੇ ਚਾਹੀਦੇ ਸੀ ਨਾਲ, ਤਾਂ ਜੋ ਦੂਜੇ ਲੋਕੀ ਵੀ ਲੈ ਸਕਣ ਉਹਨਾਂ ਜਿਹੜੇ ਉਹਨਾਂ ਨੂੰ ਹੋਏ ਨੇ। ਜਦੋਂ ਲਾਈਨਾਂ ਪਹਿਲਾਂ ਹੋ ਜਾਂਦੀਆਂ ਆਪਾਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਵੀ ਜ਼ਰੂਰ ਆ ਜਾਇਓ ਜੀ। ਹਾਂਜੀ। ਤੇ ਨੰਬਰ 2 ਇੱਕ ਭੈਣ ਜੀ ਪਹਿਲਾਂ ਪੁੱਛ ਕੇ ਗਏ ਨੇ ਵੀ ਉਹਨਾਂ ਨੂੰ ਅਧਿਕਾਰ ਖੱਟੇ ਬਹੁਤ ਆਉਂਦੇ, ਮੂੰਹ 'ਚ ਬਦਬੂ ਆਉਂਦੀ ਆ। ਹਾਂਜੀ। ਫਾਰ ਦੀ ਟਾਈਮ ਬੀਇੰਗ ਉਹ ਜਾਣੀ ਕਿ ਜਦੋਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਇਸ ਤਰ੍ਹਾਂ ਹੋਊਗਾ ਤੇ ਉਹ ਨਾ ਮਿੱਠੇ ਸੋਡੇ ਦੀ ਚੁਟਕੀ ਪਾਣੀ 'ਚ ਪਾ ਕੇ ਜਾਣੀ ਕਿ 4-5 ਘੁੱਟਾਂ 'ਚ ਉਹਨਾਂ 'ਚ ਪਾ ਕੇ ਉਹ ਪੀ ਸਕਦੇ ਆ। ਤੇ ਇਹਦੇ ਲਈ ਹੋਮਿਓਪੈਥੀ ਦੀ ਦਵਾਈ ਹੈ ਰੈਕਵੈਗ ਦੀ R7 ਜੀ। ਉਹ ਆਰਡਰ ਕਰ ਲੈਣਾ, ਐਮਾਜ਼ੋਨ ਤੇ ਮਿਲ ਜਾਂਦੀ ਆ ਤੇ ਉਹ ਲੈਣ ਲਗਾਤਾਰ। ਉਹ ਕੈਨੇਡਾ ਤੋਂ ਹੀ ਸੀ ਪਰਮਜੀਤ ਜੀ, ਮੈਨੂੰ ਲੱਗਦਾ ਉੱਥੇ ਤਾਂ ਆਹੀ ਚੀਜ਼ਾਂ ਮਿਲ ਜਾਂਦੀਆਂ। ਹਾਂਜੀ ਮਿਲ ਜਾਂਦੀਆਂ, ਇੱਥੇ ਵੀ ਐਮਾਜ਼ੋਨ ਤੋਂ ਮਿਲ ਜਾਂਦੀ R7 ਜੀ। ਤੇ ਬਾਕੀ ਉਹ ਭੈਣ ਜੀ ਨੇ ਕਿਹਾ ਸੀਗਾ ਉਹਨਾਂ ਦੇ ਫੈਨਸੀ ਇੱਕ ਹੋ ਜਾਂਦੀ ਹੈ, ਇੱਕ ਹਟ ਜਾਂਦੀ ਆ, ਉਹ ਵੀ ਮਿਹਦੇ ਦਾ ਹੀ ਹੁੰਦਾ ਤਕਰੀਬਨ। ਤੇ ਕਿਸੇ ਲੋਟ ਉਹ ਆਪਣਾ pH ਲੈਵਲ ਵਧਾ ਕੇ ਦੇਖ ਲੈਣ ਤਾਂ ਸ਼ਾਇਦ ਉਹ ਠੀਕ ਹੋ ਜਾਣ। ਠੀਕ। ਤੇ ਬਾਕੀ ਜੋ ਕੋਈ ਹੋਰ ਆਉਂਦਾ ਤਾਂ ਕੋਈ ਦਿਮਾਗ 'ਚ ਆਉਂਦਾ ਫਿਰ ਦੱਸ ਦਿਆਂ। ਸਤਿ ਸ਼੍ਰੀ ਅਕਾਲ ਜੀ ਸਰ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜਿਹਨੂੰ ਵੀ ਕੁਛ ਵੀ ਪਤਾ ਹੁੰਦਾ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਅੱਲੇ ਤੋਂ ਜੀ ਤੁਹਾਡਾ 408-272-5500 ਸਟੂਡੀਓ ਦਾ ਫੋਨ ਨੰਬਰ ਹੈ। ਇਸ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਕੋਈ ਵੀ ਪ੍ਰੋਬਲਮ ਹੈ ਪੁੱਛ ਸਕਦੇ ਆ, ਦੱਸ ਸਕਦੇ ਆ। ਗੁਰਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ ਮੈਂ ਪੁੱਛਣਾ ਜੀ, ਮੈਨੂੰ ਨਾ ਡਾਕਟਰਾਂ ਨੇ ਦੱਸਿਆ ਸਲੀਪ ਅਪਰੇਨੀਆ ਦੀ। ਹਾਂਜੀ ਅਪਰੇਨੀਆ। ਹਾਂਜੀ ਇਹਦੇ ਬਾਰੇ ਜੇ ਕਿਸੇ ਕੋਲ ਦੇਸੀ ਇਲਾਜ ਹੋਵੇ, ਜਿੱਦਾਂ ਨਾ ਨੀਂਦ ਜੀ ਆਉਂਦੀ ਆ, ਬੰਦਾ ਬੇਹੋਸ਼ ਘਰਾੜੇ ਵੱਜਦੇ ਆ ਤੇ ਕੋਈ ਟਾਈਟ ਜਿਹਾ ਰਹਿੰਦਾ ਨਾ, ਜੇ ਕੋਈ ਕਿਸੇ ਨੂੰ ਹੋਇਆ ਹੋਵੇ, ਕਿਸੇ ਨੇ ਤੋਂ ਆਰਾਮ ਆਇਆ ਹੋਵੇ ਦੇਸੀ ਇਲਾਜ ਦਾ ਕੋਈ ਦੱਸਣ। ਠੀਕ ਆ। ਹਾਂਜੀ
ਇਹ ਥੋੜਾ ਪਰੇਸ਼ਾਨੀ ਜੇ ਡਾਕਟਰ ਨੇ ਐਮਰਜੈਂਸੀ ਪਿੱਛੇ ਭੇਜਣਾ ਪੈ ਗਿਆ ਰਾਤ ਨੂੰ। ਐਡੀ ਬਹੁਤ ਵੱਡੀ ਪਰੇਸ਼ਾਨੀ ਨਹੀਂ ਤੁਹਾਨੂੰ ਮਸ਼ੀਨ ਦੇਣ ਨੂੰ ਫਿਰਦੇ ਆ ਉਹ ਨੱਕ ਨੂੰ ਲਾ ਕੇ ਸੌਂ ਜਾਓ। ਕੋਈ ਨਹੀਂ ਆਪਾਂ ਪੁੱਛਦੇ ਆ। ਮਸ਼ੀਨ ਲਾਉਣੀ ਨਹੀਂ ਚਾਹੁੰਦੇ ਅਸੀਂ। ਹਾਂਜੀ 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 ਸਮਝ ਗਿਆ। ਮਸ਼ੀਨ ਤੋਂ ਬਿਨਾਂ ਮਸ਼ੀਨ ਤੋਂ ਬਿਨਾਂ ਕੰਮ ਹੋ ਜਾਵੇ ਸਾਨੂੰ ਵਧੀਆ। ਥੈਂਕ ਯੂ ਜੀ ਥੈਂਕ ਯੂ। ਉਹ ਠੀਕ ਹੈ ਥੈਂਕ ਯੂ। ਆਪਾਂ ਪੁੱਛ ਲੈਂਦੇ ਕਿਸੇ ਨੂੰ ਇਲਾਜ। ਵੈਸੇ ਉਹਦਾ ਨਾਰਮਲੀ ਲੋਕਾਂ ਨੇ ਕੋਸ਼ਿਸ਼ ਕੀਤੀ ਆ, ਬੋਡੀ ਆਪੋ ਆਪਣੀ ਆ। ਕਈਆਂ ਨੂੰ ਕਿਸੇ ਚੀਜ਼ ਤੋਂ ਆਰਾਮ ਆ ਜਾਂਦਾ, ਕਈਆਂ ਨੂੰ ਕਿਸੇ ਚੀਜ਼ ਤੋਂ ਆਰਾਮ ਨਹੀਂ ਵੀ ਆਉਂਦਾ ਹੈਗਾ, ਕਿਉਂਕਿ ਬੋਡੀ ਜਿਹੜੀ ਆ ਉਹ ਹਰ ਇੱਕ ਦੀ ਇੱਕੋ ਜਿਹੀ ਨਹੀਂ ਹੁੰਦੀ। ਕਈਆਂ ਨੇ ਤਾਂ ਰਾਤ ਨੂੰ ਘਿਓ ਜਾਂ ਤੇਲ ਲਾ ਕੇ ਸੌਣਾ ਸ਼ੁਰੂ ਕਰ ਦਿੱਤਾ, ਉਹ ਕਈਆਂ ਨੂੰ ਉਸੇ ਤੋਂ ਵੀ ਆਰਾਮ ਆ ਗਿਆ ਆ। ਬਸ ਇਹ ਕਿਹੜੀ ਚੀਜ਼ ਹੈ ਜਿਸ ਤੋਂ ਆਰਾਮ ਨਹੀਂ ਆਉਂਦਾ, ਪਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਜੀ ਜ਼ਰੂਰ, ਜਦ ਤੱਕ ਕੋਈ ਨਹੀਂ ਦੱਸਦਾ ਹੈਗਾ। ਜਸਵੀਰ ਕੌਰ ਜੀ। ਹੈਲੋ ਸਤਿ ਸ਼੍ਰੀ ਅਕਾਲ। ਜਸਵੀਰ ਕੌਰ ਬੋਲਿਆ ਜੀ? ਹਾਂਜੀ 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 ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਮੈਂ ਪੁੱਛਣਾ ਸੀ, ਮੇਰੀ ਖੱਬੀ ਲੱਤ ਆ ਉਹਦੇ ਨਾ ਪਿੰਨੀ ਦੇ ਪਿੱਛੇ ਵੈਰੀਕੋਸ ਵੇਨ ਆ ਹੋਈ, ਉਹ ਬਹੁਤ ਤੰਗ ਕਰਦੀ ਆ ਮੈਨੂੰ, ਬੜੀ ਲੱਤ ਦੁਖਦੀ ਰਹਿੰਦੀ ਆ ਉਹਦੇ ਨਾਲ, ਪੈਰ ਵੀ ਥੱਲਿਓ ਦੁਖਦਾ ਆ ਬਹੁਤ। ਕੰਮ ਤੇ ਜਦੋਂ ਮੈਂ ਹੁੰਦੀ ਹਾਂ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਕਈ ਵਾਰੀ ਕੰਮ ਤੇ ਨਾ। ਠੀਕ ਹੈ। ਤੇ ਉਹਦੇ ਬਾਰੇ ਦੱਸਿਓ, ਕਿਸੇ ਭੈਣ ਭਰਾ ਨੂੰ ਪਤਾ ਹੋਊਗਾ ਨਾ। ਠੀਕ ਹੈ। ਤੇ ਹਾਂਜੀ ਇੱਕ ਕੁਐਸਚਨ ਹੋ ਰਿਹਾ, ਇੱਕ ਮੇਰੀ ਫਰੈਂਡ ਆ ਉਹ ਵੀ ਕੰਮ ਤੇ ਹੁੰਦੀ ਹੈ ਮੇਰੇ ਨਾਲ, ਉਹਦੀ ਅੱਡੀ ਦੀ ਪ੍ਰੋਬਲਮ ਆ, ਉਹਦੀ ਅੱਡੀ ਦੀ ਕਹਿੰਦੇ ਡਾਕਟਰ ਕਹਿੰਦੇ ਹੱਡੀ ਵਧੀਓ ਆ ਪਿੱਛੋਂ, ਤੇ ਉਹਦੀ ਸਰਜਰੀ ਕਰਨੀ ਪੈਣੀ ਆ। ਤੇ ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤੇ ਸਰਜਰੀ ਤੋਂ ਉਹਦਾ ਛੁਟਕਾਰਾ ਹੋ ਜਾਵੇ, ਉੱਦਾਂ ਹੀ ਕੋਈ ਹੋਵੇ ਹੋਮ ਰੈਮਡੀ। ਠੀਕ ਹੈ ਜੀ। ਹਾਂਜੀ ਉਹਦੇ ਬਾਰੇ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਵੇ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ ਥੈਂਕ ਯੂ। ਸਰਜਰੀਆਂ ਤੋਂ ਪਹਿਲਾਂ ਜ਼ਰੂਰ ਵਾਕਿਆ ਹੀ ਰਾਏ 2 ਮਹੀਨੇ ਲੈ ਲੈਣੀ ਚਾਹੀਦੀ ਹੈ ਕਿਸੇ ਨਾ ਕਿਸੇ ਤੋਂ। ਇਹ ਕਈ ਵਾਰੀ ਕਿਹਾ ਜਾਂਦਾ, ਪਰ ਕਈ ਵਾਰੀ ਉਹ ਹੱਡੀ ਹੁੰਦੀ ਨਹੀਂ ਵਧੀਆ, ਪਰ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਹੱਡੀ ਵਧੀਆ। ਪਰ ਪਲੀਜ਼ ਕੋਈ ਨਾ ਕੋਈ ਜਣਾ ਇਹਨਾਂ ਨੂੰ ਸਰਜਰੀ ਤੋਂ ਬਚਾ ਲਓ। ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੀ ਹੱਡੀ ਵਧੀ ਹੈ ਨਾ, ਉਹਨੂੰ ਨਾ ਪਹਿਲਾਂ ਮਾਲਿਸ਼ ਹੀ ਕਰਨ, ਜਿਵੇਂ ਯੂਰੋਕੈਸ ਦੀ ਹੱਡੀ ਵੱਧ ਜਾਂਦੀ ਹੈ ਨਾ ਜੀ, ਉਹਨੂੰ ਜਿਹੜਾ 12 ਚੀਜ਼ਾਂ ਦਾ ਤੇਲ ਹੈ ਨਾ ਉਹਦੇ ਨਾਲ ਮਲ ਨੂੰ ਧੱਸ ਜਾਏਗੀ ਵਿੱਚ। ਮੇਰੇ ਪੈਰ ਅੰਗੂਠੇ ਦੇ ਕੋਲੋਂ ਹੋ ਗਈ ਸੀ, ਮੈਂ ਮਾਲਿਸ਼ ਕਰਦੀ ਰਹੀ ਤਾਂ ਠੀਕ ਹੋ ਗਈ। ਜਿਨ੍ਹਾਂ ਨੂੰ ਘਰਾੜੇ ਆਉਂਦੇ ਉਹਨਾਂ ਵਿਟਾਮਿਨ ਸੀ ਲੈਣ ਤੇ ਨੱਕ 'ਚ ਘਿਓ ਪਾਉਣ, ਬਸ ਠੀਕ ਹੋ ਜਾਏਗਾ। ਇਹਦਾ ਕੋਈ ਵੱਡਾ ਕੰਮ ਨਹੀਂ ਹੈਗਾ। ਤੇ ਹੈਲੋ ਜੀ 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 ਦੱਸੋ ਜੀ। ਮੈਂ ਨਾ ਉਹਦੀ ਛੋਟੀ ਬੇਟੀ ਨੂੰ ਕਹਿੰਦੇ ਸੀ ਨਾ ਉਹਦੀਆਂ ਟੱਟੀਆਂ ਨਹੀਂ ਰੁਕਦੀਆਂ, ਡਾਕਟਰਾਂ ਕੋਲ ਬੜਾ ਇਲਾਜ ਕਰਾਇਆ ਤੇ ਪਹਿਲਾਂ ਹੀ ਆ ਜਾਂਦੇ, ਕੋਈ ਨਾ ਕੋਈ ਤਾਂ ਨੁਕਸਾ ਦੱਸ ਹੀ ਦਿੰਦੇ। ਛੋਟੇ ਜਿਹੇ ਬੱਚੇ ਰੋਜ਼ ਡਾਕਟਰਾਂ ਦੀਆਂ ਗੋਲੀਆਂ ਖਵਾਉਣ ਨਾਲੋਂ। ਤੇ ਉਹ ਪੁਰਾਣੀਆਂ ਉਹਨੂੰ ਕਾਫੀ ਟਾਈਮ ਹੋ ਗਿਆ ਨਾ, ਤੇ ਮੈਂ ਇਹ ਕਹਾਂਗੀ ਸੁੰਡ ਤੇ ਹਿੰਗ ਜੀਰਾ ਭੁੰਨ ਕੇ ਨਾ ਥੋੜਾ ਜਿਹਾ ਕਾਲਾ ਨਮਕ ਪਾ ਕੇ ਤੇ 2-2 ਚੁਟਕੀਆਂ ਉਹਨੂੰ ਪਾਣੀ ਨਾਲ 2 ਟਾਈਮ ਦੇਣ ਕੁੜੀ ਨੂੰ। ਇੱਕ ਉਹਨੂੰ ਰੋਟੀ ਰਾਟੀ ਜਿਹੜਾ ਦੁੱਧ ਹੈ ਉਹਦਾ ਬਿਲਕੁਲ ਬੰਦ ਕਰ ਦੇਣ ਜੀ। ਰਾਤ ਖਿਚੜੀ ਬਣਾ ਲੈਣ ਥੋੜੀ, ਜਿੰਨਾ ਕੋ ਬੱਚਾ ਖਾਂਦਾ 3 ਸਾਲ ਦੀ ਕਹਿੰਦੇ ਸੀ, ਉਹਦੇ ਹਿੰਗ ਪਾ ਕੇ ਦਹੀਂ ਪਾ ਕੇ ਖਿਚੜੀ ਉਹਨੂੰ ਬ੍ਰੇਕਫਾਸਟ ਦੇਣ, ਜਿੰਨਾ ਕਿ ਉਹ ਖਾ ਸਕਦੀ। ਹਿੰਗ ਦਹੀਂ 'ਚ ਪਾ ਕੇ ਉਹਨੂੰ ਮੱਕੀ ਦੀ ਰੋਟੀ ਦੇਣ ਥੋੜੀ ਜਿਹੀ ਖਾਵੇ ਨਾਲ। ਤੇ ਜਿਹੜਾ ਇਹਨੇ ਇਸਬਗੋਲ ਦਾ ਛਿਲਕਾ 1 ਚਮਚ ਕੱਪ ਸ਼ੱਕਰ ਦਾ ਪਾਣੀ ਬਣਾ ਲੈਣ ਤੇ ਉਹਦੇ ਵਿੱਚ 1 ਚਮਚਾ ਆਪਣੇ ਇਸਬਗੋਲ ਦਾ ਛਿਲਕਾ ਡੋਬ ਦੇਣ, ਕਰਨ ਜਿਹੜੇ ਫੁੱਲ ਜਾ ਇਹਨੂੰ ਰੋਜ਼ ਪਿਉਣ, ਇਹਦੇ ਨਾਲ ਹੀ ਉਹ ਕੁੜੀ ਨੂੰ ਠੀਕ ਹੋ ਜਾਣਾ। ਜਿਹੜੇ ਰੋਜ਼ ਕਹਿੰਦੇ ਰੀ ਪਰ ਬਹੁਤ ਵਾਰੀ ਦੱਸਿਆ, ਇੱਕ ਤਾਂ ਘਿਓ ਦੇ ਵਿੱਚ ਨਾ ਮੋਟੀ ਇਲਾਚੀ ਜਵੈਣ ਬਦਾਮ ਸਾੜ ਕੇ ਨਾ ਤੇ ਮਾਲਿਸ਼ ਕਰਨ ਲੱਤ ਨੂੰ, ਜਿੱਥੋਂ ਸ਼ੁਰੂ ਹੋਈ ਉੱਥੋਂ ਸ਼ੁਰੂ ਕਰਨ। ਇੱਕ ਜਿਹੜੇ ਰੀ ਵਾਲੇ ਮੈਂ ਦੱਸਿਆ ਸੀ ਨਾ, ਜਿਹੜੀ ਅੰਗੂਠੇ ਦੀ ਵੱਡੀ ਉਂਗਲ ਹੈ, ਜਿਹੜੀ ਉਹਦੀ ਨਾਲ ਵਾਲੀ ਉਂਗਲ ਹੈ ਨਾ, ਜੇ ਤਾਂਬੇ ਦੀ ਤਾਰ ਪਤਲੀ ਜੀ ਮਿਲ ਜਾਏ ਤੇ ਵਲੇਟ ਦੇਣ, ਨਹੀਂ ਤਾਂ ਧਾਗਾ ਵੀ ਉਸੇ ਤਰ੍ਹਾਂ ਵਲੇਟ ਦੇਣ। ਘੰਟੇ ਪਿੱਛੋਂ ਵੇਖਣਗੇ ਉਹਨਾਂ ਨੂੰ ਕਾਫੀ ਫਰਕ ਪਏਗਾ। ਜਿਹਨਾਂ ਨੇ ਪੇਟ ਦੇ ਜ਼ਖਮ ਨੇ ਉਹਨਾਂ ਇਸਬਗੋਲ ਦਾ ਛਿਲਕਾ ਦਹੀਂ ਸ਼ੱਕਰ ਪਾ ਕੇ ਲੈਣ ਤੇ ਕਤੀਰਾ ਗੂੰਦ ਵੀ ਖਾ ਕੇ ਵੇਖਣ, ਸ਼ੱਕਰ ਪਾ ਕੇ ਦਹੀਂ 'ਚ। ਰਾਤ ਨੂੰ ਦੁੱਧ ਪਾ ਕੇ ਰਾਤ ਨੂੰ ਭਿਓ ਦੇਣ ਪਾਣੀ 'ਚ, ਕਤੀਰਾ ਗੂੰਦ ਸਵੇਰੇ ਦੁੱਧ ਤੇ ਸ਼ੱਕਰ ਪਾ ਕੇ ਖਾ ਕੇ ਵੇਖਣ। ਕਈ ਵਾਰੀ ਗਰਮੀ ਗੁਰਮੀ ਤੋਂ ਐਵੇਂ ਹੋ ਜਾਂਦਾ ਹੈ ਨਾ। ਤੇ ਜਿਹੜੇ ਪਿਸ਼ਾਬ ਵਾਲੇ ਸੀ ਨਾ, ਉਹਨਾਂ ਨੂੰ ਮੈਂ ਕਹਾਂਗੀ ਕਾਲੇ ਤੇਲ ਤੇ ਗੁੜ, ਬਦਾਮ ਭੁੱਜੇ ਛੋਲੇ ਤੇ ਪਿਸਤਾ, ਉਹਦੇ ਲੱਡੂ ਜੇ ਬਣਾ ਕੇ ਖਾਣ ਤੇ ਕਿੱਕਰ ਦੀ ਗੂੰਦ ਜਿਹੜੀ ਹੈ ਨਾ ਘਿਓ 'ਚ ਭੁੰਨ ਕੇ ਤੇ ਪੀਸੋ, 1/2 ਚਮਚ ਮਲਾਈ ਵਿੱਚ ਪਾ ਕੇ ਉਹ ਵੀ ਖਾ ਕੇ ਵੇਖਣ। ਅਸਲੀ ਇਲਾਜ ਤਾਂ ਹੀ ਹੋਏਗਾ ਜੇ ਕੋਈ ਇੰਡੀਆ ਜਾਵੇ, ਸਵਰਨ ਬੰਗ 2 ਤੋਲੇ ਤੇ ਸਿੰਗਰ ਪਸਮ 1 ਤੋਲਾ, ਸੁੱਚੇ ਮੋਤੀ 1 ਤੋਲਾ ਤੇ ਲੋਹ ਪਸਮ 2 ਤੋਲੇ। ਇਹ ਲਿਆ ਕੇ ਖਾ ਲੈਣ ਨਾ ਤੇ ਕਦੀ ਦੁਬਾਰਾ ਉਹਨਾਂ ਨੂੰ ਨਹੀਂ ਹੋਵੇਗੀ, ਉਹ ਪਿਸ਼ਾਬ ਨਹੀਂ ਆਏਗਾ। ਬਲੈਡਰ ਦੀ ਕਮਜ਼ੋਰੀ ਹੁੰਦੀ ਹੋਰ ਕੁਝ ਵੀ ਨਹੀਂ। ਇੱਕ ਭੈਣ ਜੀ ਆਂਦੇ ਪਏ ਸੀ ਨਾ ਮੇਰੇ ਪੈਰ ਸਾਨੂੰ ਸਿਰਫ ਅਲਕੋਹਲ ਵਾਟਰ ਹੀ ਪੈਰਾਂ ਲਿਆ ਕੇ ਮਲਣ, 2 ਹੀ ਦੱਸਾਂਗੀ, ਤੇ ਸਰੋਂ ਦਾ ਤੇਲ ਤਲੀਆਂ ਨੂੰ ਰਾਤ ਮਲ ਕੇ ਸੌਣ, ਠੀਕ ਹੋ ਜਾਏਗਾ। ਜਿਹੜੇ ਭੈਣ ਜੀ ਕਹਿੰਦੇ ਸੀ ਨਾ ਬਜ਼ੁਰਗ ਨੇ ਕੋਈ ਜਲੰਧਰ ਤੋਂ, ਕਹਿੰਦੇ ਨੇ ਮੈਨੂੰ ਆਹ ਦੱਸਦਾ ਮੈਨੂੰ ਉਹ ਦੱਸਦਾ, ਉਹਨਾਂ ਨੂੰ ਥੋੜਾ ਜਿਹਾ ਨਾ ਦਿਮਾਗ ਆਪਣਾ ਡਿਪਰੈਸ਼ਨ ਦੀ ਸ਼ਿਕਾਇਤ ਹੈ। ਕੁਛ ਨਹੀਂ ਹੈਗਾ, ਅਸ਼ਵਗੰਧਾ ਤੇ ਬਰਮੀ ਪਾਊਡਰ 1 ਚਮਚ ਰਾਤ ਨੂੰ ਦੁੱਧ ਨਾਲ ਦੇ ਕੇ
ਤੇ ਸਵਾਦਨ ਕਰਨ ਤੇ ਬਸ ਉਹਨਾਂ ਨੂੰ ਸਵੇਰੇ ਉੱਠਣਗੇ ਤਾਂ ਉਹ ਨੀਂਦ ਵੀ ਪੂਰੀ ਹੋਵੇਗੀ। ਤੇ ਉਹ 5-4 ਦਿਨਾਂ ਚ ਦਿੱਤੀ ਰੱਖਣ ਬਜ਼ੁਰਗ ਨੇ। ਉਹ ਪਿਸ਼ਾਬ ਵਾਲੇ 3 ਛੁਹਾਰੇ ਹੀ ਉਬਾਲ ਕੇ ਦੁੱਧ ਚ ਪਾ ਕੇ ਪੀ ਲੈਣ ਕਰਨ, ਉਹਨਾਂ ਨੂੰ ਇਹਦੇ ਨਾਲ ਕਾਫੀ ਫਰਕ ਪੈ ਜਾਂਦਾ ਹੈ। ਤੇ ਇਹ ਬੜੀ ਨਿੱਕੀ ਨਿੱਕੀ ਚੀਜ਼ਾਂ ਨਾਲ ਹੀ ਆਰਾਮ ਆ ਜਾਂਦਾ। ਜਿਨ੍ਹਾਂ ਦੇ ਪੈਰ ਦੀ ਕਹਿੰਦੇ ਸੀ ਨਾ ਖਾਰਸ਼ ਹੁੰਦੀ, ਪਹਿਲਾਂ ਦਰਦ ਹੁੰਦੀ ਸੀ, ਕੋਈ ਵੱਡੀ ਗੱਲ ਨਹੀਂ ਹੈਗੀ। ਮੇਰੇ ਅੰਗੂਠੇ ਨੂੰ ਇਹੀ ਹੋਇਆ ਸੀ, ਮੈਂ ਇਸੇ ਨਾਲ ਹੀ ਮੈਨੂੰ ਆਰਾਮ ਆ ਗਿਆ। ਜਿਨ੍ਹਾਂ ਦੇ ਪੈਰ ਦੇ ਉਂਗਲ ਦੇ ਉਹ ਖਾਰਸ਼ ਹੈ, ਉਹਨਾਂ ਤਾਰੇ ਮੇਰੇ ਤੇਲ ਦੀ ਪਹਿਲਾਂ ਦੱਬ ਕੇ ਮਾਲਿਸ਼ ਕਰਨ। ਜੇ ਉਹਦੇ ਨਾਲ ਆਰਾਮ ਨਹੀਂ ਆਇਆ ਫਿਰ ਕੋਕੋਨਟ ਤੇ ਆਪਣਾ ਮੁਸ਼ਕ ਪੂਰ ਪਾ ਕੇ ਨਾ ਉਹਦੀ ਮਾਲਿਸ਼ ਕਰਨ। ਮੈਂ 2 ਹੀ ਕੀਤੀਆਂ ਸੀ, ਮੈਨੂੰ ਇਹਦੇ ਨਾਲ ਆਰਾਮ ਆ ਗਿਆ ਸੀ। ਤੇ ਮੈਂ ਇਹ ਕਹਿੰਦੀ ਹਾਂ ਜਿਨ੍ਹਾਂ ਨੂੰ ਕੈਂਸਰ ਵਾਲਿਆਂ 2-3 ਮਰੀਜ਼ਾਂ ਨੇ ਪੁੱਛਿਆ ਸੀ, ਜਦੋਂ ਕੈਂਸਰ ਸ਼ੁਰੂ ਹੁੰਦੀ ਹੈ ਨਾ ਮਲਵਿੰਦਰ, ਉਹਦਾ ਹੀ ਐਪਰੀਕੋਟ ਦੇ ਬੀਜ ਜਿਹੜੇ ਨਾ ਉਹਨਾਂ ਨੂੰ ਆਪਣਾ 1 ਚਮਚਾ ਸਵੇਰੇ ਇੱਕੇ ਟਾਈਮ ਹੀ ਲੈਣਾ, ਪਾਣੀ ਠੰਡੇ ਨਾਲ ਲੈਣਾ ਸ਼ੁਰੂ ਕਰ ਲੈਣ, ਉੱਥੇ ਹੀ ਰੁਕਣ ਲੱਗ ਜਾਂਦੀ। ਬਹੁਤ ਅੱਛੀ ਚੀਜ਼ ਹੈ। ਇੱਕ ਕੱਚੀ ਹਲਦੀ ਜਿਹੜੀ ਹੈ ਨਾ ਉਹਨੂੰ ਥੋੜਾ ਪਾਣੀ ਪਾ ਕੇ ਗ੍ਰਾਈਂਡ ਕਰ ਲਓ, ਕੱਪੜੇ ਨਾਲ ਪੁਣ ਕੇ ਨਾ 5-6 ਚਮਚੇ ਰੋਜ਼ ਪੀਵੋ, ਇੱਕ ਟਾਈਮ ਹੀ ਬਹੁਤ ਹੈ। ਇਹ 5-4 ਨੁਸਖੇ ਸ਼ੁਰੂ ਤੋਂ ਹੀ ਕਰ ਲੈਣ। ਕੌੜੇ ਬਦਾਮਾਂ ਦੀ ਗਿਰੀਆਂ 7-8 ਚਿੱਤ ਕੇ ਖਾ ਲੈਣ, ਉੱਤੋਂ ਪਾਣੀ ਪੀਣ। ਵੀਟ ਗਰਾਸ ਤਾਂ ਪੀਂਦੇ ਹੀ ਰਹਿਣ, ਬਸ ਇਹਨੂੰ ਛੱਡਣ ਹੀ ਨਾ। ਇੱਕ ਪਿੱਤ ਪਾਪਾ ਜਿਹੜਾ ਜਿਵੇਂ ਆਪਾਂ ਦੱਸਦੇ ਹਾਂ 1 ਚਮਚਾ ਰਾਤੀ ਭਿਉਂ ਦੇਣ ਥੋੜੇ ਪਾਣੀ 'ਚ, ਸਵੇਰੇ ਉਬਾਲ ਕੇ ਜਦੋਂ 2 ਰਹਿ ਜਾਣ ਨਾ ਪੁਣ ਕੇ ਉਹ 1-1.5 ਕੀ ਰਹਿ ਜਾਂਦਾ, ਉਹਨੂੰ ਰੋਜ਼ ਪਿਆਣ। ਗੰਠੀਆਂ ਵਾਲੇ ਰੋਜ਼ ਪੁੱਛਦੇ ਸੀ, ਮੈਂ ਅੱਜ ਇੱਕ ਨੁਸਖਾ ਲੱਭ ਕੇ ਰੱਖਿਆ ਸੀ, ਭਾਈ ਦੱਸਿਆ ਤਾਂ ਕਈ ਵਾਰੀ ਹੈ। ਇੱਕ ਤਾਂ ਅਦਰਕ ਤੇ ਲਸਣ ਦਾ ਜਿਹੜਾ ਅਦਰਕ ਤੇ ਲਸਣ ਦਾ ਰਸ ਮਿਕਸ ਕਰਕੇ ਨਾ 1 ਚਮਚ ਸਵੇਰੇ ਪੀਣ। 1 ਗੰਠੀਆ ਲੌਂਗ ਤੇ ਤਿਲਾਂ ਦੇ ਤੇਲ 'ਚ ਬਦਾਮ ਰੋਗਨ ਮਿਕਸ ਕਰਕੇ ਨਾ ਜੋੜਾਂ ਦੀ ਦਰਦ ਤੇ ਮਾਰਨ, ਇਹ ਵੀ ਗੰਠੀਆ। ਪਾਈਆ ਪਪੀਤਾ ਨੂੰ ਜਰਾ ਕੋ ਰਿੜਕ ਲੈਣ, ਥੋੜਾ ਥੋੜਾ ਪਤਲਾ ਹੋ ਜਾਏਗਾ ਨਾ, ਤੇ ਸੁੰਡ ਮੰਗ ਕਾਲੀ ਮਿਰਚ ਹਿੰਗ ਭੁੰਨ ਕੇ ਪਾ ਕੇ ਨਾ ਜੈਫਲ ਲੌਂਗ ਤੇ ਵੱਡੀ ਇਲਾਚੀ ਦਾਲਚੀਨੀ ਇਹਦਾ ਮਸਾਲਾ ਜਿਹਾ ਬਣਾ ਲੈਣ ਤੇ ਕੁੱਟ ਕੇ 1 ਚਮਚਾ ਪਾ ਕੇ ਉਹਨੂੰ ਘੋਲ ਕੇ ਰੱਖ ਦਿੱਤਾ। ਕਦੀ ਪੀਤਾ ਕਦੀ ਰੱਖਿਆ, ਕਦੀ ਪੀਤਾ ਕਦੀ ਰੱਖਿਆ। ਉਹਦੇ ਨਾਲ ਉਹ ਥੋੜਾ ਅਸਰ ਹੁੰਦਾ ਰਹੇ। ਬਹੁਤ ਅੱਛਾ ਨੁਸਖਾ ਹੈ, ਜਿਹਨੂੰ ਮੈਂ ਦੱਸਿਆ ਆਰਾਮ ਆ ਗਿਆ। ਖੇਚਲ ਨਹੀਂ ਕਰਦੇ, ਸਾਰਾ ਕੁਝ ਵਰਤਣ ਦਾ ਘੰਟੇ ਦਾ ਆਰਾਮ ਆ ਜਾਏਗਾ। ਸੁੰਡ ਪਾਣੀ 'ਚ ਉਬਾਲ ਕੇ ਹਫ਼ਤੇ 2-3 ਵਾਰੀ ਥੋੜੀ ਜਿਹੀ ਲੈ ਲਈ। ਅਸ਼ਵਗੰਧਾ ਜਿਹੜਾ ਹੈ ਨਾ 1 ਚਮਚਾ ਪਾਣੀ ਨਾਲ ਗਰਮ ਨਾਲ ਲੈਂਦੇ ਰਹਿਣ। ਲਸਣ ਕੁੱਟ ਕੇ ਕਲੋਜੀ ਦੇ ਤੇਲ 'ਚ ਪਾ ਕੇ ਪੇਸਟ ਬਣਾ ਕੇ ਉਹ ਵੀ ਲਾਉਣ। ਤਿਲਾਂ ਦੇ ਤੇਲ ਸਿਰਕਾ ਪਾ ਕੇ ਲਾਉਣ ਤਾਂ ਉਹਨਾਂ ਨੂੰ ਆਰਾਮ ਆ ਜਾਣਾ। ਤੇ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਛੋਟਾ ਜਿਹਾ ਨੁਸਖਾ, ਉਹ ਭਾਈ ਸਾਹਿਬ ਰੋਜ਼ ਹੀ ਕਹਿੰਦੇ ਨੇ, ਜਿਹੜੇ ਉਹ ਕਹਿੰਦੇ ਨਾ ਕੱਪ ਵਾਲੀ ਦਵਾਈ ਹੈ, ਜਿਹੜੇ ਉਹ ਕਹਿੰਦੇ ਸੀ ਨਾ ਸਾਨੂੰ ਉਲਟੀ ਆਉਂਦੀ ਰੋਟੀ ਖਾਦਿਆਂ। ਮੈਂ ਆਹ ਨੁਸਖਾ ਬੜਾ ਜ਼ਰੂਰੀ ਹੈ ਜੇ ਸੁਣ ਰਹੇ ਨੇ ਤਾਂ। ਦਾਲਚੀਨੀ, ਜਵੈਣ, ਸੌਂਫ ਤੇ ਵੱਡੀ ਇਲਾਚੀ ਤੇ ਹਿੰਗ ਇਹਨੂੰ ਪੀਸ ਲੈਣ। ਰੋਟੀ ਖਾਣ ਤੋਂ ਪਹਿਲਾਂ 1 ਚਮਚਾ ਅੱਧਾ ਚਮਚਾ ਪਾਣੀ ਨਾਲ ਲੈ ਲੈਣ ਕਰਨ 10 ਮਿੰਟ ਪਹਿਲਾਂ, ਤੇ ਕਦੀ ਉਹਨਾਂ ਨੂੰ ਉਲਟੀ ਨਾ ਆਈ, ਰੋਟੀ ਪਚਣ ਲੱਗ ਜਾਏਗੀ ਉਹਨਾਂ ਨੂੰ। ਜਿਹੜੀ ਇੱਕ ਕੁੜੀ ਨੇ ਕਿਹਾ ਸੀ ਵੀ ਪੀਰੀਅਡ ਤੇ ਮੈਨੂੰ ਦਰਦ ਹੁੰਦਾ, ਉਹ ਕਿਸੇ ਨੇ ਇੱਥੇ ਪੁੱਛਿਆ ਸੀ, ਇੱਕੋ ਹੀ ਇਲਾਜ ਹੈਗਾ ਜੇ ਇੱਕ ਸ਼ੋਕਾ ਰਿਸ ਲੈ ਲਓ, 1-2 ਦਿਨ ਪਹਿਲਾਂ ਹੀ ਉਹਨੂੰ ਪੀਣਾ ਸ਼ੁਰੂ ਕਰ ਦਿਓ, ਬਿਲਕੁਲ ਦਰਦ ਹਟ ਜਾਏਗੀ। ਇੱਕ ਨੇ ਕਿਹਾ ਸੀ ਕੱਪ ਵਾਲੀ ਦਵਾਈ ਸਾਡੇ ਗਲੇ ਨੂੰ ਪੈਂਦੀ ਹੈ, ਜਿਹੜੇ 4 ਕੱਪ ਪਾਉਂਦੀਆਂ ਨੇ ਮਟੀਰੀਅਲ, ਉਹਦੇ 1.5 ਕੱਪ ਸ਼ਹਿਦ ਪਾ ਕੇ ਨਾ ਰਿੜਕ ਕੇ ਤੇ ਸਵੇਰੇ ਗਰਮ ਪਾਣੀ ਨਾਲ ਲੈਣਗੇ, ਕਦੀ ਉਹਨਾਂ ਦੇ ਕੋ ਗਲਾ ਨਹੀਂ ਖਰਾਬ ਹੋਵੇਗਾ। ਦਾਲਚੀਨੀ ਕਲੋਂਜੀ ਸਾੜ ਕਿਉਂ ਪੈਂਦਾ, 1 ਚੁਟਕੀ ਲਵੋ ਤੇ ਲਸਣ ਲਾ ਪਾ ਕੇ ਨਾ ਆਪਣਾ ਸ਼ਹਿਦ ਲਾ ਕੇ ਚੱਟੋ ਤੇ ਤੁਹਾਨੂੰ ਕਦੀ ਵੀ ਇਹ ਨਹੀਂ ਹੁੰਦਾ। ਇਸ ਤਰ੍ਹਾਂ ਇਹ ਕੋਈ ਕਰਦੇ ਹੀ ਨਹੀਂ ਹੈਗੇ, ਬਸ ਉਹ ਹੈਗਾ ਵੀ ਮੈਂ ਤਾਂ ਸਹੀ ਨਹੀਂ, ਉਹਨਾਂ ਨੇ ਕੱਪ ਵਾਲੀ ਦਵਾਈ ਵੀ ਠੀਕ ਨਹੀਂ ਬਣਾਈ ਹੋਈ। ਇੱਕ ਜਿਹੜੇ ਪਿਸ਼ਾਬ ਵਾਲੇ ਨੇ ਸਵਰਨ ਬੰਗ ਲੋਹ ਪਸਮ 2 ਤੋਲੇ 2-2 ਤੋਲੇ ਤੇ ਬੰਗ ਪਰ ਸੁੱਚੇ ਮੋਤੀ ਜਿਹੜਾ ਨੇ 1 ਤੋਲਾ, ਜੇ ਉਹ ਲੈ ਕੇ ਨਾ ਆਪਣਾ ਮਿਕਸ ਕਰਕੇ 3 ਚੌਲ ਜਿੰਨੀ ਮਲਾਈ 'ਚ ਲੈ ਕੇ ਰਾਤੀ ਗਰਮ ਦੁੱਧ ਪੀ ਲੈਣ ਤਾਂ ਉਹਨਾਂ ਨੂੰ ਤੇ ਬਿਲਕੁਲ ਆਰਾਮ ਆ ਜਾਏਗਾ। ਤੇ ਬੇਟੇ ਜਿਹੜੇ ਕੰਗ ਸੁੱਕੀ ਆ ਨਾ ਉਹਨਾਂ ਨੂੰ ਆਖ ਤੇਲ ਸਰੋਂ ਦਾ ਤੇਲ ਦਾ ਸ਼ੱਕਰ ਪਾ ਕੇ ਕੜਾਹ ਬਣਾ ਕੇ ਨਾ ਗਰਮ ਰਾਤੀ ਸੌਣ ਲੱਗਿਆ 3 ਡੰਗ ਖਾ ਲੈਣ ਤੇ ਆਰਾਮ ਆ ਜਾਏਗਾ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹੈ ਜੀ, ਤੁਸੀਂ ਸਾਰੇ ਆਣ ਕੇ ਦੱਸਦੇ ਹੋ ਕਿ ਕਿਹੜੀ ਚੀਜ਼ ਕਦੋਂ ਲੈਣੀ ਆ। ਤੇ ਆਪਾਂ ਇੱਕ ਬ੍ਰੇਕ ਵੀ ਲੈਣੀ ਆ। ਨਿਰਮਲ ਸਿੰਘ। ਹਾਂਜੀ, ਮੈਂ ਪੁੱਛਣਾ ਸੀ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਫਤਿਹ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਇੱਕ ਭੈਣ ਜੀ ਦੱਸ ਕੇ ਗਈ ਆ ਵੀ ਪੇਟ ਦੇ ਵਿੱਚ ਸੀਗਾ ਕੋਈ ਨੁਕਸ, ਤਾਂ ਉਹ ਕੀ ਸੀਗਾ ਨੁਕਸ, ਤਾਂ ਕਿਹੜੀ ਸ਼ੀਸ਼ੀ ਪੀਤੀ ਆ, ਤੁਸੀਂ ਕਿਹੜੇ ਨੁਕਸ ਤੋਂ ਲੈਣੀ ਆ, ਤੁਸੀਂ ਕਿਹੜੇ ਮੇਰੇ ਪੇਟ ਦੇ ਵਿੱਚ ਇਨਫੈਕਸ਼ਨ ਆ। ਠੀਕ ਆ, ਠੀਕ ਆ। ਹਾਂਜੀ, ਤਾਂ ਕਰਕੇ ਮੈਂ ਪੁੱਛਿਆ ਵੀ ਉਹਦੇ ਇਨਫੈਕਸ਼ਨ ਸੀਗੀ ਜਾਂ ਕਿੱਦਾਂ ਸੀਗਾ, ਤੇ ਕਿਹੜੀ ਸ਼ੀਸ਼ੀ ਪੀਤੀ ਆ ਉਹਨੂੰ। ਕੁਮਾਰੀ ਆਸਵ ਦੀ ਤੁਹਾਡੇ ਸ਼ਹਿਰ ਦੇ ਵਿੱਚ ਮਿਲਦੀ ਹੈ, ਕੁਮਾਰੀ ਆਸਵ ਆ। ਤੇ ਫਿਰ ਉਹਨਾਂ ਨੂੰ ਵੀ ਆਪਾਂ ਰਿਕੁਐਸਟ ਕਰਦੇ ਹਾਂ ਕਿ ਉਹ ਦੁਬਾਰਾ ਆਣ ਕੇ ਜ਼ਰੂਰ ਦੱਸ ਦੇਣ ਕਿ ਉਹਨਾਂ ਨੂੰ ਕੀ ਪ੍ਰੋਬਲਮ, ਕਿਹੜੀ ਪ੍ਰੋਬਲਮ ਤੋਂ ਉਹਨਾਂ ਨੇ ਲਈ ਆ। ਤੇ ਵੈਸੇ ਜਿਹੜੀਆਂ ਇਨਫੈਕਸ਼ਨਾਂ ਹੁੰਦੀਆਂ, ਹਲਦੀ ਦਾ ਜ਼ਿਆਦਾ ਤੁਸੀਂ ਵਰਤੋਂ ਕਰਿਆ ਕਰੋ,
ਉਹਦੇ ਨਾਲ ਇਨਫੈਕਸ਼ਨ ਨਾ ਭੱਜ ਭੁੱਜ ਜਾਂਦੀ ਆ। ਵੈਸੇ ਤਾਂ ਹਰਵਿੰਦਰ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਪਰਵਿੰਦਰ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਦੱਸਣ ਲੱਗੀ ਸੀ, ਉਹ ਇੱਕ ਭੈਣ ਜੀ ਨੇ ਪੁੱਛਿਆ ਸੀ ਕਿੰਨੀਆਂ ਬਾਰੇ, ਤੇ ਮੈਨੂੰ ਯਾਦ ਹੈ ਦੋਨੋਂ ਨੁਸਖੇ ਤਾਂ ਭਖੜਾ ਲੈਂਦੇ ਸੀਗੇ। ਹਾਂਜੀ ਭਖੜਾ ਮਤਲਬ ਬੱਕਰੇ ਦੇ ਦੁੱਧ ਨਾਲ ਕੱਚੀ ਲੱਸੀ ਨਾਲ, ਤੇ ਉਹ ਕੋਸ਼ਿਸ਼ ਹੋਰ ਡੈਫਸ ਨਾ ਹੋਵੇ ਉਹਨਾਂ ਦੀ ਪਹਿਲਾਂ। ਠੀਕ ਹੈ। ਤੇ ਬਾਕੀ ਜਿਹੜੇ ਕੌਡੀਆਂ ਵਾਲਾ, ਉਹ 1 ਲੀਟਰ ਨਿੰਬੂ ਦਾ ਰਸ ਕੱਢ ਕੇ ਤੇ ਉਹਦੇ ਚ 8-9 ਕੌਡੀਆਂ ਪਾ ਲੈਣੀਆਂ। ਠੀਕ ਹੈ। ਤੇ ਪਾ ਕੇ ਤੇ ਉਹਨੂੰ 2-4 ਦਿਨ ਰੱਖ ਕੇ ਤੇ ਉਹਨੂੰ ਫਿਰ ਮਤਲਬ ਹਲਾਈ ਦੇਣਾ, ਤੇ ਫਿਰ ਉਹ ਮਤਲਬ ਭੁਰ ਦੇਣੀ ਆ ਉਹ ਬਾਅਦ ਚ। ਹਾਂਜੀ। ਤੇ ਉਹ ਫਿਰ 1 ਚਮਚ ਸਵੇਰੇ, 1 ਜਾਂ 2 ਚਮਚ ਸਵੇਰੇ ਨਿੰਮੇ ਕਾਲ ਜੇ ਦਿਓ ਜੀ। ਇਹ ਮੇਨ 2 ਚੀਜ਼ਾਂ ਨੇ ਮੇਨ ਦੱਸਿਆ ਚੀਜ਼ਾਂ ਤਾਂ ਉਹੀ ਆ। ਠੀਕ ਹੈ। ਇਹ ਮੇਨ ਚੀਜ਼ਾਂ ਸਿੱਧੋ ਨੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। 4082725200 ਸਟੋਰੀ ਦਾ ਫੋਨ ਨੰਬਰ। ਆਪਾਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਪੰਜਾਬੀ ਰੇਡੀਓ ਜੋ ਵੈਸੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਵੈਸੇ ਦੇ ਨਾਲ, ਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਦਵਾਈਆਂ ਕਿਸ ਤਰ੍ਹਾਂ ਘਟਾਉਣੀਆਂ ਆ, ਹੋਮ ਰੈਮਡੀਜ਼ ਆ, ਇਸ ਨੂੰ ਵਰਤਦੇ ਹੁੰਦੇ ਸੀ ਸਾਡੇ ਸਿਆਣੇ, ਉਹਨਾਂ ਨੂੰ ਵਰਤ ਕੇ ਕਿਵੇਂ ਸਿਹਤ ਨੂੰ ਆਪਾਂ ਠੀਕ ਰੱਖੀਏ, ਉਸ ਦੀ ਗੱਲਬਾਤ ਕਰਦੇ ਹਾਂ। 4082725500 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਿਆਣਿਆਂ ਦੀਆਂ ਦੱਸੀਆਂ ਹੋਈਆਂ ਗੱਲਾਂ, ਸਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ, ਜਾਂ ਤੁਹਾਨੂੰ ਦੁਕਾਨ ਤੋਂ ਉਹ ਆਮ ਹੀ ਸਟੋਰਾਂ ਦੇ ਵਿੱਚੋਂ ਮਿਲ ਜਾਂਦੀਆਂ ਚੀਜ਼ਾਂ ਜਿਹੜੀਆਂ ਵੈਸੇ ਹੀ ਪਈਆਂ ਹੁੰਦੀਆਂ, ਉਸ ਦੇ ਲਈ ਤੁਹਾਨੂੰ ਡਾਕਟਰ ਤੋਂ ਕੁਛ ਨਹੀਂ ਲਿਖਾਉਣਾ ਪੈਂਦਾ। ਅਤੇ ਪਰ ਜੇ ਤੁਹਾਨੂੰ ਬਿਮਾਰੀ ਦਾ ਨਹੀਂ ਪਤਾ, ਡਾਕਟਰ ਨੂੰ ਪੁੱਛ ਕੇ ਤੁਸੀਂ ਬਿਮਾਰੀ ਜਿਹੜੀ ਹੈਗੀ ਆ ਉਹਦਾ ਇਲਾਜ ਪੁੱਛ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ ਹੈ, ਤਾਂ ਫੀਡਬੈਕ ਵੀ ਅਸੀਂ ਤੁਹਾਨੂੰ ਜ਼ਰੂਰ ਪੁੱਛਦੇ ਹਾਂ। 4082725500 ਚੱਲਦੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬੀਸਲਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਜੀ ਖਾਲਸਾ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਡੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮੀਤ ਸਿੰਘ ਚੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ, ਬਹਾਦਰ ਸਿੰਘ ਜੀ ਗਿੱਲ ਫਰਜ਼ਨੋ ਤੋਂ। 5592890013 ਉਹਨਾਂ ਦਾ ਫੋਨ ਨੰਬਰ ਹੈ। ਤੁਸੀਂ ਕਾਲ ਕਰ ਸਕਦੇ ਹੋ 4082725200। ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਉਹਨਾਂ ਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਚੱਲਦੇ ਤੁਹਾਡੀਆਂ ਕਾਲਸ ਵੱਲ। 4082725500 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜੇ ਹੋਏ ਨੇ ਵਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਇੱਕ ਭੈਣ ਆਈ ਸੀਗੀ, ਉਹ ਕਹਿੰਦੀ ਸੀ ਕਿ 7 ਸਾਲਾਂ ਦਾ ਕੋਈ ਬੱਚਾ ਹੈਗਾ ਤੇ ਉਹ ਰਾਤ ਨੂੰ ਉਹਦਾ ਨੱਕ ਬੰਦ ਹੋ ਜਾਂਦਾ ਹੈ ਨਾ। ਹਾਂਜੀ। ਤੇ ਉਹ ਭੈਣ ਨੂੰ ਕਹਿਣਾ ਵੀ ਕੋਈ ਆਪਣੇ ਦੇਸੀ ਗਾਂ ਦਾ ਜੇ ਕੋਈ ਇੱਥੋਂ ਘਿਓ ਮਿਲ ਜੇ ਨਾ, ਤੇ ਉਹ ਸੁਬਾਹ ਸ਼ਾਮ 2-3 ਬੂੰਦਾਂ ਨੱਕ 'ਚ ਪਾਉਣੀਆਂ ਸ਼ੁਰੂ। ਕਈ ਵਾਰੀ ਨਾ ਉਹ ਨੱਕ ਦੇ ਵਿੱਚ ਹੱਡੀ ਵੱਧਦੀ ਹੁੰਦੀ ਹੈ ਜੀ, ਤੇ ਉਹ ਹੱਡੀ ਵੱਧਦੀ ਹੁੰਦੀ ਹੈ। ਉਹ ਡਾਕਟਰ ਤਾਂ ਕਹਿੰਦੇ, ਡਾਕਟਰਾਂ ਨੂੰ ਦਿਖਾਉਂਦੇ, ਉਹ ਤਾਂ ਕਹਿੰਦੇ ਸਰਜਰੀ ਕਰਕੇ ਕੱਟ ਦਿੰਦੇ। ਪਰ ਮੈਂ ਕਈਆਂ ਜਣਿਆਂ ਤੋਂ ਫੀਡਬੈਕ ਪਤਾ ਲੱਗਿਆ ਵੀ ਉਹ ਨੱਕ ਦੇ ਵਿੱਚ ਘਿਓ ਪਾਉਣਾ ਸ਼ੁਰੂ ਕਰ ਦਿੰਦਾ, ਉਹ ਹੱਡੀ ਵੱਧਣੀ ਬੰਦ ਹੋ ਜਾਂਦੀ ਹੈ, ਤੇ ਉਹ ਸਾਹ ਲੈਣ 'ਚ, ਉਹ ਜਦੋਂ ਹੱਡੀ ਵੱਧਦੀ ਹੈ ਉਹ ਸਾਹ ਲੈਣ 'ਚ ਪ੍ਰੋਬਲਮ ਆਉਂਦੀ। ਠੀਕ ਹੈ। ਤੇ ਉਹ ਦੇਸੀ ਗਾਂ ਦਾ ਘਿਓ ਮਿਲ ਜੇ ਕੋਈ ਬਹੁਤ ਵਧੀਆ ਹੋਵੇ, ਤਾਂ ਨਹੀਂ ਤਾਂ ਇੱਕ ਵਾਰੀ ਤਾਂ ਦੂਜਾ ਘਿਓ ਪਾਉਣਾ ਸ਼ੁਰੂ ਕਰ ਦੇਣ, ਫਿਰ ਦੇਸੀ ਗਾਂ ਦਾ ਘਿਓ ਲੈ ਕੇ ਉਹ ਸੁਬਾਹ ਸ਼ਾਮ ਪਾਉਣਾ ਸ਼ੁਰੂ ਕਰ ਦੇਣ, ਉਹਦੇ ਨਾਲ ਕਾਫੀ ਇੰਪਰੂਵਮੈਂਟ ਹੋ ਜਾਊਗੀ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ, ਥੈਂਕ ਯੂ। ਦੇਸੀ ਗਾਂ ਤਾਂ ਕਿਸੇ ਨੇ ਹੁਣ ਘਰ 'ਚ ਰੱਖੀ ਹੋ ਉਹੀ ਮਿਲੂਗੀ। ਵੈਸੇ ਇੱਥੇ ਜਿਹੜਾ ਮੱਖਣ ਆ ਉਹ ਗਾਈਆਂ ਦੇ ਦੁੱਧ ਦਾ ਹੀ ਹੁੰਦਾ ਆ, ਗਾਈਆਂ ਹੀ ਬਹੁਤੀਆਂ ਰੱਖੀਆਂ ਜਾਂਦੀਆਂ ਆ। ਤੁਸੀਂ ਉਸ ਨੂੰ ਹੀ ਜਿਸ ਤਰ੍ਹਾਂ ਘਿਓ ਬਣਾਇਆ ਜਾਂਦਾ ਆ, ਉਸ ਨੂੰ ਘਰੇ ਬਣਾ ਲਓ ਆਪਣੇ ਮੱਖਣ ਨੂੰ ਕੱਢ ਕੇ, ਅਤੇ ਉਹ ਵੀ ਬਹੁਤ ਕਾਰਗਰ ਹੋਇਆ। ਲੋਕਾਂ ਨੇ ਉਹਦੇ ਬਾਰੇ ਵੀ ਫੀਡਬੈਕ ਬਹੁਤ ਦਿੱਤੀ ਕਿ ਉਹਦੇ ਨਾਲ ਹੀ ਠੀਕ ਹੋ ਗਿਆ। ਹਰਪ੍ਰੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਮੂੰਹ ਬਹੁਤ ਪੱਕਿਆ, ਮੈਨੂੰ ਮੂੰਹ ਦੀ ਦਵਾਈ ਦੇ ਦਿਓ ਪਲੀਜ਼। ਬੁੱਲ ਵੀ ਬਾਹਰ ਤੱਕ ਹੋਏ ਪਏ ਨੇ। ਤੁਹਾਡੇ ਢਿੱਡ 'ਚ ਪ੍ਰੋਬਲਮ ਆ? ਬੁੱਲ ਤਾਂ ਉਦਾਂ ਹੀ ਬਾਹਰ ਆ ਗਏ। ਪਤਾ ਨਹੀਂ, ਬਹੁਤ ਮੇਰਾ ਜ਼ਿੰਦਗੀ 'ਚ ਨਹੀਂ ਮੂੰਹ ਪੱਕਿਆ ਕਿਤੇ ਜਿੰਨਾ ਐਤਕੀ ਵਾਰੀ ਹੋਇਆ ਪਿਆ। ਆਈ ਡੋਂਟ ਨੋ। ਅੰਦਰ ਛਾਲੇ ਕੁਛ ਨਹੀਂ ਖਾ ਹੁੰਦਾ, ਦਹੀਂ ਖਾਂਦੀ ਆ ਬਸ ਕੱਲਾ। ਹਾਂਜੀ, ਕੋਈ ਨਹੀਂ ਆਪਾਂ ਪੁੱਛਦੇ। ਤੁਹਾਡੇ ਢਿੱਡ ਦੇ ਵਿੱਚ ਗਰਮੀ ਆ ਕੀ ਆ, ਪੁੱਛ ਲੈਂਦੇ ਆ।
ਹਾਂ ਮੇਥੇ ਬਹੁਤ ਖਾਏ ਆ ਜੀ, ਮੈਨੂੰ ਲੱਗਦਾ ਉਹਨਾਂ ਨਾਲ ਕੱਚੀ ਲੱਸੀ ਪੀਓ, ਗੂੰਦ ਖਾਓ, ਠੀਕ ਆ। ਆਪਾਂ ਪੁੱਛ ਲੈਨੇ ਹੋਰ ਪੁੱਛ ਲੈਨੇ ਆ ਕਿ ਅੰਦਰ ਠੰਡਾ ਕਰੋ। ਕਹਿੰਦੇ ਜਦੋਂ ਮੂੰਹ ਪੱਕਦਾ ਆ, ਮੂੰਹ ਦੇ ਵਿੱਚ ਛਾਲੇ ਹੁੰਦੇ ਆ, ਕੁਝ ਵੀ ਹੁੰਦਾ ਤੇ ਉਹਦਾ ਮਤਲਬ ਹੁੰਦਾ ਕਿ ਤੁਹਾਡੇ ਪੇਟ ਦੇ ਵਿੱਚ ਪ੍ਰੋਬਲਮ ਆ ਕੋਈ ਨਾ ਕੋਈ, ਇਸ ਕਰਕੇ ਹੁੰਦਾ ਆ। ਤੇ ਹੋ ਸਕਦਾ ਕੋਈ ਹੋਰ ਵੀ ਪ੍ਰੋਬਲਮ ਹੋਵੇ, ਪਰ ਤੁਸੀਂ ਆਪ ਹੀ ਦੱਸਦਾ ਮੇਥੇ ਬਹੁਤ ਗਰਮ ਹੁੰਦੇ ਆ। ਮਹਿੰਦਰ ਕੌਰ ਜੀ। ਹਾਂ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰੀ ਇੱਕ ਬਾਂਹ ਸੱਜੀ ਜਦੋਂ ਘੁਮਾਉਣੀ ਆ ਬਹੁਤ ਦਰਦ ਕਰਦੀ ਆ, ਦੁਖਦੀ ਆ, ਰਾਤ ਨੂੰ ਵੀ ਪਈ ਦੀ ਦੁਖਦੀ ਰਹਿੰਦੀ ਆ। ਬਾਂਹ ਮੋਢੇ ਕੋਲੋਂ ਆ? ਹਾਂ ਮੋਢਾ। ਕੋਈ ਨਹੀਂ, ਘੁਮਾਉਂਦੇ ਹੀ ਰਹੇ ਹੋ ਤਾਂ ਤੁਹਾਡੀ ਉਹ ਹੋ ਗਿਆ। ਹੱਡ ਵਾ ਉਹ ਬੜਾ ਦੁਖਦਾ, ਜਦ ਇੱਧਰ ਨੂੰ ਕਰ ਬੜਾ ਦੁਖਦਾ ਵਾ। ਠੀਕ ਹੈ। ਜਿਹੜੀਆਂ ਕੂਣੀਆਂ ਨੇ ਇਹਨਾਂ ਕੋਲੋਂ ਜੋੜ ਬੜੇ ਸੁੱਜਦੇ ਨੇ। ਹਾਂਜੀ ਕੋਈ ਨਹੀਂ, ਫਰੀਜ਼ ਹੋ ਰਿਹਾ ਤੁਹਾਡੀ ਬੋਡੀ, ਤਾਂ ਇਹਨੂੰ ਘੁਮਾਈ ਜਾਓ। ਆਪਾਂ ਪੁੱਛ ਲੈਨੇ ਹੋਰ ਕਿਸੇ ਤੋਂ। ਘੁਮਾਈ ਜਾਵਾਂ ਹੈ? ਹਾਂਜੀ ਹਾਂਜੀ ਹਾਂਜੀ। ਓਕੇ ਭੈਣ ਜੀ, ਥੈਂਕ ਯੂ। ਫਰੀਜ਼ ਹੋ ਜਾਂਦੀ ਹੈ ਜੀ ਬੋਡੀ, ਤਾਂ ਉਹ ਫਿਰ ਐਕਸਰਸਾਈਜ਼ ਨਹੀਂ ਹਟਦੀ ਹੈ। ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਬੱਚੇ ਨੌ ਬਹੁਤ ਖਾਂਦੇ ਆ ਜੀ। ਰੋਟੀ ਦਿਆ ਕਰੋ। ਰੋਟੀ ਤਾਂ ਰੱਜ ਕੇ ਖਾਂਦੇ ਹੁੰਦੀ ਆ ਉੱਥੇ। ਅੱਛਾ ਕੋਈ ਨਾ ਕੋਈ ਘਾਟ ਹੁੰਦੀ ਹੈ ਉਹਨਾਂ ਨੂੰ। ਹਾਂਜੀ ਓਕੇ ਜੀ, ਓਕੇ। ਥੈਂਕ ਯੂ। ਨੌ ਖਾਣ ਤੋਂ ਕੀ ਦੇਣ ਜੀ ਉਹਨਾਂ ਨੂੰ? ਕਹਿੰਦੇ ਕਿ ਬੋਡੀ ਦੇ ਵਿੱਚ ਕੋਈ ਘਾਟ ਹੁੰਦੀ ਆ। ਕਈ ਨਿਆਣੇ ਪੇਪਰ ਖਾਈ ਜਾਂਦੇ ਆ, ਜਾਂ ਕਈ ਨਿਆਣੇ ਆ ਜਿਹੜੇ ਨੌ ਖਾਂਦੇ ਆ, ਕੁਛ ਨਾ ਕੁਛ ਉਹ ਖਾਈ ਜਾਂਦੇ ਆ, ਕੋਈ ਨਾ ਕੋਈ ਘਾਟ ਹੁੰਦੀ ਆ ਉਹਨਾਂ ਨੂੰ, ਤੇ ਤਾਂ ਕਰਕੇ ਇਹ ਚੀਜ਼ਾਂ ਹੁੰਦੀਆਂ। ਪਰ ਉਹਨਾਂ ਦੇ ਜੇ ਤੁਹਾਡੇ ਕੋਲ ਕੋਈ ਫੀਡਬੈਕ ਹੈਗੀ ਤਾਂ ਜ਼ਰੂਰ ਦਿਓ। ਮੁਖਤਿਆਰ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਆਪਣੇ ਇੱਕ ਤੇ ਤੁਹਾਡਾ ਪ੍ਰੋਗਰਾਮ ਮੈਂ ਐਵਰੀਡੇ ਸੁਣਦੀ ਆ, ਬਹੁਤ ਵਧੀਆ ਲੱਗਦਾ ਏ ਜੀ। ਪਰ ਮੈਂ ਅੱਗੇ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਕਿ ਇੱਕ ਤਾਂ ਮੇਰੇ ਦੋਵੇਂ ਮੋਢੇ ਜਿਹੜੇ ਆ ਸ਼ੋਲਡਰ ਇਹ ਬਹੁਤ ਦੁਖਦੇ ਆ। ਹਾਂਜੀ। ਨਾਲ ਜਿਵੇਂ ਹੱਥ ਵੀ ਪੀੜ ਹੁੰਦਾ ਇਹਦੇ ਨਾਲ, ਖਾਰਸ਼ ਬਹੁਤ ਹੁੰਦੀ ਜਦੋਂ ਸੌਂਦਾ ਏ, ਤੇ ਇੱਕ ਉਂਗਲ ਤੇ ਬਿਲਕੁਲ ਹੀ ਹੈਗੀ ਆ ਨਾ ਵੀ ਨਹੀਂ ਕੰਮ ਕਰਦੀ ਨੇ ਜ਼ਿਆਦਾ। ਦੁਖਦੀ ਵੀ ਆ? ਨਹੀਂ ਦੁਖਦੀ ਨੀ ਗੀ, ਉਹਦਾ ਪੋਟਾ ਜਿਹਾ ਜਿਸ ਤਰ੍ਹਾਂ ਗਾੜੀਆਂ ਸੌਂ ਗਿਆ ਹੈ, ਤੇ ਜਿਸ ਤਰ੍ਹਾਂ ਹੱਥ ਬਾਂਹ ਮੇਰਾ ਇੰਨਾ ਕੰਮ ਨਹੀਂ ਕਰਦਾ। ਠੀਕ ਹੈ। ਜਿੱਦਾਂ ਮੈਂ ਫੁੱਕੀ ਦੇਣੀ ਹੁੰਦੀ ਆ ਤੇ ਇਸ ਬਾਂਹ ਨਾਲ ਜ਼ੋਰ ਨਹੀਂ ਪੈਂਦਾ। ਠੀਕ ਹੈ। ਹਾਂਜੀ। ਤੇ ਦੂਜੀ ਮੇਰੀ ਜਿਹੜੀ ਹੈਗੀ ਸੀ ਸੱਜਾ ਮੋਢਾ, ਸੱਜੀ ਜਿਹੜੀ ਲੱਤ ਆ ਉਹ ਵੀ ਐਸਾ ਹੀ ਆ। ਜਦੋਂ ਮੈਂ ਰਾਤ ਨੂੰ ਤਾਂ ਦਿਨੇ ਦੇ ਜਦੋਂ ਤੁਰੀ ਫਿਰਦੀ ਮਾੜੀ ਮੋਟੀ ਠੀਕ ਰਹਿੰਦੀ ਆ, ਕਿਸੇ ਟਾਈਮ ਹੁੰਦਾ ਹੈ ਵੀ ਜਿਵੇਂ ਕੀੜੀਆਂ ਜਿਹੀਆਂ ਸਲਾਉਂਦੀਆਂ ਸੌਂਦੀ ਆ ਗਿੱਟੇ ਤੋਂ ਥੱਲੇ ਥੱਲੇ ਪੈਰ, ਤੇ ਜਦੋਂ ਰਾਤ ਨੂੰ ਸੌਂਦੀ ਉਦੋਂ ਤਾਂ ਬਹੁਤਾ ਜ਼ਿਆਦਾ ਹੀ ਆ ਨਾ, ਸੌਣ ਨਹੀਂ ਦਿੰਦਾ। ਠੀਕ ਹੈ। ਇਹਦੀਆਂ ਵੱਜੀ ਜਾਣਗੀਆਂ ਇੰਨਾ ਜ਼ਿਆਦਾ ਵੀ ਉਹ ਸੁਣਦਾ ਹੈ। ਮੈਂ ਦੋ ਸਰਾਣੇ ਵੀ ਪੈਰਾਂ ਵਿੱਚ ਥੱਲੇ ਰੱਖਦੀ ਆ, ਤਾਂ ਵੀ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ। ਕੋਈ ਨਹੀਂ, ਆਪਾਂ ਪੁੱਛਦੇ ਹਾਂ ਸਰਕੂਲੇਸ਼ਨ ਦੀ ਪ੍ਰੋਬਲਮ ਹੈ ਤੁਹਾਨੂੰ ਕਿ ਕੀ ਲਿਆ ਜਾਵੇ ਤੇ ਇਹਦੇ ਨਾਲ ਸਰਕੂਲੇਸ਼ਨ ਠੀਕ ਹੋ ਜਾਵੇ। ਤੁਸੀਂ ਸੁਣਦੇ ਜ਼ਰੂਰ ਰਹੇ ਹੋ। ਬਾਕੀ ਤੁਸੀਂ ਉਹ ਪੁੱਛਿਆ ਸੀਗਾ ਮੋਢਿਆਂ ਬਾਰੇ, ਤੇ ਉਹ ਆਪਾਂ ਨੂੰ ਪਤਾ ਹੈ ਕਿ ਫਰੀਜ਼ ਫਰੂਜ਼ ਹੁੰਦੇ ਆ, ਕਈ ਚੀਜ਼ਾਂ ਦੇ ਸਾਈਡ ਇਫੈਕਟ ਵੀ ਹੋ ਜਾਂਦੇ ਕਈ ਨਾ ਕਈ ਵਾਰੀ, ਪਰ ਤੁਸੀਂ ਐਕਸਰਸਾਈਜ਼ ਨਹੀਂ ਛੱਡਣੀਆਂ ਜੀ। ਅਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪਤਾ ਕਰਨਾ ਸੀ ਜੀ ਕਿ ਵਾਈਫ ਤੇ ਨਾ ਅੰਗੂਠਾ ਸੁਜਿਆ ਹੋਇਆ, ਕੋਈ 2-1 ਮਹੀਨੇ ਹੋ ਗਏ ਨੇ, ਤੇ ਉਹ ਕਹਿੰਦੇ ਨੇ ਕਿ ਆਸਟੀਓ ਆਰਥਰਾਈਟਸ ਹੈਗਾ, ਤੇ ਉਹ ਉਸਦਾ ਇਲਾਜ ਨਹੀਂ ਹੋ ਰਿਹਾ ਕੁਝ ਵੀ। ਪੈਰ ਦਾ ਜਾਂ ਹੱਥ ਦਾ? ਨਹੀਂ ਹੱਥ ਦਾ ਜੀ, ਸੱਜੇ ਹੱਥ ਦਾ, ਤੇ ਦਰਦ ਬੜੀ ਹੈਗੀ ਹੈ ਜੀ। ਠੀਕ ਹੈ ਠੀਕ ਹੈ ਜੀ। ਉਹ ਤੇ ਦੂਸਰਾ ਮੇਰਾ ਗੋਡਾ ਸੁਜਿਆ ਹੋਇਆ ਜੀ 5-7 ਦਿਨਾਂ ਤੋਂ, ਤੇ ਉਹ ਕਿਉਂ ਸੁਜਿਆ ਹੋਇਆ ਪਤਾ ਨਹੀਂ। ਇੱਕੋ ਗੋਡੇ ਦੇ ਵਿੱਚ ਦਰਦ ਹੈਗੀ ਹੈ। ਜੇ ਤੁਸੀਂ ਪੁੱਛੋਗੇ ਤੁਹਾਨੂੰ ਵੀ ਸੇਮ ਜਵਾਬ ਮਿਲਣਾ ਆ, ਤੁਸੀਂ ਵੀ ਪੁੱਛ ਕੇ ਦੇਖ ਲਿਓ। ਜੀ ਜੀ ਜੀ। ਹਾਂਜੀ ਠੀਕ ਹੈ ਜੀ। ਮੈਂ ਕਰਨਾ ਜੀ, ਕੋਈ ਅਗਰ ਜਵਾਬ ਦੇ ਦੇ ਤੇ ਬੜੀ ਮਿਹਰਬਾਨੀ। ਠੀਕ ਹੈ ਜੀ, ਠੀਕ ਹੈ ਜੀ। ਬਿਲਕੁਲ ਜੀ। ਤੁਸੀਂ ਆਪਣੀਆਂ ਇਹ ਜ਼ਰੂਰ ਕਰੋ ਕਿ ਮਾਲਸ਼ਾਂ ਜ਼ਰੂਰ ਕਰੋ। ਜਿਨ੍ਹਾਂ ਨੂੰ ਅਰਥਰਾਈਟਸ ਦੱਸਿਆ ਜਾਂਦਾ ਨਾ, ਮਾਲਸ਼ ਤੁਸੀਂ ਜ਼ਰੂਰ ਕਰੋ। ਦਹੀਂ ਵਗੈਰਾ ਠੰਡੀਆਂ ਚੀਜ਼ਾਂ ਖਾਣੀਆਂ ਥੋੜ੍ਹਾ ਚਿਰ ਬੰਦ ਕਰ ਲਓ। ਬਸ ਬਹੁਤਾ ਹੁਣ ਇਹੀ ਦੱਸਿਆ ਜਾਂਦਾ ਕਿ ਤੁਹਾਨੂੰ ਜੀ ਇਹ ਹੋ ਗਿਆ। 408-272 5200। ਭੁਪਿੰਦਰ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪਤਾ ਕਰਨਾ ਸੀ, ਸਾਡੇ ਨਾ 55 ਸਾਲ ਦੇ ਰਿਲੇਟਿਵ ਨੇ ਮੇਰੇ। ਹਾਂਜੀ। ਤੇ ਉਹਨਾਂ ਨੂੰ ਨਾ ਗਠੀਏ ਦੀ ਪ੍ਰੋਬਲਮ ਹੈਗੀ ਆ, ਤੇ ਜ਼ਿਆਦਾ ਤੁਰਿਆ ਫਿਰਿਆ ਨਹੀਂ ਜਾਂਦਾ ਕਾਫੀ ਆ, ਤਾਂ ਉਹਦੇ ਬਾਰੇ ਪੁੱਛਣਾ ਸੀ, ਕੋਈ ਦੱਸ ਸਕਦਾ ਹੋਵੇ ਤਾਂ ਜੀ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਬਸ ਗਠੀਏ ਦੇ ਇਲਾਜ ਦੱਸੇ ਤਾਂ ਬਹੁਤ ਵਾਰੀ ਆ ਵੀ ਜਿਹਨਾਂ ਨੂੰ ਗਠੀਆ ਹੋਇਆ ਆ, ਤੁਸੀਂ ਆਹ ਲੈ ਲਓ, ਆਹ ਲੈ ਲਓ ਕਰਕੇ ਵੈਸੇ ਦੇਖ ਲੈਣਾ ਚਾਹੀਦਾ ਆ ਉਹਨਾਂ ਚੀਜ਼ਾਂ ਦਾ। ਜੇ ਤੁਹਾਨੂੰ ਕੋਈ ਅਸਰ ਨਹੀਂ ਤਾਂ ਸ਼ਾਇਦ ਕੋਈ ਹੋਰ ਹੋ ਜਾਏ। ਦੱਸਿਆ ਸੀ ਮਗਾਂ ਜਿਹੜੀਆਂ ਕਾਲੀਆਂ ਜਿਹੀਆਂ ਹੁੰਦੀਆਂ ਆ, ਜਿਹੜੀਆਂ ਰੰਗ ਬਰੰਗੀਆਂ ਹੁੰਦੀਆਂ ਉਹ ਨਹੀਂ, ਉਹ ਮਗਾਂ ਜਿਹੜੀਆਂ ਮਸਾਲਿਆਂ 'ਚ ਵੀ ਯੂਜ਼ ਕਰ ਲੈਂਦੇ ਆ, ਅਤੇ ਕਾਲੀ ਮਿਰਚ
ਇਹ ਵਿੱਚ ਸੁੰਡ ਪਾਉਣ ਨੂੰ ਵੀ ਕਿਹਾ ਸੀਗਾ। ਉਹਨੇ ਮਣਕੇ ਦੇ ਵਿੱਚ ਸਾਰੀਆਂ ਤਿੰਨੇ ਚੀਜ਼ਾਂ ਕੁੱਟ ਕੇ ਮਣਕਾ ਬੀਆਂ ਤੋਂ ਬਿਨਾਂ ਲੈ ਕੇ ਗੋਲੀਆਂ ਬਣਾ ਕੇ ਖਾਣ ਨੂੰ ਕਿਹਾ ਸੀ। ਫੀਡਬੈਕ ਸੀ ਇਹ ਕਿਸੇ ਦੀ ਸਾਨੂੰ ਫੀਡਬੈਕ ਸੀਗੀ ਜੀ, ਉਹਦੇ ਬਾਰੇ ਵੀ ਦੱਸਿਆ ਸੀਗਾ। ਕੁਛ ਕਰ ਸਕਦੇ ਜੀ। ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਦੁਬਾਰਾ ਆਈ ਹਾਂ ਮੈਂ। ਕੁਆਰੀ ਆਸੂ ਬਾਰੇ ਦੱਸਿਆ ਸੀਗਾ। ਹਾਂਜੀ 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 ਹਾਂਜੀ, ਉਹਦੇ 2-3 ਕਾਲਰਾਂ ਨੇ ਦੁਬਾਰਾ ਕਾਲ ਕੀਤੀ ਤੇ ਉਹ ਕੁਮਾਰੀ ਆਸ ਗਿਆ। ਤੇ ਇਹ ਵੈਸੇ ਤਾਂ ਪੇਟ ਦੀ ਹਰ ਇੱਕ ਬਿਮਾਰੀ ਲਈ ਦੱਸੀ ਗਈ ਸੀਗੀ। ਤੇ ਮੇਰੀ ਪ੍ਰੋਬਲਮ ਹੋਈ ਆ ਗੈਸ ਦੀ ਤੇ ਇੱਕ ਐਸਿਡ ਦੀ, ਇੱਕ ਮੇਰੇ ਦਾ ਪੇਟ ਫੁੱਲਦਾ ਸੀਗਾ। ਅੱਛਾ ਜੀ। ਹਾਂਜੀ, ਤੇ ਪਹਿਲਾਂ ਵੈਸੇ ਮੈਨੂੰ ਤਾਂ 2 ਸਾਲ ਹੀ ਮੈਂ ਇਸ ਦੇ ਵਿੱਚ ਰਹੀ ਹਾਂ। ਤੇ ਮੈਂ ਚੈੱਕ ਕਰਵਾਇਆ ਸੀ ਤੇ ਮੈਨੂੰ ਇਨਫੈਕਸ਼ਨ ਵੀ ਦੱਸੀ ਸੀਗੀ। ਉਹਦੀ ਮੈਂ ਦਵਾਈ ਖਾਧੀ ਡਾਕਟਰ ਤੋਂ। ਉਹ ਤੋਂ ਬਾਅਦ ਦੇ ਵਿੱਚ ਮੈਂ ਚੈੱਕ ਕਰਾਇਆ ਤੇ ਮੈਨੂੰ ਅਲਸਰ ਦੱਸੇ, ਉਹਦੀ ਵੀ ਦਵਾਈ ਖਾਧੀ, ਪਰ ਮੈਂ ਠੀਕ ਨਹੀਂ ਸੀ ਹੋਇਆ ਹੈਗਾ। ਤੇ ਹੁਣ ਮੈਨੂੰ ਠੀਕ ਲੱਗਦਾ, ਮਹਿਸੂਸ ਹੁੰਦਾ। ਮਤਲਬ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਸੀ? ਹਾਂਜੀ ਹਾਂਜੀ, ਸਾਰੀਆਂ ਦਾ। ਹਾਂਜੀ, ਮਤਲਬ ਮੈਨੂੰ ਤਾਂ ਏਦਾਂ ਲੱਗਦਾ ਕਿ ਮੇਰੀ ਸਾਰੀਆਂ ਬਿਮਾਰੀਆਂ ਇਹਦੇ ਨਾਲ ਠੀਕ ਹੋਈਆਂ। ਹਾਂ, ਠੀਕ ਹੈ। ਬਾਕੀ ਹਾਂਜੀ, ਗੈਸ ਦਾ ਐਸਿਡ ਜਿਹੜਾ ਪੇਟ ਫੁੱਲਦਾ, ਇਹ ਤਾਂ ਮੈਨੂੰ ਪੱਕਾ ਆ ਵੀ ਇਹ ਇਹਦੇ ਨਾਲ ਹੀ ਠੀਕ ਹੋਇਆ। ਹਾਂਜੀ, ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਰਣਜੀਤ ਜੀ। ਅੱਗੇ ਨਿਰਮਲ ਸਿੰਘ ਜੀ। ਹਾਂਜੀ, ਮੈਂ ਇਹੀ ਪੁੱਛਣਾ ਸੀਗਾ ਵੀ ਆਹੀ ਪੇਟ ਦੇ ਵਿੱਚ ਜਿਹੜੇ ਇਨਫੈਕਸ਼ਨ ਹੈ ਤਾਂ ਇਹ ਕੁਮਾਰੀ ਦੇ ਨਾਲ ਹੋਰ ਕੀ ਦੱਸਿਆ ਜੀ? ਉਹਨਾਂ ਦਾ ਪੇਟ ਵੀ ਫੁੱਲਦਾ ਸੀਗਾ। ਉਹਨਾਂ ਦੀਆਂ ਕਈ ਪ੍ਰੋਬਲਮ ਸੀਗੀਆਂ। ਵੈਸੇ ਕਈ ਪ੍ਰੋਬਲਮਾਂ ਨੂੰ ਇਹ ਤੋਂ ਆਰਾਮ ਆਉਂਦਾ ਕੁਮਾਰੀ ਐਸਿਡ ਤੋਂ। ਕੁਮਾਰੀ ਐਸਿਡ ਐਸਿਡ ਇਹ ਜਦੋਂ ਵੀ ਤੁਸੀਂ ਸਾਰੇ ਸਟੋਰਾਂ ਤੇ ਤੁਹਾਡੇ ਮਿਲ ਜਾਣੀਆਂ, ਪੰਜਾਬੀ ਸਟੋਰਾਂ ਤੇ ਸਾਰਿਆਂ ਤੇ ਪਈ ਆ। ਕੁਮਾਰੀ ਐਸਿਡ ਕਿਹਾ ਤੁਸੀਂ? ਹਾਂਜੀ, ਕੁਮਾਰੀ ਕਹਦੇ ਹੋ ਤੁਸੀਂ, ਉਹਨੀ ਦੇ ਦੇਣੀ ਤੁਹਾਨੂੰ। ਕੁਮਾਰੀ ਇਹ ਲਿਕਵਿਡ ਹੁੰਦੀ ਆ, ਲਿਕਵਿਡ ਹੁੰਦੀ ਆ, ਪਾਣੀ ਵਰਗੀ। ਠੀਕ ਹੈ ਜੀ, ਠੀਕ ਹੈ ਜੀ। ਠੀਕ ਹੈ, ਇਹ ਵੀ ਕਰਕੇ ਦੇਖ ਲੈਂਦੇ ਆ ਜੀ। ਕਰਕੇ ਦੇਖੋ ਜ਼ਰੂਰ। ਕਈ ਵਾਰੀ ਥੋੜਾ ਜਿਹਾ ਟਾਈਮ ਲੱਗਦਾ ਚੀਜ਼ ਨੂੰ। ਸਾਧੂ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਨਾ ਦੱਸਿਆ ਸੀ ਵੀ ਕਿਸੇ ਬੱਚੇ ਦਾ 7 ਸਾਲ ਦਾ ਉਹਦਾ ਨੱਕ ਬੰਦ ਹੁੰਦਾ। ਹਾਂਜੀ, ਉਹਨਾਂ ਨੂੰ ਕਹੋ ਵੀ 1 ਵੀਕ ਲਈ ਡੇਅਰੀ ਪ੍ਰੋਡਕਟ ਬੰਦ ਕਰਕੇ ਦੇਖਣ, ਦੁੱਧ, ਦਹੀਂ, ਲੱਸੀ। ਠੀਕ ਆ। ਘੀ ਦਾ ਕੋਈ ਹਰਜ ਨਹੀਂ। ਜਿਹੜਾ ਇੱਕ ਸਰਦਾਰ ਸਾਹਿਬ ਨੇ ਦੱਸਿਆ ਸੀ ਵੀ ਨੱਕ 'ਚ ਘੀ ਪਾਉਣਾ, ਉਹ ਵੀ ਗੁੱਡ ਆ ਜੀ। ਪਰ ਆਹ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਇਹ ਨਾ ਸ਼ੋਰ, ਜਿੱਥੇ ਤੱਕ ਮੈਨੂੰ 100% ਯਕੀਨ ਆ ਤੇ ਉਹਦਾ ਜਿਹੜਾ ਨੱਕ ਹੈਗਾ ਉਹ ਖੁੱਲਾ ਰਹੂਗਾ। ਠੀਕ ਹੈ ਜੀ। ਹਾਂ, ਦੁੱਧ, ਦਹੀਂ ਤੇ ਲੱਸੀ, ਡੇਅਰੀ ਪ੍ਰੋਡਕਟ। ਠੀਕ ਹੈ ਜੀ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਧੰਨਵਾਦ ਜੀ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ 16-17 ਸਾਲ ਦੀ ਲੜਕੀ ਆ, ਉਹਨੂੰ ਨਕਸੀਰ ਬਹੁਤ ਫੁੱਟਦੀ ਹੈ ਜੀ। ਠੀਕ ਆ। ਹਾਂ, ਉਹਦੇ ਬਾਰੇ ਜਰਾ ਕੁ ਦੱਸਣ ਜੀ ਭਾਈ ਜਗਵੀਰ ਹੋਣੀ ਜਾਂ ਕੋਈ ਹੋਰ ਜਿਹਨੂੰ ਪਤਾ ਹੋਵੇ ਜੀ। ਨਕਸੀਰ ਕਿਉਂ ਫੁੱਟਦੀ ਹੈ? ਠੀਕ ਹੈ। ਹਾਂਜੀ, ਬਹੁਤ ਸ਼ੁਕਰੀਆ। ਥੈਂਕ ਯੂ। ਵੈਸੇ ਨਕਸੀਰ ਫੁੱਟਣ ਦਾ ਬਹੁਤ ਵਾਰੀ ਦੱਸਿਆ ਗਿਆ ਵੀ ਜਿਹੜੀ ਆਪਣੇ ਸੁੰਡ ਆ ਉਹਨੂੰ ਭੇਜ ਦਿਓ ਤਾਂ ਉਹਦਾ ਪਾਣੀ ਤਰ ਕੇ ਪੀਓ। ਹੋ ਸਕਦਾ ਕੋਈ ਹੋਰ ਪ੍ਰੋਬਲਮ ਵੀ ਹੋਵੇ। ਅੱਗੇ ਬਲਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਇੱਕ ਭੈਣ ਕਿਸੇ ਨੇ ਪੁੱਛਿਆ ਸੀਗਾ, ਉਹ ਗਲੇ ਦੀ ਪ੍ਰੋਬਲਮ ਆ। ਹਾਂਜੀ, ਗਲੇ 'ਚ ਏਦਾਂ ਲੱਗਦਾ ਜਿੱਦਾਂ ਕੋਈ ਚੀਜ਼ ਫਸਦੀ ਹੁੰਦੀ ਆ। ਹਾਂਜੀ ਹਾਂਜੀ ਹਾਂਜੀ। ਉਹ ਉਹਨਾਂ ਨੂੰ ਐਸਿਡ ਰਿਫਲਕਸ ਦੀ ਪ੍ਰੋਬਲਮ ਹੈਗੀ ਆ। ਤਾਂ ਉਹਨਾਂ ਦੇ ਉਹੀ ਸੇਮ ਹੀ ਸਿੰਪਟਮ ਹੈ, ਜਿੱਦਾਂ ਕਹਿੰਦੇ ਬੈਡ ਬ੍ਰੈਥ ਵੀ ਆਉਂਦੀ ਆ। ਹਾਂਜੀ। ਤਾਂ ਉਹਦੇ 2 ਕਾਰਨ ਉਹਦੇ ਹੈਗੇ। ਇੱਕ ਤਾਂ ਉਹਨਾਂ ਦੇ ਸਟੋਮਕ 'ਚ ਐਸਿਡ ਜ਼ਿਆਦਾ ਬਣਦਾ ਹੁੰਦਾ। ਇੱਕ ਉਹਨਾਂ ਦਾ ਜਿਹੜਾ ਸਟੋਮਕ ਤੇ ਫੂਡ ਪਾਈਪ 'ਚ ਬਾਲਬ ਹੁੰਦਾ ਉਹ ਖਰਾਬ ਹੋ ਜਾਂਦਾ। ਫਿਰ ਜਿਹੜਾ ਖਾਣਾ ਹੈ ਉੱਪਰ ਨੂੰ ਆਉਂਦਾ ਰਹਿੰਦਾ ਆ। ਤਾਂ ਉਹਦੀ ਟ੍ਰੀਟਮੈਂਟ ਇਹੀ ਹੈ, 1-2 ਜਿਹੜੀ ਕਹਿੰਦੇ ਐਸਿਡ ਦੀ, ਉਹਨਾਂ ਨੂੰ ਗੋਲੀ ਖਾਣੀ, ਦਵਾਈ ਖਾਣੀ ਪੈਣੀ ਆ 4-5 ਮਹੀਨੇ। ਠੀਕ ਆ। ਵਧੀਆ ਲੈ ਕੇ ਖਾਣ, ਡਾਕਟਰ ਕੋਲ ਲੈ ਕੇ ਵਧੀਆ ਦਵਾਈ ਲੈ ਕੇ ਖਾਣ ਐਸਿਡ ਰੋਕਣ ਦੀ। ਤੇ ਦੂਸਰਾ ਉਹਦੇ ਵਿੱਚ ਕਫੀਨ ਬੰਦ ਕਰਨੀ ਪੈਂਦੀ ਹੈ, ਜਿੱਦਾਂ ਕੌਫੀ ਤੇ ਚਾਹ ਵੀ। ਚਾਕਲੇਟ ਬੰਦ ਕਰਨੇ ਪੈਂਦੇ ਆ। ਸਿਟਰਸ ਫਰੂਟ ਜਿਹਦੇ ਨਾਲ ਐਸਿਡ ਬਣਦਾ, ਐਸਿਡ ਵਾਲੇ ਫਰੂਟ, ਨਿੰਬੂ, ਸੰਤਰੇ ਵਗੈਰਾ। ਤੇ ਫਿਰ ਉਹਨਾਂ ਨੂੰ ਜਿਹੜੀ ਰੋਟੀ ਹੈਗੀ ਆ ਥੋੜ੍ਹੀ ਖਾਣੀ ਆ, ਦਿਨ ਵਿੱਚ 5-6 ਵਾਰੀ ਕਰਕੇ ਖਾਣੀ। ਥੋੜਾ ਖਾਣਾ ਸਟੋਮਕ ਜ਼ਿਆਦਾ ਨਾ ਭਰੇ। ਤੇ ਰਾਤ ਨੂੰ ਜਦੋਂ ਵੀ ਸੌਣਾ ਹੈਗਾ, ਸੌਣ ਤੋਂ ਪਹਿਲਾਂ 2 ਘੰਟੇ ਖਾਣਾ ਉਦੋਂ ਪਹਿਲਾਂ ਬੰਦ ਕਰਨਾ। ਸਟੋਮਕ ਖਾਲੀ ਹੋਣਾ ਚਾਹੀਦਾ ਸੌਣ ਵੇਲੇ। ਠੀਕ। ਤਾਂ ਫਿਰ ਉਹਨਾਂ ਨੂੰ ਸੌਣ ਵੇਲੇ ਹੈਡ ਜਿਹੜਾ ਉੱਪਰ ਤੋਂ ਉੱਚਾ ਹੋਣਾ ਚਾਹੀਦਾ ਆ। ਠੀਕ ਹੈ ਜੀ। ਮਤਲਬ ਸਟੋਮਕ 'ਚੋਂ ਫੂਡ ਵਾਪਸ ਨਾ ਜਾਵੇ। ਸਿਰਫ ਉਹ 'ਚ ਇਹੀ ਪ੍ਰੋਬਲਮ ਹੁੰਦੀ ਆ ਕਿ ਸਟੋਮਕ 'ਚ ਉਹ ਬਾਲਬ ਖਰਾਬ ਹੋ ਕੇ ਐਸਿਡ ਵਾਲਾ ਫੂਡ ਜਿਹੜਾ ਉਹ ਵਾਪਸ ਗਲੇ 'ਚ ਜਾਂਦਾ ਰਹਿੰਦਾ। ਜਿਹੜੀ ਗਲੇ ਦੀ ਲਾਈਨਿੰਗ ਹੁੰਦੀ ਆ ਉਹ ਵੀਕ ਹੁੰਦੀ ਆ ਸਟੋਮਕ ਨਾਲੋਂ। ਤਾਂ ਉਹ ਡੈਮੇਜ ਹੋ ਜਾਂਦੀ ਆ। ਫਿਰ ਉਹ ਪੇਨ ਵੀ ਕਰਦੀ ਆ। ਉਹ ਸਵੈਲਿੰਗ ਉਹ 'ਚ ਹੋ ਜਾਂਦੀ। ਜੇ ਸਵੈਲਿੰਗ ਹੁੰਦੀ ਤਾਂ ਤੁਹਾਡਾ ਖਾਣਾ ਫਿਰ ਤੁਹਾਨੂੰ ਫੀਲ ਹੁੰਦਾ ਕਿ ਜਿੱਦਾਂ ਵਿੱਚ ਰੁਕਦਾ ਹੁੰਦਾ। ਜੀ ਜੀ। ਹਾਂਜੀ ਹਾਂਜੀ। ਇਹ ਪ੍ਰੀਕਾਸ਼ਨ ਲੈਣੀਆਂ ਪੈਣੀਆਂ ਉਹਨਾਂ ਨੂੰ। ਤੇ ਉਹ ਫਿਰ ਐਂਡੋਸਕੋਪੀ ਕਰਵਾ ਸਕਦੇ ਆ, ਉਹ ਤੋਂ ਪਤਾ ਲੱਗ ਜਾਊਗਾ ਕਿ ਫੂਡ ਪਾਈਪ ਕਿੰਨੀ ਕੁ ਡੈਮੇਜ ਹੋਈ ਆ। ਠੀਕ ਹੈ ਜੀ।
ਹਾਂਜੀ ਹਾਂਜੀ ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਚਰਨਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਜਿਹੜਾ ਪੁੱਛਿਆ ਬੱਚੇ ਲਈ ਜਿਹਦਾ ਕਿ ਨਾ ਖਾਂਦਾ ਆ, ਹਾਂਜੀ, ਤੇ ਮੈਂ ਵੀ ਡਾਕਟਰ ਦੇ ਕੋਲ ਗਈ ਸੀ, ਉਹਨਾਂ ਨੇ ਪ੍ਰੋਬਾਇਓਟਿਕ ਦਿੱਤੇ ਸੀਗੇ। ਅੱਛਾ ਜੀ। ਤੇ ਉਹਨਾਂ ਦੇ ਨਾਲ ਵਾਈਟਮਿਨ ਨਾਲ ਫਿਰ ਠੀਕ ਹੋ ਗਿਆ। ਅੱਛਾ ਜੀ, ਠੀਕ। ਮੇਰਾ ਬੱਚਾ ਵੀ ਖਾਂਦਾ ਸੀ। ਠੀਕ ਆ। ਹਾਂਜੀ, ਚਲ ਮੈਂ ਕਿਹਾ ਦੱਸ ਮੈਂ ਪੁੱਛਿਆ ਸੀ ਕਿਸੇ ਨੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ। ਧੰਨਵਾਦ ਕਰਦੇ ਤੁਹਾਡਾ, ਤੁਸੀਂ ਇੱਕ ਦੂਸਰੇ ਦਾ ਫਿਕਰ ਬੜਾ ਕਰਦੇ ਆ। ਦੱਸ ਦਿੰਦੇ ਆ ਕਿ ਇਹਦਾ ਜਿਹੜਾ ਸਹੀ ਰਾਹ ਕੀ ਆ, ਉਹ ਰਾਹ ਦੱਸ ਦਿੰਦੇ ਆ। 408 272 52 ਨਿਰਮਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣੇ ਇੱਥੋਂ ਬੇਕਰ ਸਪੀਡ ਤੋਂ ਬੋਲ ਰਿਹਾ। ਮੈਂ ਉਦੋਂ ਮਿਲਣਾ ਵੀ ਤੁਹਾਨੂੰ, ਪਰ ਮੇਰੇ ਕੋਲ ਟਾਈਮ ਨਹੀਂ ਕਿ ਮੈਂ ਤੁਰ ਘੱਟ ਸਕਦਾ ਸੀਗਾ, ਇਸ ਕਰਕੇ ਨਹੀਂ ਮੈਂ ਮਿਲ ਸਕਿਆ ਜੀ। ਤੇ ਅੱਛਾ, ਦੂਜਾ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵੀ ਮੇਰੇ ਨਾ ਪੈਰ ਤੇ ਅੰਗੂਠੇ ਤੇ ਜ਼ਖਮ ਜਿਹਾ ਹੋ ਗਿਆ ਸੀਗਾ। ਤੇ ਉਹ ਜ਼ਖਮ ਥੋੜਾ ਜਿਹਾ ਲੱਗਦਾ ਵੀ ਖਰਾਬ ਹੋ ਗਿਆ। ਉਹ ਕਹਿੰਦੇ ਵੀ ਸ਼ੂਗਰ ਕਰਕੇ ਜ਼ਿਆਦਾ ਖਰਾਬ ਹੋਣ ਦੇ ਚਾਂਸ ਆ, ਤੇ ਹੁਣ ਉਹਦਾ ਤਾਂ ਮੈਂ ਕੰਟਰੋਲ ਕੀਤਾ। ਕੋਈ ਇੱਦਾਂ ਦੀ ਕੋਈ ਦੇਸੀ ਦਵਾਈ ਹੋਵੇ ਕੋਈ ਦੱਸੋ, ਜਿਹਦੇ ਨਾਲ ਕੋਈ ਬੰਦਾ ਕਿਸੇ ਨੂੰ ਪਤਾ ਹੋਵੇ, ਭਾਜੀ ਨੂੰ, ਜਗਵੀਰ ਸਿੰਘ ਨੂੰ ਜਾਂ ਭਾਜੀ ਬਾਦਰ ਸਿੰਘ ਨੂੰ, ਤੇ ਜਿਹਦੇ ਨਾਲ ਵੀ ਮੈਂ ਮਤਲਬ ਛੇਤੀ ਜ਼ਖਮ ਕਲੀਅਰ ਹੋਵੇ। ਉੱਦਾਂ ਤਾਂ ਐਂਟੀਬਾਇਓਟਿਕ ਵਗੈਰਾ ਮੈਂ ਖਾਂਦਾ, ਪਰ ਹੁਣ ਹਾਲੇ ਉਹ ਕਹਿੰਦੇ ਥੋੜਾ ਟਾਈਮ ਲੱਗਣਾ ਠੀਕ ਹੋਣ ਨੂੰ। ਠੀਕ ਹੈ ਜੀ। ਹਾਂਜੀ, ਬਸ ਇਹੀ ਹੈ ਜੀ। ਥੈਂਕ ਯੂ। ਤੁਸੀਂ ਇਹ ਪਤਾ ਕਰਕੇ ਦੱਸਿਓ ਮੈਨੂੰ ਕਿਸੇ ਨਾ ਕਿਸੇ ਪਾਸਿਓਂ, ਤੇ ਬਸ ਹੋਰ ਠੀਕ ਠਾਕ ਹੈ ਜੀ। ਬਾਕੀ ਚੰਗਾ ਜੀ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਬਸ ਇਹ ਚੀਜ਼ਾਂ ਅਸੀਂ ਬਾਰ ਰਿਪੀਟ ਕਰਦੇ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਗਵਾ ਕੇ ਜ਼ਰੂਰ ਰੱਖ ਲਵੋ। ਤੁਹਾਡੇ ਕੋਈ ਸ਼ੂਗਰ ਵਾਲਾ ਜ਼ਖਮ ਆ, ਫੋੜਾ ਫਿਣਸੀ ਆ, ਨਾੜੀਆਂ ਸਾਫ਼ ਕਰਨ ਵਾਲੀਆਂ, ਦਰਦਾਂ ਹੁੰਦੀਆਂ, ਕੋਲੈਸਟਰੋਲ ਆ, ਪਨੀਰ ਡੋਡੀਆ, ਚਰੈਤਾ, ਪਿੱਤ ਪਾਪੜਾ ਤੇ ਅਫਲਾਤੀ, ਇਹਨਾਂ ਨੂੰ ਕੁੱਟ ਕੇ ਰੱਖ ਲਓ, ਮਿਲਾ ਕੇ ਰੱਖ ਲਓ। ਇਹਨਾਂ ਨੂੰ ਉਬਾਲ ਕੇ ਤੁਸੀਂ, ਠੀਕ ਹੈ, ਕੌੜੀਆਂ ਚੀਜ਼ਾਂ ਆ, ਪਰ ਤੁਸੀਂ ਇਹਨਾਂ ਨੂੰ ਦਵਾਈ ਦੇ ਤੌਰ ਦੇ ਉੱਤੇ ਪੀ ਸਕਦੇ ਆ, ਤਾਂ ਕਿ ਤੁਹਾਡੇ ਜ਼ਖਮ ਆ ਬੜੀ ਛੇਤੀ ਆਉਂਦਾ ਇਹਦੇ ਨਾਲ। ਤੁਸੀਂ ਇਹਨਾਂ ਦੀ ਕੋਸ਼ਿਸ਼ ਜ਼ਰੂਰ ਕਰ ਲਓ। ਜੇ ਤੁਹਾਡੇ ਤੋਂ ਚੀਜ਼ਾਂ ਨਹੀਂ ਲਿਖੀਆਂ ਗਈਆਂ, ਤੁਸੀਂ ਦੁਬਾਰਾ ਇਸ ਦਾ ਰਿਪੀਟ ਆ ਉਸ ਨੂੰ ਸੁਣ ਸਕਦੇ ਆ, ਉਸ ਦੇ ਵਿੱਚ ਤੁਸੀਂ ਲਿਖ ਸਕਦੇ ਆ। ਤੁਸੀਂ ਇਸ ਨੂੰ ਚਾੜ ਦਿੱਤਾ ਜਾਂਦਾ ਜੀ ਅਸੀਂ YouTube ਦੇ ਉੱਤੇ, ਉਸ ਨੂੰ ਸਬਸਕ੍ਰਾਈਬ ਕਰੋ। ਚੰਗੀਆਂ ਚੀਜ਼ਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਤਾਂ ਕਿ ਉਹ ਚੰਗੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚ ਸਕਣ। ਇਹਨਾਂ ਦਾ ਨੁਕਸਾਨ ਕੋਈ ਨਹੀਂ ਹੈਗਾ। ਇਹ ਨੁਕਸਾਨਦੇਹ ਨਹੀਂ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ, ਜਿਨ੍ਹਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਨਾਲ ਦੀ ਨਾਲ ਤੁਹਾਨੂੰ ਉਹ ਜ਼ਰੂਰ ਪੁੱਛਾਂਗੇ ਕਿ ਜੇ ਤੁਹਾਡੇ ਕੋਲ ਕੋਈ ਵੀ ਫੀਡਬੈਕ ਹੈ ਜ਼ਰੂਰ ਦਿਓ। ਬਲਵਿੰਦਰ ਸਿੰਘ ਜੀ। ਹਾਂਜੀ, ਮੈਂ ਦੋ ਗੱਲਾਂ ਪੁੱਛਣੀਆਂ ਸੀਗੀ ਜੀ। ਆਪਣੇ ਲੇਡੀਜ਼ ਦੀ ਹੈਗੀਆਂ। ਇੱਕ ਤੇ ਕਦੀ ਨਾ ਪੋਟੀ ਵਾਲੀ ਥਾਂ ਤੇ ਬਹੁਤ ਜ਼ੋਰ ਦੀ ਦਰਦ ਹੁੰਦਾ ਆ, ਤੇ ਸਹਿਣ ਨਹੀਂ ਹੁੰਦਾ, ਤੇ ਜਾਂ ਤੇ ਲੇਟਣਾ ਪੈਂਦਾ ਜਾਂ ਬਹਿਣਾ ਪੈਂਦਾ ਜਾਂ ਦਰਦ ਦੀ ਦਵਾਈ ਖਾਣੀ ਪੈਂਦੀ ਆ। ਠੀਕ ਹੈ। ਤੇ ਦੂਜੀ ਲੇਡੀਜ਼ ਨੂੰ ਹੈਗਾ, ਉਹਨਾਂ ਨਾਲ ਹੇਠਲਾ ਲੱਤਾਂ ਮਤਲਬ ਪੇਟ ਤੋਂ ਥੱਲੇ ਸਾਰਾ ਕੁਝ ਸੁੰਨ ਹੋ ਗਿਆ ਸੀ। ਇੱਕ ਦਿਨ ਤੇ ਡਾਕਟਰ ਨੂੰ ਚੈੱਕ ਕਰਾਇਆ, ਉਹ ਕਹਿੰਦੇ ਵੀ ਇਹਨਾਂ ਦੀਆਂ ਨਸਾਂ ਕਮਜ਼ੋਰ ਹੋ ਗਈਆਂ। ਉਹਦੇ ਵਾਸਤੇ ਕੋਈ ਹੋਵੇ ਤੇ ਇਹ ਦੋਨੋਂ ਚੀਜ਼ਾਂ। ਠੀਕ ਹੈ ਜੀ, ਠੀਕ ਹੈ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਫੀਡਬੈਕ ਜ਼ਰੂਰ ਪੁੱਛਦੇ ਹਾਂ। ਜੇ ਕਿਸੇ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਤੇ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਜ਼ਰੂਰ ਪੁੱਛਦੇ ਹੈਗੇ ਹਾਂ ਕਿ ਤੁਸੀਂ ਸ਼ੇਅਰ ਜ਼ਰੂਰ ਕਰ ਲਿਆ ਕਰੋ, ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਪਤਾ ਹੁੰਦਾ ਹੈ। ਤੇ ਅਗਲੇ ਨੇ ਜੀ ਰਸ਼ਪਾਲ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜੀ ਨਕਸੀਏ ਆ, ਇਹ ਕਤੀਆ ਗੂੰਦ ਭੇ ਲੈਣ ਰਾਤ ਨੂੰ, ਤੇ ਸਵੇਰ ਨੂੰ ਸ਼ੱਕਰ ਪਾ ਕੇ ਫਿਰ ਖਾਣ, ਫਿਰ ਨਕਸੀਏ ਨਹੀਂ ਫੁੱਟਣੀ। ਠੀਕ ਹੈ ਜੀ। ਤੇ ਦੂਜਾ ਹੈਗਾ ਆ, ਜੇ ਉਹਦੇ ਨਾਲ ਵੀ ਨਹੀਂ ਹਟੀ, ਫਿਰ 5 ਬਦਾਮ ਲੈ ਲੈਣ, ਉਹ ਘੇ 'ਚ ਤਲ ਲੈਣ। ਅੱਛਾ। ਤੇ ਜਦੋਂ ਕਾਲੇ ਹੋ ਜਾਣ ਉਸ ਵੇਲੇ ਉਹ ਕੱਢ ਕੇ ਘੇ ਪੀ ਲੈਣ। ਅੱਛਾ, ਘਿਓ ਪੀ ਲੈਣਾ ਹੈ। ਹਾਂਜੀ। ਤੇ ਇੱਕ ਆ ਜਿਹੜਾ ਜ਼ਖਮ ਦਾ ਕਹਿੰਦੇ ਸੀ ਵੀ ਅੰਗੂਠੇ ਤੇ ਜ਼ਖਮ ਹੋਇਆ ਆ, ਇਹ ਤੇ ਕੁਆਰ ਦਾ ਗੁੱਦਾ ਲਾਉਣ। ਠੀਕ ਹੈ। ਹੁਣ ਐਨ ਸਾਫ਼ ਹੋ ਜਾਂਦਾ। ਠੀਕ ਹੈ ਜੀ। ਤੇ ਇੱਕ ਉਹ ਬੱਚੇ ਦਾ ਕਹਿੰਦੇ ਸੀ ਨੱਕ ਆ, ਹਨਾ ਬੰਦ, ਹਾਂ, ਉਹਨੂੰ ਭਾਫ ਦੇ ਕੇ ਦੇਖਣ ਦਾ, ਸਟੀਮ ਦੇਣ। ਠੀਕ ਹੈ, ਸਟੀਮ ਦੇਣ, ਉਹਨਾਂ ਬਹੁਤ ਛੇਤੀ ਖੁੱਲ ਜਾਂਦਾ। ਠੀਕ ਹੈ ਜੀ। ਬਸ ਜੀ, ਇੰਨਾ ਕੁ ਮੈਨੂੰ ਪਤਾ ਸੀ, ਹੋਰ ਨਹੀਂ। ਚੰਗਾ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹਾਦਰ ਸਿੰਘ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਆ ਸਾਰੇ ਸਰੋਤੇ ਤੇ ਤੁਸੀਂ ਵੀ ਠੀਕ ਹੋਵੋਗੇ। ਜੀ ਜੀ। ਭੈਣ ਜੀ, ਮੋਢੇ ਫਰੀਜ਼ ਹੁੰਦੇ ਨੇ, ਇਹਦੇ ਲਈ ਕੱਪਿੰਗ ਬਹੁਤ ਵਧੀਆ ਕੰਮ ਕਰਦੀ ਆ, ਪਰ ਇਹ ਫਰੀਜ਼ ਹੋਣ ਦਾ ਕਾਰਨ ਹੁੰਦਾ ਬੈਕ ਦੁਖਦੀ ਆ, ਮੋਢੇ ਫਰੀਜ਼ ਹੁੰਦੇ ਆ,
ਜਾਂ ਸਾਡੇ ਨਾੜਾਂ ਚੜ੍ਹਦੀਆਂ ਨੇ, ਕ੍ਰੈਂਪਸ ਹੁੰਦੇ ਨੇ, ਸਾਡੇ ਨਾ ਵਿਟਾਮਿਨ ਘੱਟ ਹੁੰਦੇ ਨੇ। ਸਾਨੂੰ ਵਿਟਾਮਿਨ ਲੈਣੇ ਜ਼ਰੂਰੀ ਨੇ। 35 ਸਾਲ ਦੀ ਉਮਰ ਤੋਂ ਬਾਅਦ, 40 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਕੈਲਸ਼ੀਅਮ, ਡੀ ਵਿਟਾਮਿਨ ਤੇ ਮੈਗਨੀਸ਼ੀਅਮ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ। ਫਿਰ ਜਿਹੜੇ ਅਸੀਂ ਅੰਦਰ ਇਹ ਕੰਮ ਕਰਦੇ ਹਾਂ, ਬਾਹਰ ਨਹੀਂ ਨਿਕਲਦੇ, ਉਹਨਾਂ ਲਈ ਡੀ ਵਿਟਾਮਿਨ, ਆਪਣੇ ਵਿਟਾਮਿਨ ਬੀ ਜਾਂ ਬੀ ਕੰਪਲੈਕਸ ਹੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਅਸੀਂ ਲੈਂਦੇ ਨਹੀਂ ਗੇ, ਅਸੀਂ ਚੈੱਕ ਵੀ ਨਹੀਂ ਕਰਾਉਂਦੇ, ਨਾ ਡਾਕਟਰ ਕੋਲੇ ਟਾਈਮ ਹੁੰਦਾ ਜੀ ਕਿ ਉਹ ਦੱਸ ਸਕੇ ਕਿਹੜੀ ਚੀਜ਼ ਦੀ ਘਾਟ ਹੈਗੀ ਆ। ਤੇ ਇਹ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ, ਇਹ ਲੈਣੇ ਚਾਹੀਦੇ ਨੇ ਸਾਨੂੰ। ਕਈ ਵਾਰੀ 60 ਸਾਲ ਦੇ ਵੀ ਨਹੀਂ ਲੈਂਦੇ ਜੀ, ਕਹਿ ਦਿੰਦੇ ਆ ਸਾਨੂੰ ਜ਼ਰੂਰਤ ਨਹੀਂ ਹੈਗੀ, ਪਰ ਜ਼ਰੂਰਤ ਹੁੰਦੀ ਆ ਭੈਣ ਜੀ। ਇਹਦੇ ਨਾਲ ਸਾਡੀਆਂ ਹੱਡੀਆਂ, ਮਸਲ ਸਿਸਟਮ, ਸਾਡੇ ਦੰਦ ਹਮੇਸ਼ਾ ਕਾਇਮ ਰਹਿੰਦੇ ਨੇ। ਸਾਨੂੰ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ। ਇੱਕ ਭਾਈ ਨੇ ਕਾਲ ਕੀਤੀ ਸੀਗੀ, ਉਹਨਾਂ ਦਾ ਅੰਗੂਠਾ ਸੁੱਜਿਆ ਹੋਇਆ ਤੇ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਉਹਨਾਂ ਦੇ ਘਰ ਵਾਲੀ ਦਾ ਅੰਗੂਠਾ ਸੁੱਜਿਆ ਹੋਇਆ ਸੀ, ਸ਼ਾਇਦ ਉਹਨਾਂ ਦੇ ਆਪਦੀ ਗੋਡੇ ਦੀ ਪ੍ਰੋਬਲਮ ਆ। ਉਹਨਾਂ ਨੂੰ ਹੋ ਸਕਦਾ ਗਾਊਟ ਦੀ ਪ੍ਰੋਬਲਮ ਹੋਵੇ। ਕਈ ਵਾਰੀ ਤਾਂ ਹੱਥ ਨੂੰ, ਇਹ ਹੱਥ ਦੇ ਅੰਗੂਠੇ ਨੂੰ, ਤੇ ਕਈ ਵਾਰੀ ਪੈਰ ਦੇ ਅੰਗੂਠੇ ਨੂੰ ਹੁੰਦੀ ਆ ਜੀ ਗਾਊਟ ਦੀ ਪ੍ਰੋਬਲਮ ਹੋਵੇ। ਇਹ ਆਰਥਰਾਈਟਸ ਜਦੋਂ ਸਟਾਰਟ ਹੋ ਰਿਹਾ ਹੁੰਦਾ ਉਦੋਂ ਗਾਊਟ ਦੀ ਪ੍ਰੋਬਲਮ ਹੁੰਦੀ ਆ ਜੀ। ਉਹ ਐਪਲ ਸਾਈਡਰ ਵਿਨੀਗਰ ਲੈ ਸਕਦੇ ਨੇ। ਐਪਲ ਸਾਈਡਰ ਵਿਨੀਗਰ ਇਸ ਚੀਜ਼ ਨੂੰ ਠੀਕ ਕਰ ਦਿੰਦਾ ਜੀ। ਤੇ ਮੂੰਹ ਪੱਕਿਆ ਹੋਇਆ, ਇੱਕ ਭੈਣਾਂ ਨੇ ਕਿਹਾ ਸੀ ਉਹਨਾਂ ਦੇ ਨਾ ਬੋਰੈਕਸ ਨਾਂ ਦੀ ਦਵਾਈ ਆਉਂਦੀ ਹੈਗੀ ਆ ਹੋਮਿਓਪੈਥੀ ਦੀ, ਉਹ ਲੈ ਸਕਦੇ ਨੇ। 30 ਚ ਲੈ ਲੈਣ 3 ਵਾਰੀ, 200 ਚ ਫਿਰ 1 ਵਾਰੀ ਹੋਈ ਲੈ ਲਿਆ ਕਰਨ ਚਾਹੇ। ਤੇ ਇਹ ਮਿਲ ਜਾਂਦੀ ਹੈ ਜੀ ਆਪਣੇ ਹੋਲ ਫੂਡ ਸਟੋਰ ਤੋਂ। ਤੇ ਨਕਸੀਰ ਫੁੱਟ ਦੀ ਇੱਕ ਭਾਈ ਸਾਹਿਬ ਨੇ ਕਾਲ ਕੀਤੀ ਸੀਗੀ, ਇੱਕ ਤੀਰਾ ਗੂੰਦ ਹੀ ਠੀਕ ਕਰ ਦਿੰਦੀ ਹੈ ਜੀ ਉਸ ਚੀਜ਼ ਨੂੰ। ਉਹ ਹੁਣ ਤਾਂ ਵੈਸੇ ਠੰਡ ਜ਼ਿਆਦੇ ਆ, ਥੋੜੇ ਦਿਨਾਂ ਤਾਈਂ ਜੇ ਲੈਣੀ ਵੀ ਆ ਹੁਣ ਥੋੜੀ ਥੋੜੀ ਲੈਣੀ ਸ਼ੁਰੂ ਕਰ ਦੇਣ ਜੀ, ਠੀਕ ਕਰ ਦੋਗੀ। ਜਿਹੜੇ ਮੂੰਹ ਦੇ ਵਿੱਚ ਛਾਲੇ, ਪੇਟ ਦੀ ਕਿਸੇ ਵੀ ਪ੍ਰੋਬਲਮ ਲਈ, ਐਸਿਡਿਟੀ, ਗੈਸ ਜਾਂ ਕੁਝ ਵੀ ਹੁੰਦਾ ਹੈਗਾ, ਭੈਣ ਜੀ ਸਾਨੂੰ ਖੁਰਾਕ ਚੇਂਜ ਕਰਨੀ ਪੈਣੀ ਆ। ਆਟੇ ਬੰਦ ਕਰਨੇ ਪੈਣੇ ਨੇ ਤੇ ਚੌਲ, ਖੰਡ, ਇਹ ਚੀਜ਼ਾਂ ਬੰਦ ਕਰਨੀਆਂ ਪੈਣੀਆਂ। ਮਿੱਠੇ ਵਾਲੀ ਕੋਈ ਚੀਜ਼ ਨਹੀਂ ਖਾ ਸਕਦੇ, ਸ਼ਹਿਦ ਲਿਆ ਜਾ ਸਕਦਾ। ਪਰ ਖੁਰਾਕ ਚੇਂਜ ਕਰਨ ਲਈ ਭੈਣ ਜੀ ਮਿਲਟਸ ਯੂਜ਼ ਕੀਤੇ ਜਾਣ, ਉਹ ਪ੍ਰੋਪਰ ਢੰਗ ਨਾਲ ਬਣਾ ਕੇ ਲੈ ਜਾਣ। ਦਾਲ ਉਸੇ ਤਰ੍ਹਾਂ ਬਣਾਉਣੀ ਆ, ਸਬਜ਼ੀ ਉਸੇ ਤਰ੍ਹਾਂ ਬਣਾਉਣੀ ਆ, ਉਹਦੇ ਵਿੱਚ ਆਪਾਂ ਮਿਲਟਸ ਦੇ ਜਿਹੜੇ ਦਾਣੇ ਨੇ ਉਹ ਉਹਦੇ ਵਿੱਚ ਪਾ ਕੇ ਖਾਣੇ ਨੇ। ਫਿਰ ਸਾਨੂੰ ਇਹ ਪ੍ਰੋਬਲਮਾਂ ਬੰਦ ਹੋ ਸਕਦੀਆਂ ਨੇ। ਉਹ ਆਨਲਾਈਨ ਮਿਲ ਜਾਂਦੇ ਆ, ਜਾਂ ਇਹਦੇ ਪਹਿਲਾਂ ਸਟੱਡੀ ਕਰ ਲਈ ਜਾਵੇ। YouTube ਤੇ ਜਾ ਕੇ ਸਾਰੀ ਸਟੱਡੀ ਕਰਕੇ ਫਿਰ ਇਸ ਨੂੰ ਕਿਵੇਂ ਪ੍ਰੋਪਰ ਵਰਤਣਾ ਲੈਣਾ ਚਾਹੀਦਾ ਜੀ। ਇਹੀ ਸਾਰਾ ਕੁਝ ਸਾਡੀ ਸਟਰੈਂਥ ਵੀ ਵਧੀਆ ਬੈਕ ਆ ਜਾਂਦੀ ਆ, ਸਾਨੂੰ ਵਿਟਾਮਿਨ ਵੀ ਜ਼ਿਆਦਾ ਨਹੀਂ ਲੈਣੇ ਪੈਂਦੇ ਜੀ। ਤੇ ਜ਼ਖਮਾਂ ਲਈ ਭਾਈ ਸਾਹਿਬ ਨੇ ਕਾਲ ਕੀਤੀ ਸੀ ਵੇਕਰਸਫੀਲਡ ਤੋਂ, ਇਹਦੇ ਲਈ ਹੈਪਰਸਲਫ ਜਾਂ ਸਲੇਸ਼ੀਆ 200। ਜਿਵੇਂ ਜ਼ਖਮ ਹੈਗਾ ਕਿਸੇ ਸ਼ੂਗਰ ਦੇ ਲਈ ਪ੍ਰੋਬਲਮ ਆਉਂਦੀ ਹੈ, ਸ਼ੂਗਰ ਵਾਲੇ ਲਈ ਸਲੇਸ਼ੀਆ ਕੰਮ ਕਰਦੀ ਹੈ ਜੀ। 200 ਲੈ ਲੈਣ, 1 ਵਾਰੀ ਦਿਨ ਵਿੱਚ ਲੈ ਲਿਆ ਕਰਨ ਤੇ ਠੀਕ ਹੋ ਸਕਦੇ ਨੇ ਜੀ। ਤੇ ਇੱਕ ਭਾਈ ਨੇ ਕਿਹਾ ਸੀ ਲੱਤਾਂ ਤੋਂ ਥੱਲੇ ਉਹਨਾਂ ਦੇ ਸ਼ਾਇਦ ਕਿਸੇ ਬੀਬੀ ਦੇ ਪ੍ਰੋਬਲਮ ਆਈ ਆ, ਨਸਾਂ ਕਮਜ਼ੋਰ ਹੋ ਗਈਆਂ। ਕਈ ਵਾਰੀ ਭੈਣ ਜੀ ਸਾਡੇ ਲੋਅਰ ਬੈਕ ਦੇ ਵਿੱਚ ਸੱਟ ਲੱਗ ਜਾਂਦੀ ਆ ਤੇ ਜਾਂ ਆਖਰੀ ਮਣਕੇ ਤੇ ਸੱਟ ਲੱਗ ਜਾਂਦੀ ਆ ਜੀ, ਕੋਕਿਕਸ ਤੇ ਉਹਦੇ ਲਈ ਹਾਈਪੈਰੀਕਮ ਦਵਾਈ ਕੰਮ ਕਰਦੀ ਆ ਜੀ। ਕਈ ਵਾਰੀ ਤਾਂ ਇੱਕ ਖੁਰਾਕ ਨਾਲ ਹੀ ਬੰਦਾ ਠੀਕ ਹੋ ਸਕਦਾ ਆ। ਤੇ ਜੇ ਸੱਟ ਦੇ ਕਾਰਨ ਲੱਤਾਂ ਦੇ ਵਿੱਚੋਂ ਕਮਜ਼ੋਰੀ ਆ ਰਹੀ ਆ ਕਿਸੇ ਵੀ ਕਾਰਨ ਨਸਾਂ ਦੀ, ਤਾਂ ਹਾਈਪੈਰੀਕਮ ਦਵਾਈ ਲੈ ਲੈਣ, ਠੀਕ ਹੋ ਸਕਦੇ ਨੇ ਭੈਣ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਥੈਂਕ ਯੂ ਜੀ, ਬਹੁਤ ਧੰਨਵਾਦ ਹੈ। ਤੇ ਆਪਾਂ ਇੱਕ ਬ੍ਰੇਕ ਲਾਣੀ ਆ, ਪਲੀਜ਼ ਇਸੇ ਤਰ੍ਹਾਂ ਜੁੜੇ ਰਹਿਣਾ। ਤੇ ਆਪਾਂ ਆਉਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਫਿਰ ਕਰਦੇ ਹਾਂ ਤੁਹਾਡੇ ਨਾਲ। ਪੰਜਾਬੀ ਰੇਡੀਓ USA ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਦਾ ਆਖਰੀ ਪੜਾਅ, ਜਿਸ ਦੇ ਵਿੱਚ ਥੋੜ੍ਹੀਆਂ ਕਾਲਸ ਹੁੰਦੀਆਂ, ਨਾਲ ਦੀ ਨਾਲ ਤੁਹਾਡਾ ਫੀਡਬੈਕ ਹੁੰਦਾ ਆ ਤੇ ਆਪਾਂ ਗੱਲਬਾਤ ਕਰਦੇ ਸਿਹਤ ਨੂੰ ਠੀਕ ਇਸ ਤਰ੍ਹਾਂ ਰੱਖਣਾ। ਇਹ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਹੁੰਦੀਆਂ। ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਕਾਲਰਸ ਤੇ ਕਾਲਸ ਵੀ ਲਵਾਂਗੇ। ਤੇ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ ਜੀ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਡਾਕਟਰ ਹੁੰਦੇ ਆ, ਉਹੀ ਮਰੀਜ਼ ਹੁੰਦੇ ਆ। ਤੇ ਚੀਜ਼ਾਂ ਜਿੱਦਾਂ ਦੱਸੀਆਂ ਜਾਂਦੀਆਂ ਉਸੇ ਤਰ੍ਹਾਂ ਰਲਾ ਕੇ ਲੈਣੀਆਂ। ਥੋੜ੍ਹੀ ਚੀਜ਼ ਤੋਂ ਤੁਸੀਂ ਸ਼ੁਰੂ ਕਰਨਾ ਆ, ਬਹੁਤੀ ਵੱਡੀ ਮਾਤਰਾ ਦੇ ਵਿੱਚ ਚਮਚਾ ਭਰ ਕੇ ਚੀਜ਼ ਨਹੀਂ ਲੈਣੀ। ਤੇ ਸਿਰਫ ਚੌਥੇ ਹਿੱਸੇ ਤੋਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਨੀ ਚੀਜ਼ ਲਵੇ। ਤਾਂ ਡੇ ਟਾਈਮ ਲੈਣਾ ਆ। ਜੇ ਬਿਲਕੁਲ ਨਹੀਂ ਪਤਾ ਲੱਗਦਾ ਕਦੇ ਨਾਲ ਲੈਣੀ ਆ, ਪਾਣੀ ਨਾਲ ਲੈਣੀ ਆ ਤੁਸੀਂ ਚੀਜ਼ ਤੇ ਉਹ ਤੁਸੀਂ ਖਾਣੀ ਸ਼ੁਰੂ ਕਰ ਸਕਦੇ। ਜੇ ਲੱਗਦਾ ਹੈ ਤੁਹਾਨੂੰ ਕਿਸੇ ਚੀਜ਼ ਤੋਂ ਅਲਰਜੀ ਆ ਜਾਂ ਕੋਈ ਹੋਰ ਤੁਹਾਨੂੰ ਪ੍ਰੋਬਲਮ ਹੈ, ਉਹ ਚੀਜ਼ਾਂ ਤੁਸੀਂ ਵਿੱਚ ਮਿਕਸ ਨਹੀਂ ਕਰਨੀਆਂ। ਸੁਰਿੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਵਾਹਿਗੁਰੂ ਤੰਦਰੁਸਤੀ ਬਖਸ਼ੇ।
ਭਾਜੀ ਪੁੱਛਦੇ ਸੀ ਨਾ ਵੀ ਉਹਨਾਂ ਦਾ ਪੈਰ ਦਾ ਅੰਗੂਠਾ ਜਿਹੜਾ ਆ ਉਹ ਦੁਖਦਾ ਆ। ਹਾਂਜੀ। ਜ਼ਖਮ ਹੋਇਆ ਹਟਦਾ ਨਹੀਂ। ਹਾਂਜੀ, ਉਹ ਇਹਦਾ ਦੇਸੀ ਘੀ ਦੀ ਇੱਕ ਕੜਛੀ ਵੀ ਲੈ ਕੇ ਪਾ ਲੈਣ ਤੇ ਉਹਦੇ ਵਿੱਚ ਜਿਹੜੇ ਗੇਂਦੇ ਦੇ ਫੁੱਲ ਹੁੰਦੇ ਆ ਨਾ, ਜਿਹਨੂੰ ਆਪਾਂ ਸਤਵਾਰਗ ਕਹਿ ਦਿੰਦੇ, ਪੀਲੇ ਰੰਗ ਦਾ ਹੁੰਦਾ ਗੁੱਟਿਆ ਜਿਹਾ। ਹਾਂਜੀ ਹਾਂਜੀ, ਉਹ ਗੇਂਦੇ ਦੇ ਫੁੱਲ ਉਹ ਵਿੱਚ ਉਸ ਘੀ ਦੇ ਵਿੱਚ ਸਾੜਨੇ ਆ ਚੰਗੀ ਤਰ੍ਹਾਂ। ਮੱਠੀ ਮੱਠੀ ਅੱਗੇ ਉਹਦੇ ਕੋਲੇ ਕਰਨੇ ਆ, ਐਨ ਚੰਗੀ ਤਰ੍ਹਾਂ ਸਾੜ ਜਾਣ ਤੇ ਬਿਲਕੁਲ ਜਦੋਂ ਕਾਲੇ ਹੋ ਜਾਂਦੇ ਆ, ਮੱਠੀ ਮੱਠੀ ਅੱਗੇ ਉਹ ਸਾੜਨੇ ਆ। ਤੇ ਜੇ ਬਾਅਦ ਵਿੱਚ ਉਹਨਾਂ ਨੂੰ ਪੁਣ ਲਓ, ਪੁਣ ਕੇ ਕੱਢ ਕੇ ਜਿਹੜੀਆਂ ਪੱਤੀਆਂ ਸੜੀਆਂ ਆ ਨਾ ਉਹਨਾਂ ਨੂੰ ਕੱਢ ਕੇ ਗ੍ਰਾਇੰਡ ਕਰ ਲਓ ਤੇ ਜਿਹੜਾ ਉਹਦੇ ਵਿੱਚੋਂ ਘੀ ਬਾਕੀ ਦਾ ਉਹ ਪੁਣ ਲਓ। ਜੇ ਉਹ ਜ਼ਿਆਦਾ ਸਖਤ ਗ੍ਰਾਇੰਡ ਕਰਦੇ ਆ ਤਾਂ ਉਹ 'ਚੋਂ ਚਮਚਾ ਹੋਰ ਵੀ ਪਾ ਸਕਦੇ ਆ ਤੇ ਘੀ ਵਾਧੂ ਘੀ ਕੱਢ ਲੈਣਾ ਤੇ ਉਹਨੂੰ ਸਾੜ ਕੇ ਉਹਦੀ ਚੰਗੀ ਤਰ੍ਹਾਂ ਇੰਨੀ ਬਰੀਕ ਮਲਮ ਬਣਾ ਲੈਣੀ ਉੱਥੇ ਘੀ ਦੇ ਵਿੱਚ। ਹਾਂਜੀ, ਮਲਮ ਬਣਾ ਲੈਣੀ ਆ। ਮਲਮ ਬਣਾ ਕੇ ਫਿਰ ਉਹ ਰਾਤ ਨੂੰ ਉਸ ਆਪਣੇ ਅੰਗੂਠੇ ਦੇ ਉੱਤੇ ਚੰਗੀ ਤਰ੍ਹਾਂ ਲਾ ਲਿਆ ਕਰਨ, ਲਾ ਕੇ ਉੱਤੇ ਪੱਟੀ ਬੰਨ ਲਿਆ ਕਰਨ ਤੇ ਉੱਤੋਂ ਦੀ ਜਰਾਬ ਪਾ ਕੇ ਰਾਤ ਨੂੰ ਸੌਂ ਜਾਣ ਤੇ ਕਿਉਂ ਦਿਨੋਂ ਤਾਂ ਚੱਲਦਾ ਫਿਰਦਾ ਬੰਦਾ ਰਹਿੰਦਾ, ਨਹੀਂ ਵੱਜਦੀ। ਜੀ ਜੀ। ਹਾਂਜੀ, ਸੌਣ ਲੱਗੇ ਹਰ ਰੋਜ਼ ਇਸੇ ਤਰ੍ਹਾਂ ਕਰਨ। ਇੱਕ ਵਾਰੀ ਮਲਮ ਬਣਾ ਲੈਣ ਗੇਂਦੇ ਦੇ ਫੁੱਲਾਂ ਦੀ, ਸਤਵਾਰਗ ਦੀ, ਜਿਹੜੇ ਸਤਵਾਰਗ ਹੁੰਦਾ ਪੀਲੇ ਰੰਗ ਦਾ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਸਾਡੇ ਅਗਲੇ ਕਾਲਰ ਨੇ ਜੀ ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਤੋਂ ਦੱਸਣਾ ਸੀ ਅੰਗੂਠੇ ਦੇ ਜ਼ਖਮ ਤੋਂ। ਹਾਂਜੀ। ਸਰੋਂ ਦਾ ਤੇਲ ਨਾ ਜਾਲ ਕੇ ਉਹਦੇ ਵਿੱਚ ਹਲਦੀ ਪਾਉਣੀ ਆ। ਹੂੰ। ਤਾਂ ਉਹ ਰੂੰ ਦੇ ਦੁੰਬੇ ਨਾ ਉਹ ਫਿਰ ਪੈਰ ਚੰਗੀ ਤਰ੍ਹਾਂ ਧੋ ਕੇ ਨਾ ਜ਼ਖਮ ਫਿਰ ਉੱਤੇ ਉਹ ਬੰਨਣੀ ਆ ਤਾਂ ਉਹਨਾਂ ਛਾਤੀ ਆਈ ਜਿੱਦਾਂ ਠੀਕ ਹੋ ਜਾਂਦਾ ਅੰਗੂਠਾ ਜ਼ਖਮ ਜੁਖਮ ਹੋਵੇ ਤਾਂ। ਅੱਛਾ ਅੱਛਾ ਅੱਛਾ। ਹਾਂਜੀ, ਇੱਕ ਨਕਸੀਰ ਤੋਂ ਦੱਸਣਾ ਸੀ ਮੈਂ। ਹਾਂਜੀ। ਤਾਂ ਇੱਕ ਤਾਂ ਕਹਿੰਦੇ ਠੰਡੀ ਕੱਚੀ ਲੱਸੀ ਪੀਵੋ, ਠੰਡੀ ਕਰਕੇ ਦੁੱਧ ਪਾ ਕੇ ਥੋੜਾ ਪਾਣੀ ਪਾ ਕੇ। ਤਾਂ ਇੱਕ ਜਿਹੜੇ ਨਕਸੀਨ ਫੁੱਟਦੀ ਆ ਉਸ ਵੇਲੇ ਠੰਡਾ ਪਾਣੀ ਸਿਰ 'ਚ ਪਾਵੋ ਧਾਰ ਬੰਨ ਕੇ। ਹਾਂਜੀ, ਉਹਨਾਂ ਵੀ ਠੀਕ ਹੁੰਦਾ ਆ ਫਿਰ। ਠੀਕ ਹੈ। ਹਾਂ, ਇੱਕ ਮੈਂ ਪੁੱਛਣਾ ਸੀਗਾ ਜਿਹੜਾ ਰੈੱਡ ਸੈੱਲ ਘਟਦੇ ਆ ਉਹਦਾ ਕੀ ਕਰਨਾ ਚਾਹੀਦਾ ਆ? ਠੀਕ ਆ। ਹਾਂਜੀ, ਤੇ ਇੱਕ ਪੈਰਾਂ ਦੀਆਂ ਉਂਗਲੀਆਂ ਮੇਰੀਆਂ ਬਹੁਤ ਦੁਖਦੀਆਂ, ਪੈਰ ਵੀ ਦੁਖਦੇ, ਸਾੜ ਲੱਗਦਾ, ਉਂਗਲੀਆਂ ਏਦਾਂ ਦੁਖਦੀਆਂ ਫਿਰ ਤੁਰ ਵੀ ਨਹੀਂ ਹੁੰਦਾ, ਲਾਂਘ ਨਹੀਂ ਪੱਟ ਹੁੰਦੀ ਹੈਗੀ। ਠੀਕ ਹੈ ਜੀ। ਹਾਂਜੀ। ਚਲੋ ਆਪਾਂ ਪੁੱਛਦੇ ਜੀ ਪੈਰਾਂ ਦੀਆਂ ਉਂਗਲੀਆਂ ਕਿਉਂ ਦੁਖਦੀਆਂ ਆ। ਬਾਕੀ ਇਹਨਾਂ ਨੇ ਜ਼ਖਮ ਤੋਂ ਵੀ ਦੱਸ ਦਿੱਤਾ, ਨਕਸੀਰ ਤੋਂ ਵੀ ਦੱਸ ਦਿੱਤਾ। ਮੁਖਤਿਆਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਤੁਹਾਨੂੰ ਕੀਤੀ ਕਾਲ, ਤੁਸੀਂ ਤੇ ਮੇਰਾ ਫੋਨ ਝੱਟ ਹੀ ਕੱਟ ਗਏ। ਹਾਂਜੀ, ਦੱਸੋ ਦੱਸੋ ਕੀ ਪੁੱਛਣਾ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਵੀ ਇੱਕ ਤਾਂ ਮੇਰੀ ਬੇਟੀ ਆ ਤੇ ਜਿੱਦਾਂ ਉਹ ਕੰਮ ਤੇ ਸੀ ਤੇ ਉਹਨਾਂ ਨੂੰ ਚੱਕਰ ਬਹੁਤ ਆਉਣ ਲੱਗ ਪਏ। ਅੱਛਾ। ਤੇ ਉਹਨਾਂ ਨੇ ਉੱਥੋਂ ਹੀ ਹਸਪੀਟਲ 'ਚ ਉਹਦਾ ਕੰਮ ਕਰਦੀ ਸੀ ਤੇ ਉੱਥੇ ਹੀ ਉਹਨਾਂ ਨੇ ਵਿਚਲੋ ਉਹਦੇ ਟੈਸਟ ਟੂਸਟ ਸਾਰੇ ਕੀਤੇ ਤੇ ਟੈਸਟਾਂ 'ਚ ਕੁਛ ਨਹੀਂ ਆਇਆ, ਸਿਰਫ ਇਹੀ ਆਇਆ ਵੀ ਪਿਸ਼ਾਬ 'ਚ ਆਈ ਇਨਫੈਕਸ਼ਨ। ਅੱਛਾ। ਤੇ ਮੈਂ ਇਹ ਪੁੱਛਿਆ ਵੀ ਇਹ ਕੰਮ ਵਾਸਤੇ ਪੁੱਛਿਆ ਵੀ ਮੈਨੂੰ ਦੱਸੋ ਵੀ ਉਹ ਕੀ ਉਹਨਾਂ ਨੂੰ ਖਾਣ ਨੂੰ ਦਈਏ ਵੀ ਕਿੱਦਾਂ ਹੋ ਸਕਦਾ ਚੱਕਰ। ਬਿਮਾਰੀ ਕੀ ਦੱਸੀ ਉਹਨੇ? ਕੋਈ ਨਹੀਂ ਬਿਮਾਰੀ ਦੱਸੀ, ਇਹੋ ਦੱਸੀ ਵੀ ਪਿਸ਼ਾਬ 'ਚ ਇਨਫੈਕਸ਼ਨ ਆਈ ਹੈ। ਇਨਫੈਕਸ਼ਨ ਹੈ, ਠੀਕ ਹੈ। ਹਾਂਜੀ ਠੀਕ ਹੈ ਠੀਕ ਹੈ। ਇਨਫੈਕਸ਼ਨ ਤੋਂ ਕੀ ਹੈ? ਠੀਕ ਹੈ, ਸ਼ਾਇਦ ਤੁਹਾਡੀ ਇਨਫੈਕਸ਼ਨ ਦੇ ਨਾਲ ਮੈਂ ਦੱਸਿਆ ਵੀ ਸੀ ਵੀ ਇੱਦਾਂ ਦੀਆਂ ਹਲਦੀ ਹੁਲਦੀ ਵਾਲੀਆਂ ਚੀਜ਼ਾਂ ਵਰਤਿਆ ਜ਼ਰੂਰ ਕਰੋ ਤੁਸੀਂ, ਆਮ ਵੀ। ਤੇ ਇਨਫੈਕਸ਼ਨ ਤੋਂ ਦੱਸਿਓ ਜੀ ਕੀ ਲੈ ਸਕਦੇ ਹੈਗੇ ਆ। ਪਰਮਿੰਦਰ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਉਹ ਜਿਹੜੇ ਬੱਚੇ ਦੀ ਨਕਸੀਰ ਫੁੱਟਦੀ ਹੈ ਜੇ ਤਾਂ ਉਹ ਇੰਡੀਆ 'ਚ ਆ ਹੈ ਨਾ, ਹਾਂਜੀ, ਤਾਂ ਉਹਦੇ ਵਾਸਤੇ ਤਾਂ ਜਿਹੜੇ ਆਪਣੇ ਟਾਹਲੀ ਹੁੰਦੀ ਆ, ਟਾਹਲੀ ਦੇ ਜਿਹੜੇ ਪੱਤੇ ਕਰੂੰਬਲਾਂ ਜਿਹੀਆਂ ਹੁੰਦੀਆਂ ਨੇ ਉਹਨੂੰ ਪੀਸ ਕੇ ਨਾ ਪਾਣੀ 'ਚ, ਉਹ ਪਾਣੀ ਪੁਣ ਕੇ ਉਹਨੂੰ 5-4 ਦਿਨ ਪਿਲਾਓ। ਮੁੜ ਕੇ ਇਹ ਫੀਡਬੈਕ ਆ, ਮੁੜ ਕੇ ਉਹਦੀ ਨਕਸੀਰ ਨਹੀਂ ਫੁੱਟੀ। ਠੀਕ ਹੈ। ਮੇਰੇ ਬੇਟੇ ਨੂੰ ਮੈਂ ਦਿੰਦੀ ਰਹੀ ਹਾਂ, ਬਿਲਕੁਲ ਨਹੀਂ, ਕਦੇ ਵੀ ਨਹੀਂ ਫੁੱਟੂਗੀ। ਤੇ ਨੰਬਰ 2 ਤੇ ਜਿਹੜੇ ਉਹਨਾਂ ਦਾ ਫੋਨ ਆਇਆ ਸੀਗਾ ਵੀ ਅੰਗੂਠੇ ਤੇ ਜ਼ਖਮ ਆ, ਉਹਦੇ ਵਾਸਤੇ ਆਪਣੇ ਰੇਡੀਓ ਤੇ ਹੀ ਦੱਸਿਆ ਸੀ ਕਿ ਉਹਦੀ ਫੀਡਬੈਕ ਵੀ ਸੀ ਵੀ ਜਿਹੜੇ ਗੇਂਦੇ ਦੇ ਫੁੱਲ ਹੁੰਦੇ ਆ ਉਹਨਾਂ ਦੀ ਤੇ ਜਿਹੜਾ ਕੁਆਰ ਆ ਉਹਦਾ ਗੁੱਦਾ ਕੱਢ ਕੇ ਉਹਨਾਂ ਦੋਨਾਂ ਦੀ ਚਟਨੀ ਬਣਾ ਕੇ ਇੱਕ ਨਾ, ਤੇ ਜੇ ਉਹ ਜ਼ਿਆਦਾ ਪਤਲੀ ਜੀ ਆ ਤਾਂ ਥੋੜਾ ਜਿਹਾ ਉਹਨੂੰ ਲੋ ਫਲੇਮ ਤੇ ਕਰਕੇ ਵੀ ਉਹਨੂੰ ਸਖਤ ਜਿਹਾ ਕਰ ਲੈਣਾ, ਸੇਕ ਕੇ ਤੇ ਉਹਨੂੰ ਬੰਨਣਾ। ਤੇ ਉਹਦੀ ਫੀਡਬੈਕ ਵੀ ਸੀਗੀ, ਕਿਸੇ ਦੇ ਸੀਗੇ ਬਹੁਤ ਜ਼ਖਮ, ਉਹ ਠੀਕ ਹੋ ਗਏ ਸੀਗੇ। ਠੀਕ ਹੈ। ਤੇ ਨੰਬਰ 3 ਤੇ ਜਿਹੜੇ ਦੀਦੀ ਕਹਿੰਦੇ ਸੀ ਨਾ ਬਈ ਮੇਰੇ ਗਲੇ 'ਚ ਪ੍ਰੋਬਲਮ ਆ ਵੀ ਇਸ ਤਰ੍ਹਾਂ ਕਰਕੇ ਖਾਣਾ ਉਹ ਆਉਂਦਾ ਹੈ ਨਾ, ਚਲੋ ਆਪਾਂ ਇਹ ਕਹਾਂਗੇ ਇੱਕ ਤਾਂ ਉਹਨਾਂ ਨੂੰ ਵੀ ਕੁਆਰੀ ਆਸਨ ਲੈ ਲੈਣੀ ਚਾਹੀਦੀ ਆ ਹੈ ਨਾ, ਪਤਾ ਨਹੀਂ ਕਈ ਵਾਰੀ ਪੇਟ 'ਚ। ਹਾਂ, ਤੇ ਨੰਬਰ 2 ਤੇ ਉਹਨਾਂ ਨੂੰ ਜਿਹੜਾ ਹੈਗਾ ਨਾ ਸਵੇਰੇ 4-5 ਦਿਨ
ਕੋਸਾ ਪਾਣੀ ਲੈ ਕੇ 2 ਗਲਾਸ ਥੋੜਾ ਜਿਹਾ ਵਿੱਚ ਨਮਕ ਪਾ ਕੇ ਉਹ ਪੀ ਕੇ ਉਹਨੂੰ ਗਲੇ 'ਚ ਮਾਰ ਕੇ ਨਾ ਉਂਗਲ ਉਹ ਕੱਢ ਦੇਣਾ ਚਾਹੀਦਾ ਪਾਣੀ, ਤਾਂ ਕਿ ਇਨ ਕੇਸ ਜੋ ਵੀ ਉਹਨਾਂ ਦੇ ਹੈਗਾ ਗਾ ਬਣਿਆ ਹੋਇਆ ਐਸਿਡ ਉਹ ਬਿਲਕੁਲ ਖਤਮ ਹੋ ਜਾਵੇ। ਤੇ ਨਾਲੇ ਉਹਨਾਂ ਨੂੰ ਕੀ ਚਾਹੀਦਾ ਗਾ, ਜਿਹੜਾ ਤ੍ਰਿਫਲਾ ਪਾਊਡਰ ਆ ਇਹਨੂੰ ਭਿਉਂ ਕੇ ਉਹਦਾ ਪਾਣੀ ਵੀ ਪੀਂਦੇ ਰਹਿਣ, ਤਾਂ ਕਿ ਉਹਨਾਂ ਨੂੰ ਬਿਲਕੁਲ ਵੀ ਫਿਰ ਉਹ ਜਹਾਂ ਜਿਹੜਾ ਉਹ ਆਪਣਾ ਉਹਨਾਂ ਨੇ ਡਾਕਟਰੀ ਇਲਾਜ ਪੁੱਛਣਾ ਕਰਨਾ ਉਹ ਆਪਣੀ ਸਾਈਡ 'ਤੇ ਪੁੱਛ ਲੈਣ। ਪਰ ਇਹ ਜ਼ਰੂਰ ਕਰਨ, ਇਹਦੇ ਨਾਲ ਮੈਨੂੰ ਹੋਪਫੁਲੀ ਉਹ ਬਿਲਕੁਲ ਠੀਕ ਹੋ ਜਾਣਗੇ। ਥੈਂਕ ਯੂ ਦੀਦੀ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ ਪਰਮਿੰਦਰ ਜੀ। ਪਰਮਜੀਤ ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਪੈਰ ਦੇ ਅੰਗੂਠੇ ਲਈ ਮੈਂ ਵੀ ਦੱਸਣਾ ਸੀਗਾ। ਹਾਂਜੀ ਉਹ ਮਨੱਕਾ ਹਨੀ ਹੁੰਦਾ ਨਾ ਜਿਹੜਾ, ਹਾਂਜੀ, ਉਹ 20 UMF ਤੋਂ ਉੱਤੇ ਦਾ ਲੈ ਲੈਣ ਤੇ ਉਹ ਲਾਉਣ ਉਹਦੇ ਉੱਤੇ, ਉਹਦਾ ਨਾਲ ਮਨੱਕਾ ਹਨੀ ਲਾਉਣ। ਹਾਂਜੀ ਹਾਂਜੀ, ਪਰ UMF ਉਹਦਾ 20 ਤੋਂ ਉੱਤੇ ਹੋਣਾ ਚਾਹੀਦਾ। ਕਈ ਵਾਰੀ 5 ਵਾਲੇ ਵੀ ਹੁੰਦੇ ਆ, 10 ਵਾਲੇ ਵੀ ਹੁੰਦੇ ਆ। ਜਿੰਨਾ ਜ਼ਿਆਦਾ ਹੋਊ ਉਹਨਾਂ ਵਧੀਆ ਹੋਊਗਾ। ਠੀਕ ਹੈ ਜੀ। ਤੇ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਸੀ ਸਾਡੇ ਪੇਟ 'ਚ ਇਨਫੈਕਸ਼ਨ ਆ ਨਾ, ਉਹ ਹੈਲੋ ਹਾਂਜੀ, ਤੁਹਾਡੀ ਆਵਾਜ਼ ਕੱਟ ਗਈ ਸੀਗੀ। ਇਨਫੈਕਸ਼ਨ ਵਾਲਿਆਂ ਨੇ ਕੀ ਲੈਣਾ? ਅਜਵੈਣ, ਕਾਲਾ ਨੂਣ। ਠੀਕ ਹੈ ਜੀ। ਰੋਟੀ ਤੋਂ ਪਹਿਲਾਂ, ਰੋਟੀ ਤੋਂ ਬਾਅਦ ਜਿੰਨੇ ਦਿਨ ਉਹਨਾਂ ਨੂੰ ਆਰਾਮ ਨਹੀਂ ਆਉਂਦਾ, ਫੀਲ ਗੁੱਡ ਨਹੀਂ ਕਰਦੇ, ਉਹਨੇ ਦਿਨ ਖਾ ਸਕਦੇ ਆ। ਨੁਕਸਾਨ ਇਹਦਾ ਕੋਈ ਨਹੀਂ, ਫਾਇਦਾ ਹੀ ਫਾਇਦਾ ਵਾ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਸੌਖਾ ਇਲਾਜ ਤੁਸੀਂ ਦੱਸਿਆ, ਕਈ ਆਰਾਮ ਆਉਂਦੇ ਆ। ਅਮਨ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਮੇਰੀ ਸਿਸਟਰ ਲਈ ਪੁੱਛਣਾ ਸੀਗਾ। ਉਹਦੇ ਜਿੱਦਾਂ ਬਲੱਡ ਪਲੇਟਲੈਟਸ ਨਹੀਂ ਬਣਦੀਆਂ ਹੈਗੀਆਂ, ਜਿੱਦਾਂ ਉਹਦੇ ਅੰਦਰ ਕੋਈ ਬਾਡੀ ਦੇ ਇਨਫੈਕਸ਼ਨ ਹੈਗਾ ਆ। ਜਿੱਦਾਂ ਦਵਾਈ ਕਈ ਵਾਰ ਲਈ ਹੈ, ਪਰ ਜਿੱਦਾਂ ਉਹਨੂੰ ਕਿਤੋਂ ਆਰਾਮ ਨਹੀਂ ਆਉਂਦਾ। ਜਿੱਦਾਂ ਗਲੋ ਵਗੈਰਾ ਵੀ ਵਾਲ ਵੂਲ ਕੀ ਪੀਤੀ ਹੈ, ਕਿਸੇ ਚੀਜ਼ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਮਰੀਕਾ 'ਚ ਜਾਂ ਇੰਡੀਆ 'ਚ? ਹਾਂਜੀ, ਇੰਡੀਆ ਹੈਗੀ ਆ। ਤੇ ਜਿੱਦਾਂ 12-13 ਹਜ਼ਾਰ ਹੈਗੀਆਂ ਹੁਣ ਜਿੱਦਾਂ। ਠੀਕ ਹੈ, ਹਾਂ ਤੁਸੀਂ ਪਹਿਲਾਂ ਪੁੱਛਿਆ ਸੀ। ਹਾਂਜੀ, ਜੇ ਬਸ ਰਿਕੁਐਸਟ ਹੀ ਹੈਗੀ ਹੈ, ਜੇ ਕਿਸੇ ਨੂੰ ਵੀ ਕਿਸੇ ਦਾ ਵੀ ਮਤਲਬ ਕੁਛ ਪਤਾ ਹੋਵੇ ਤਾਂ ਜ਼ਰੂਰ। ਠੀਕ ਹੈ, ਓਕੇ ਜੀ, ਥੈਂਕ ਯੂ। ਓਕੇ ਜੀ, ਓਕੇ ਜੀ। ਬਹੁਤੀ ਵਾਰ ਤਾਂ ਇਹ ਦੱਸਿਆ ਜਾਂਦਾ ਹੈ ਕਿ ਬੱਕਰੀ ਦਾ ਦੁੱਧ ਪੀਓ, ਉਹਦੇ ਨਾਲ ਬਹੁਤ ਜਲਦੀ ਉਹ ਪੂਰੇ ਹੋ ਜਾਂਦੇ ਆ। ਜਾਂ ਅਨਾਰ ਦਾ ਵੀ ਦੱਸਿਆ ਜਾਂਦਾ, ਅਨਾਰ ਦਾ ਜੂਸ ਪੀ ਲਓ। ਹੋਰ ਵੀ ਆਪਾਂ ਪੁੱਛ ਲੈਂਦੇ ਜੀ। ਸ਼ੁਭ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਨਾ ਬੇਟੀ ਆ ਕੈਨੇਡਾ ਤੋਂ, ਤਾਂ ਉਹਦੇ ਪਿਛਲੇ ਮਈ ਦਾ ਨਾ ਉਹ ਭੁਗਿੰਦਰ ਫੋੜਾ ਜਿਹਨੂੰ ਕਹਿੰਦੇ ਆ, ਇੰਗਲਿਸ਼ 'ਚ ਕਹਿੰਦੇ ਨਾ, ਉਹ ਹੋਇਆ ਆ। ਤੇ ਉਹਨੇ ਕਈ ਜਿੱਦਾਂ ਥੋੜੇ ਦਿਨਾਂ ਬਾਅਦ ਜਿੱਦਾਂ ਭਰ ਜਾਂਦਾ ਵਾ, ਤੇ ਅੰਦਰੋਂ ਅੰਦਰ ਹੀ ਜਿੱਦਾਂ ਗਿਲਟੀ ਹੁੰਦੀ, ਅੰਦਰੋਂ ਅੰਦਰ ਹੀ ਫਿਰ ਜਾਂਦਾ। ਤੇ ਹੁਣ ਉਹਦੀ ਨਾ ਮਤਲਬ CT ਸਕੈਨ ਹੋਈ ਆ, ਤੇ ਉਹਨਾਂ ਨੇ ਕਿਹਾ ਕਿ ਉਹੀ ਆ, ਮਤਲਬ ਜਿੱਦਾਂ ਨਾੜ ਦੇ ਵਿੱਚ ਨੂੰ ਆ, ਇਹਦਾ ਆਪਰੇਸ਼ਨ ਕਰਨਾ ਪੈਣਾ ਆ। ਇਹਦੇ ਪਾਪਾ ਦਾ ਵੀ ਹੋਇਆ ਸੀ, ਤੇ ਡਾਕਟਰ ਨੇ ਕਿਹਾ ਵੀ ਨਾ ਕਰਾਇਓ, ਕਿਉਂਕਿ ਉਹ ਪੈਰਾਲਾਈਜ਼ ਸੀਗੇ। ਉਹਨਾਂ ਨੇ 6 ਸਾਲ ਮੈਂ ਓੜ-ਪੁੜ ਕਰਦੀ ਸੀ, ਕਦੀ ਤੁੱਕ ਮਲੰਗਾ ਬੰਨ, ਕਦੀ ਪੱਥਰ ਚੱਟ, ਉਹਨਾਂ ਨੇ ਤਾਂ ਬਿਲਕੁਲ ਠੀਕ ਹੋ ਗਿਆ ਸੀ। ਪਰ ਇਹਦਾ ਹੁਣ ਜਿੱਦਾਂ ਸਾਲ ਹੋ ਗਿਆ, ਤਾਂ ਏਦਾਂ ਕੋਈ ਹੈਗਾ ਇਲਾਜ ਜਿਹੜਾ ਕਿ ਨਾ ਮਤਲਬ ਆਪਰੇਸ਼ਨ ਕਰਾਉਣਾ ਪਵੇ? ਨਹੀਂ, ਹੋਊਗਾ ਇਲਾਜ ਕੋਈ ਨਾ ਕੋਈ। ਫੋੜਾ ਤਾਂ 5 ਮਈ ਦੀ ਉਹਨਾਂ ਨੇ ਜਿੱਦਾਂ ਡੇਟ ਦੇਤੀ ਆ ਆਪਰੇਸ਼ਨ ਕਰਾਉਣ ਦੀ। ਉਹਨੇ ਨਹੀਂ, ਕਈ ਵਾਰੀ ਉਹ ਹੁੰਦਾ ਵੀ ਜਦੋਂ ਤੁਸੀਂ ਕਰਾਉਨੇ ਆ ਨਾ, ਕਈਆਂ ਨੇ ਦੱਸਿਆ ਕਿ ਮੁੜ ਕੇ ਵੀ ਆ ਜਾਂਦਾ ਆ ਉਹ ਆਪਰੇਸ਼ਨ ਕਰਾਇਆ ਤੋਂ ਬਾਅਦ। ਆਪਰੇਸ਼ਨ ਤੋਂ ਬਾਅਦ ਫਿਰ ਇਹਦਾ ਹੈ ਬਹੁਤ ਕਿ ਉਹ ਜਿੱਦਾਂ ਟੀਕਾ ਪੱਕੇ ਦਾ ਨਹੀਂ ਕਰਦੇ, ਫਿਰ ਅੰਦਰੋਂ ਅੰਦਰ ਹੀ ਆਰਾਮ ਆਉਂਦਾ, ਤਾਂ ਮੈਂ ਟਾਈਮ ਵੀ ਲੱਗਦਾ। ਉਹ ਟੀਚਰ ਆ ਉਧਰ, ਉਹਨੂੰ ਫਿਰ ਪ੍ਰੋਬਲਮ ਵੀ ਹੋਣੀ ਆ ਜ਼ਿਆਦਾ, ਹਨਾ। ਕੋਈ ਨਹੀਂ, ਆਪਾਂ ਪੁੱਛ ਲੈਂਦੇ। ਤਾਂ ਕਰਕੇ ਮੈਂ ਕਿਹਾ ਜੇ ਕੋਈ ਦੇਸੀ ਇਲਾਜ ਨਾ ਹੋ ਜਾਏ ਤਾਂ ਪਲੀਜ਼ ਕੋਈ ਮਤਲਬ ਦੱਸੇ ਨਾ। ਥੈਂਕ ਯੂ ਜੀ, ਥੈਂਕ ਯੂ ਜੀ। ਇਹਦੇ ਬਾਰੇ ਹੁਣ ਕੋਈ ਨੈਕਸਟ ਵੀਕ ਦੱਸੂਗਾ, ਜਾਂ ਫਿਰ ਜਿਹੜੇ ਕਾਲਰਸ 2 ਹੈਗੇ ਆਪਣੇ, ਜੇ ਇਹਨਾਂ ਨੂੰ ਪਤਾ ਇਹ ਦੱਸੂਗੇ ਤੁਹਾਨੂੰ, ਤੇ ਜਾਂ ਫਿਰ ਤੁਸੀਂ ਵੀਰਵਾਰ ਨੂੰ 2:30 ਵਜੇ ਤੋਂ ਬਾਅਦ ਆਪਣੇ ਨਾਲ ਜਗਵੀਰ ਸਿੰਘ ਜੀ ਹੋਣਗੇ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਭਾਈ ਨੇ ਪੁੱਛਿਆ ਸੀਗਾ ਨਾ ਜੀ, ਪੈਰ ਤੇ ਜ਼ਖਮ ਆ, ਠੀਕ ਨਹੀਂ ਹੁੰਦਾ ਹੈ। ਹਾਂਜੀ, ਉਹ ਮੇਰੇ ਵੀ ਹੋ ਗਿਆ। ਜੇ ਤਾਂ ਪੈਰ ਦੇ ਥੱਲੇ ਆ ਗੂਠੇ ਗਾਠੇ ਜ਼ਖਮ, ਹਾਂਜੀ, ਉਹ ਜੋ ਮਰਜ਼ੀ ਲਾਈ ਜਾਣ, ਭਾਵੇਂ ਸ਼ੂਗਰ ਹੋਵੇ ਚਾਹੇ, ਉਹ ਹਟਣਾ ਨਹੀਂ ਹੈਗਾ। ਉਹਦੇ ਲਈ ਸਪੈਸ਼ਲ ਜੁੱਤੀ ਲੈਣੀ ਹੁੰਦੀ ਆ, ਉਹ ਸਪੈਸ਼ਲ ਸ਼ੂ ਮਿਲਦਾ, ਉਹੀ ਪਾਉਣ। ਉਹ 4-5 ਦਿਨ 'ਚ ਹਟ ਜਾਣਾ ਪਿਓ। ਠੀਕ ਹੈ ਜੀ। ਹਾਂਜੀ, ਕਿਉਂਕਿ ਉਹ ਪੈਰ ਇੱਕੋ ਜਿਹਾ ਰਹਿੰਦਾ ਪੈਰ ਥੱਲਿਓਂ। ਠੀਕ ਹੈ ਜੀ। ਜੇ ਟੈਨਿਸ ਸ਼ੂ ਪਾਉਂਗੇ ਜਾਂ ਦੂਜੇ ਸ਼ੂ ਪਾਉਂਗੇ, ਉਹਨਾਂ ਦਾ ਵੱਧਦਾ ਜਾਣਾ, ਘਟਣਾ ਨਹੀਂ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸਾਡੇ ਲਾਸਟ ਕਾਲਰ ਨੇ ਕਿਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜਿਹੜੀ ਕਹਿੰਦੇ ਸੀ ਕਿਡਨੀਆਂ ਦੀ ਪ੍ਰੋਬਲਮ ਹੋਈ ਹੋਆ ਨਾ ਉਹਨਾਂ ਨੂੰ, ਤੇ ਉਹ 2 ਲੀਟਰ ਪਾਣੀ ਦਾ ਲੈ ਕੇ, ਤੇ ਉਹਦੇ ਵਿੱਚ 3 ਛੱਲੀਆਂ ਦੇ ਬਾਲ ਤੇ 1 ਆਪਣੇ ਧਨੀਏ ਦੀ ਗੁੱਛੀ ਉਹ ਪਾ ਕੇ ਤਾਂ ਉਬਾਲ ਕੇ ਤੇ ਠੰਡਾ ਕਰਕੇ ਉਹ ਬੋਤਲਾਂ 'ਚ ਪਾ ਕੇ ਰੱਖ ਲੈਣ, ਤੇ ਉਹ ਪੀਂਦੇ ਜਾਣ, ਤੇ ਉਹਨਾਂ ਕਾਫੀ ਫਰਕ ਪੈ ਜਾਊਗਾ। ਤੇ ਇੱਕ ਇਹਦੇ ਬਲੱਡ ਸਰਕੂਲੇਸ਼ਨ ਲਈ ਜਿਹੜੇ ਆਪਣੇ ਦੁੱਧ ਦੇ ਵਿੱਚ 3 ਗਾਜਰਾਂ ਕਾੜ ਕੇ
ਜੇ 1 ਗਲਾਸ ਆ ਤੇ 1 ਗਲਾਸ ਦੇ ਲਈ 1 ਗਾਜਰ ਕਾੜ ਕੇ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਲੈਣਾ ਹੈ। ਜੇ ਖੀਰ ਬਣਾਉਣੀ ਤਾਂ ਖੀਰ ਵੀ ਬਣਾ ਸਕਦੇ, ਨਹੀਂ ਤਾਂ ਦੁੱਧ ਨੂੰ ਉਬਾਲ ਕੇ ਵੀ ਪੀ ਕੇ ਸਕਦੇ ਆ ਨਾ, ਪੁਣ ਕੇ ਪੀ ਸਕਦੇ ਸਮੇਤ ਆਪਣੇ ਗਾਜਰਾਂ ਵਾਲਾ ਦੁੱਧ ਵੀ ਪੀ ਸਕਦੇ ਉਹ। ਤੇ ਇੱਕ ਇਹਦੇ ਲਈ ਸਰਕੂਲੇਸ਼ਨ ਦੇ ਲਈ ਦੂਸਰਾ ਹੈਗਾ ਆਪਣੇ ਛੁਹਾਰੇ ਦੁੱਧ ਵਿੱਚ ਕਾੜ ਕੇ ਉਹ ਪੀਣ, ਉਹਦੇ ਕਾਫੀ ਫਰਕ ਪੈ ਜਾਂਦਾ। ਤੇ ਤੀਸਰਾ ਇਹਦੇ ਲਈ ਚਕੰਦਰ ਦਾ ਜੂਸ ਪੀ ਸਕਦੇ ਆ, ਅਨਾਰਾਂ ਦਾ ਜੂਸ ਪੀ ਸਕਦੇ, ਉਹਦੇ ਲਈ ਵੀ ਬਹੁਤ ਵਧੀਆ ਇਹ ਸਰਕੂਲੇਸ਼ਨ ਦੇ ਲਈ। ਤੇ ਜਿਨ੍ਹਾਂ ਨੂੰ ਨਕਸੀਨ ਫੁੱਟਦੀ ਆ ਉਹ ਠੰਡਾ ਪਾਣੀ ਦਾ, ਜਿੱਦਾਂ ਆਂਟੀ ਨੇ ਪਹਿਲਾਂ ਦੱਸੇ ਦਿੱਤਾ, ਉਹ ਠੰਡਾ ਪਾਣੀ ਜ਼ਰੂਰ ਸਿਰ ਵਿੱਚ ਪਾਉਣ ਤੇ ਠੰਡੀਆਂ ਚੀਜ਼ਾਂ ਖਾਣ ਤੇ ਆਪਣੇ ਸ਼ਿਕੰਜਵੀ ਬਣਾ ਕੇ ਪੀਂਦੇ ਰਹਿਣ। ਉਹਦੇ ਗਰਮੀ ਜਿਹੜੀ ਆ ਉਹ ਪੇਟ ਵਿੱਚ ਉਹ ਹੋਰ ਠੀਕ ਹੋ ਜਾਊਗੀ ਉਹਦੇ ਨਾਲ। ਤੇ ਜਿਨ੍ਹਾਂ ਦੀ ਇਨਫੈਕਸ਼ਨ ਹੋਈ ਉਹ ਦੁੱਧ ਵਿੱਚ ਹਲਦੀ ਕਾੜ ਕੇ ਪੀ ਸਕਦੇ ਆ। ਜੇ ਤਾਂ ਕੱਚੀ ਹਲਦੀ ਹੈਗੀ ਆ ਤੇ ਉਹ ਪੀ ਸਕਦੇ ਆ। ਤੇ ਜੇ 10 ਦਿਨ ਪੀਣੀ ਆ ਤੇ 5 ਦਿਨ ਛੱਡਣੀ ਆ, ਫਿਰ 10 ਦਿਨ ਪੀਣੀ ਆ ਤੇ 5 ਦਿਨ ਛੱਡਣੀ ਆ। ਇਨਫੈਕਸ਼ਨ ਜਿਹੜੀ ਸਾਰੀ ਠੀਕ ਹੋ ਜਾਊਗੀ। ਆਪਣੇ ਪੇਟ ਦੀ ਇਨਫੈਕਸ਼ਨ ਜਾਂ ਹੋਰ ਕਿਸੇ ਦੇ ਮੂੰਹ ਦੇ ਵਿੱਚ ਬਦਬੂ ਆਉਂਦੀ ਉਹ ਸਾਰਾ ਕੁਝ ਠੀਕ ਹੋ ਜਾਊਗਾ। ਤੇ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਆ। ਤੇ ਬਾਕੀ ਇੱਕ ਜਿਹੜਾ ਬੱਚੇ ਦਾ ਕਹਿੰਦੇ ਸੀ ਦੂਸਰਾ ਆਪਣੇ ਨਹੁੰ ਖਾਂਦਾ ਆ, ਉਹਨੂੰ ਕੈਲਸ਼ੀਅਮ ਦੀ ਘਾਟ ਆ ਜੀ। ਉਹ ਕੈਲਸ਼ੀਅਮ ਦੀਆਂ ਗੋਲੀਆਂ ਖਿਲਾਉਣ ਤੇ ਸੰਤਰਾ ਜ਼ਰੂਰ ਉਹਨਾਂ ਨੂੰ ਚੰਗੀ ਤਰ੍ਹਾਂ ਖਿਲਾਉਣ, ਜਿੰਨਾ ਵੀ ਖਾ ਸਕਦਾ ਤਾਂ ਵਧੀਆ ਆ ਉਹ। ਤੇ ਜਿਨ੍ਹਾਂ ਨੂੰ ਕਹਿੰਦੇ ਮੂੰਹ ਪੱਕਿਆ ਆ ਉਹ ਕਾਲੀ ਚਾਹ ਬਣਾ ਕੇ ਤੇ ਉਹਦੇ ਗਰਾਰੇ ਕਰਨ ਤੇ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ ਕਿਰਨ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ, ਇਲਾਜ ਪੁੱਛੇ ਵੀ ਆ, ਕਈਆਂ ਦੇ ਦੱਸੇ ਵੀ ਗਈ ਆ ਤੇ ਕਈਆਂ ਨੂੰ ਸ਼ਾਇਦ ਵੀਰਵਾਰ ਜਗਵੀਰ ਸਿੰਘ ਵੀ ਦੱਸਣਗੇ। ਕਈ ਵਾਰੀ ਲਾਈਨ ਨਹੀਂ ਮਿਲਦੀ, ਇਲਾਜ ਦੱਸਣ ਵਾਲੇ ਤਾਂ ਬਹੁਤ ਆ, ਕਈ ਵਾਰੀ ਲਾਈਨ ਆ ਜਿਹੜੀ ਉਹ ਨਹੀਂ ਮਿਲਦੀ, ਇਸ ਕਰਕੇ ਵੀ ਇਲਾਜ ਰਹਿ ਜਾਂਦੇ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮਰੀਜ਼ ਹੋ, ਤੁਸੀਂ ਡਾਕਟਰ ਬਣਦੇ ਹੋ, ਧੰਨਵਾਦ। ਤੇ ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਹੋਊਗਾ ਤੇ ਇਹੀ ਪ੍ਰੋਗਰਾਮ ਹੈ YouTube ਦੇ ਉੱਤੇ ਚਾੜ ਦਿੱਤਾ ਜਾਊਗਾ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜ਼ਰੂਰ ਉਹਨਾਂ ਨੂੰ ਸੁਣਿਆ ਕਰੋ ਵੀਰਵਾਰ ਨੂੰ।